ਇਹ ਸਾਡਾ ਵਾ, ਇਹ ਸਾਡੀ ਪੈਲੇ ਡਿੱਗਿਆ ਵਾ, ਇਹ ਸਾਡਾ ਵਾ। ਉਹ ਬਸ ਉਹ ਗੜਗੀਲਾ ਵੀ ਲਾ ਦੇਣਾ। ਮੰਡੀ ਬੰਦੇ ਬੱਚੇ ਮੈਨੂੰ ਇਹ ਸਾਰਾ ਭੁਲਾ ਚੈਨਸ ਬੈਠੇ ਪਿੱਛੇ ਤੇ ਕਹਿਣਾ ਗੜਗੀਲੇ ਕਿਸੇ ਹਲੀਮ ਵਾਲੇ ਕੋ ਰੋਕ ਗਿਆ। अस्सलाम वालेकुम जी नाज़रीन, टी टाइम में खुश आमदीद भाजी। हालात ਜਿਹੜੇ ਨੇ ਨਾ, ਮੈਂ ਪਿਛਲੇ ਸ਼ੋਅ 'ਚ ਵੀ ਕਿਹਾ ਸੀ, ਅਜੀਬ ਜਿਹੇ ਹੋਏ ਪਏ ਨੇ। ਉੱਤੋਂ ਐਸੇ ਸ਼ੁਗਲੀ ਕੰਮ ਕਰਦੇ ਪਏ ਨੇ ਭਾਜੀ। ਸਾਡੇ ਜਿਹੜੇ ਸੋਸ਼ਲ ਮੀਡੀਆ ਵਾਲੇ ਬੱਚੇ ਸ਼ੁਗਲੀ ਨੇ, ਉਹਨਾਂ ਨੂੰ ਇਹਦੀ ਅਹਿਮੀਅਤ ਦਾ ਹੀ ਨਹੀਂ ਪਤਾ, ਇਹਦੀ ਸੀਰੀਅਸਨੈਸ ਜਿਹੜੀ ਉਹਦਾ ਨਹੀਂ ਪਤਾ। ਸੀਰੀਅਸਨੈਸ ਜੀ ਸੂਟ ਸਵਾਉਂਦੇ ਨੇ ਜੰਗ ਵਾਲੇ। ਉਹ ਯਾਰ ਸਾਡੇ ਮਹੱਲੇ ਨੂੰ, ਜਦੋਂ ਮੈਂ ਤੁਹਾਨੂੰ ਕੀ ਦੱਸਾਂ ਵੀ ਖਬਰ ਆਈ ਵੀ ਭਾਜੀ ਪਿੰਡੀ ਦੇ ਇਲਾਕੇ 'ਚ ਕੋਈ 4-5 ਨਹੀਂ ਕੋਈ ਕੁਝ ਦਿਨ ਪਹਿਲੇ ਕੋਈ ਡਰੋਨ ਕੋਈ 20-22 29 ਕਿਸ ਤਰ੍ਹਾਂ ਕੋਈ ਡਰੋਨ ਮੁਸਲਸਲ ਹੈ 70-80 ਡਰੋਨ ਡਿਗੇ। ਤੇ ਉਹ ਹੁਣ ਮੈਂ ਪੋਸਟ ਪੜ੍ਹੀ ਇੱਕ, ਉੱਥੇ लिखा कि अगर आप भी ड्रोन अपने पास ड्रोन गिराना चाहते हैं तो मैसेज में जंग स्पेस डाल के 2025 आगे जितने ड्रोन सटवाना चाहते हैं 2 ड्रोन लिखें और 71 पे मैसेज करें आपके घर ड्रोन डिग पेंगे। यार हुण तुसीं देखो ਜੰਗਾਂ ਦੇ ਇੰਨੀ ਜੀਨੀਅਸ ਕੌਮ ਆ ਸਿਰਫ ਇਸ ਕੰਮ 'ਚ। ਯਕੀਨ ਕਰੋ, कराची ਦੀ वॉइस नोट एक ना ऑडियो लीक हुई है। वो कह रहे हैं 1500 आ रहे हैं जंग पे जाने के लिए, लंडी के लौंडे भी जा रहे हैं और रंगी के भी कोरंगी के भी, जिसने जा रहे हैं 1500 पा रहे आ रहा है। जंग तो जान ली 1500 ਫਸਲਾਂ ਦੇ ਵਿੱਚੋਂ ਬਿਰਿਆਨੀ ਵੀ ਮਿਲੇਗੀ। ਆਹੋ ਗੁਟਕੇ ਵੀ ਲੈਂਦੇ, ਉਹ ਸਾਰਾ ਕਹਿੰਦੇ ਸੀ ਵਿਚਾਰੇ। ਗੁਟਕਾ ਵੀ ਮਿਲੇਗਾ। ਉਹ ਬਾਬੇ ਦੇ ਨਾ ਪੈਲੀਆਂ ਦੇ ਵਿੱਚ ਸਾਜੀ ਉਹਨੇ ਸਾਰਿਆਂ ਥ੍ਰੈਸ਼ਰ ਲਾਈ ਸੀ, ਉੱਥੇ ਡਰੋਨ ਡਿੱਗਿਆ ਵਾ। ਤੇ ਉਹ ਕਹਿੰਦੇ ਡਰੋਨ ਦੇ ਵਿੱਚ ਮਵਾਦ ਹੁੰਦਾ ਫਟਣ ਵਾਲੇ ਤੇ ਲੱਗ ਜਾਣ। ਬਾਬਾ ਨੇ ਡਰੋਨ ਚੁੱਕਿਆ ਮੋਢੇ ਦੇ ਉੱਥੇ ਕਹਿਣ ਡਿਆ ਇਹ ਸਾਡਾ ਵਾ, ਇਹ ਸਾਡੀ ਪੈਲੇ ਡਿੱਗਿਆ ਵਾ, ਇਹ ਸਾਡਾ ਵਾ। ਫੌਜੀ ਪਿੱਛੇ ਉਹਦੇ ਬੱਚੇ ਫੌਜੀ ਕਹਿੰਦਾ ਸਾਨੂੰ ਇਹਨਾਂ ਜ਼ਮੀਨ ਤੋਂ ਲੱਭਾ ਵਾ। ਯਾਰ ਉਹ ਉਸਤਾਦ ਜੀ ਜਿਹੜੀ ਚਲਾਉਂਦੇ ਸੀ ਗਨ ਵੱਡੀ ਜਿਹੜੀ, ਤੇ ਲੋਕੀ ਐ ਬੈਠੇ ਵੇਖ ਹੁਣ ਆਹ ਲਾਗੇ ਗਨ ਖਲੋਤੀ ਉਹ ਵੱਡੀ ਜਿਹੜੀ, ਉਹ ਮਿਜ਼ਾਈਲ ਜਿਹੜਾ ਵੱਡਾ ਮਿਜ਼ਾਈਲ ਛੱਡਿਆ, ਤੇ ਬੱਚੇ ਬਾਬੇ ਲਾ ਕੇ ਬੈਠੇ ਐ ਵੇਖਣ ਦੇ। ਆਹੋ ਜਿਵੇਂ ਬੰਦ ਦਾ ਤਮਾਸ਼ਾ ਨਹੀਂ ਹੁੰਦਾ, ਘਰਾਂ ਜਾਓ ਯਾਰ 20 ਫੁੱਟ ਦੇ ਫਾਸਲੇ ਤੇ ਇੱਦਾਂ ਬੈਠੇ ਤੇ ਉਹਦਾ ਚੰਗਾ ਭਲਾ ਉਸਤਾਦ ਜੀ ਪ੍ਰੈਸ਼ਰ ਉਹ ਬੜਾ ਕੰਮ ਮਜ਼ਾਇਲ ਲਾਂਚ ਕਰਦੇ। ਯਾਰ ਇਹ ਮੈਂ ਤੁਹਾਨੂੰ ਦੱਸਿਆ ਨਹੀਂ, ਇੱਕ ਬੜਾ ਹਸਾਸ ਮਾਮਲਾ ਵਾ, ਸੀਰੀਅਸ ਮਾਮਲਾ ਵਾ। ਔਰ ਆਪਣੇ ਆਪ ਨੂੰ ਮਤਲਬ ਤੁਹਾਡਾ ਮਹਿਫੂਜ਼ ਤਹੱਫਜ਼ ਜੇ ਕਿਤੇ ਜਾ ਕੇ ਕਿਸੇ ਉਹ ਅਸੀਂ ਸਿਰ ਤੇ ਪਹੁੰਚੇ ਆ। ਸਭ ਤੋਂ ਪਹਿਲੀ ਜਿਹੜੀ ਵੀਡੀਓ ਆਈ ਸੀ ਨਾ, ਜਿਹੜੀ ਸਭ ਤੋਂ ਪਹਿਲਾਂ ਮਿਜ਼ਾਈਲ ਉਧਰ ਬਹਾਵਲਪੁਰ ਸਭ ਤੋਂ ਪਹਿਲੇ ਜਿਹੜੀ ਵੀਡੀਓ ਆਈ ਸੀ, ਉਹ ਇੰਜ ਮੋਟਰਸਾਈਕਲ ਵਾਲੇ ਸਾਰੇ ਖੜੇ ਦੂਰ ਖੜੇ, ਉਹ ਡਿੱਗਾਈ ਉੱਥੇ ਇੱਕ ਹੋਰ ਡਿੱਗ ਗਿਆ ਤੇ ਉੱਥੇ ਇੱਕ ਹੋਰ ਡਿੱਗ ਗਿਆ। ਬਣਾ ਰਹੇ ਸਾਜ ਜੀ। ਆਹੋ ਉਸਤਾਦ ਸਰਗੋਦੇ ਦੇ ਲਾਗੇ ਹੁਣ ਥੋੜੀ ਉਹਨਾਂ ਦੀ ਬੋਲੀ ਹੋਰ ਵਾ ਨਾ, ਡਰੋਨ ਨੂੰ ਫਾਇਰਿੰਗ ਕਰਨ ਦੇ ਉਹਨਾਂ 7-7 ਕਿਲੋ ਗੋਸ਼ਤ ਲਾਇਆ ਵੀ ਕਿਹੜਾ ਪਹਿਲੇ ਡਰੋਨ ਥੱਲੇ ਸੁੱਟਦਾ। ਉਹ ਥੱਲੋਂ ਫਾਇਰਿੰਗ ਕਰਨ ਪਿਸਤੌਲ ਨਾਲ ਉਹਦੀ ਤੂੰ 7 ਕਿਲੋ ਗੋਸ਼ਤ ਲਾ ਗਿਆ, ਕਿਹੜਾ ਡਰੋਨ ਸੁੱਟੂਗਾ ਠਾ 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 ਨਾ ਤੇ ਤੂੰ 7 ਕਿਲੋ ਗੋਸ਼ਤ 7 ਕਿਲੋ ਗੋਸ਼ਤ ਲੱਗ ਗਿਆ ਕਹਿੰਦਾ। ਬੱਚੇ ਚੁੱਕਣ ਡਏ ਆ, ਕਬਾੜੀਏ ਉੱਥੇ ਪਹੁੰਚ ਤੇ ਡਰੋਨ ਦਾ ਕਬਾੜੀਆ ਪਹੁੰਚ ਜਾਂਦਾ ਵਾ ਭਾਈ ਤੋਲ ਕੇ ਵੇਚੋ। ਇੱਕ ਬਾਬੇ ਕੀ ਗੱਲ ਹੈ ਯਾਰ, ਇੱਕ ਬਾਬੇ ਨੂੰ ਕਿਹਾ ਬਾਬਾ ਜੀ ਰਾਤੀ ਤੁਹਾਡੇ ਇੱਥੇ ਡਰੋਨ ਡਿੱਗ, ਕਹਿੰਦਾ ਸਾਕੋ ਕੀ ਖਬਰ ਆ, ਤੁਸੀਂ ਸੁੱਤੇ ਪਏ ਕਹਿੰਦਾ ਅਸੀਂ ਤਾਂ ਕਹਿੰਦਾ ਸੁੱਤੇ ਪਏ ਜੀ ਸਾਡੇ ਕੋਈ ਨਹੀਂ। ਹੁਣ ਉਹਨਾਂ ਨੂੰ ਲੱਗਦਾ ਵੀ ਯਾਰ ਡਰੋਨ ਦੇ ਵਿੱਚ ਨਾ ਬਹੁਤ ਮਲਬਾ ਹੁੰਦਾ ਵਾ। ਉਹ ਇੱਕ ਮਾਈਕਲ ਨੇ ਪੁੱਛਿਆ ਤਾਈ ਤੁਹਾਡੇ ਵੀ ਡਰੋਨ ਡਿੱਗਾ, ਸਾਡੇ ਇਹਨਾਂ ਨਸੀਬ ਕਿੱਥੋਂ ਭਾਈ ਵੀ ਅਸੀਂ ਜਿਹੜਾ ਵੇਚ ਲਈਏ ਕੋਈ ਰੋਟੀ। ਕਿਸੇ ਬੰਦੇ ਜਾ ਕੇ ਭਾਜੀ ਇੱਥੇ ਡਰੋਨ ਡਿੱਗਾ, ਭਾਜੀ ਕਸਮ ਮੈਂ ਮੇਰੇ ਪੂਰੇ ਘਰ ਦੀ ਤਲਾਸ਼ੀ ਲੈ ਲਓ, ਮੇਰੀਆਂ ਜੇਬਾਂ ਮੇਰੇ ਕੋਲ ਨਹੀਂ ਹੈਗਾ ਭਾਜੀ। ਇਹ ਜਿੱਦਾਂ ਵੀ ਸਾਰੀ ਜਿਹੜਾ ਡਰੋਨ ਡਿੱਗਿਆ ਨਾ ਮੁੰਡਾ 1-5 ਤੇ ਟੈਂਕੀ ਦੇ ਅੱਗੇ ਕਹਿੰਦਾ ਮੈਂ ਤਾਂ ਜਹਾਜ਼ ਕਹਿੰਦਾ ਡਰੋਨ ਭਰਾਉਣ ਚੱਲਾ ਭਾਜੀ, ਅਭੀ ਨੇ ਕਿ ਡਰੋਨ ਭਰਾ ਲਿਆ। ਰੱਖਿਆ ਤਾਂ ਦੜਾਤਾ ਭਾਈ। ਕਹਿੰਦਾ ਮੈਂ ਡਰੋਨ ਭਰਾਉਣ ਚੱਲਾ, ਮੇਰੇ ਕੇ ਡਰੋਨ ਭਰਵਾ ਲਿਆ। ਕਿਹੜੇ ਲੋਕ ਯਾਰ ਕਸਮ। ਬਾਕੀ ਅੱਲਾਹ ਤਾਲਾ ਨਾਲ ਰਹਿਮਤ ਕਰੇ ਉਸਤਾਦ ਜੀ, ਹਾਂਜੀ ਬਿਹਤਰ ਹੋ ਜਾਏਗਾ ਇਨਸ਼ਾਅੱਲਾ, ਅੱਲਾਹ ਖੈਰ ਕਰੇ। ਪਰ ਸਾਡੀ ਕੌਮ ਨੂੰ ਕੋਈ ਭਾਰ ਨਹੀਂ ਹੈਗਾ, ਈਜ਼ੀ। ਅੱਛਾ ਇਹਦੀ ਵਜ੍ਹਾ ਕਿ ਇਹਨਾਂ ਦੇ ਅੰਦਰ ਨਾ ਇੰਨੀ ਕੁ ਜ਼ਿਆਦਾ ਉਹ ਭਰੀ ਗਈ ਆ ਸੈਟਅਪ ਮਾਯੂਸੀ ਵਾਲਾ ਹਾਲਾਤ ਦੇ ਹਿਸਾਬ ਦੇ ਨਾਲ
ਇਹ ਈਜ਼ੀ ਫਿਰ ਰਹੇ ਨੇ, ਇਹਨਾਂ ਨੂੰ ਭਾਰ ਨਹੀਂ ਹੈਗਾ। ਨਾਲੇ ਜਜ਼ਬਾ ਚੜਿਆ ਇਹਨਾਂ ਨੂੰ ਉਸਤਾਦ ਜੀ, ਜਜ਼ਬੇ ਹਾਂ ਸ਼ਹਾਦਤ ਦਾ ਉਹ ਮੈਂ ਇੱਕ ਵੀਡੀਓ ਦੇਖੀ, ਇੱਕ ਬੰਦਾ ਕਹਿੰਦਾ ਉਹ ਬਾਈਓ ਇੱਕ ਦਿਨ ਦੀ ਧੂੜੀ ਰਹਿ ਗਈ ਹੈ ਅੰਦਰ ਸੁੱਟ ਕੇ, ਆ ਦੇਖੋ ਜੋ ਮੈਂ ਤੁਹਾਡਾ ਹਾਲ ਕਰਦਾ ਨਾ, ਜੋ ਮੱਝਾਂ ਦਾ ਹਾਲ ਕਰਦਾ, ਤੁਸੀਂ ਕਹਿਣਾ ਵੀ ਤੂੰ ਮੱਝਾਂ ਨਾਲ ਸਾਡਾ ਮਾੜਾ ਹਾਲ ਕੀਤਾ, ਜੰਗ ਬੁਲਾ ਦਿਓ, ਮੈਂ ਤੂੰ ਆਪ ਆਖਦਾ ਪਿਆ ਵੀ ਤੂੰ ਕੌਣ ਆ ਯਾਰ। ਇਹਦੀ ਕੀ ਮਤਲਬ? ਇੱਕ ਦਿਨ ਦੀ ਰਹਿ ਗਈ ਕਹਿੰਦਾ ਮੇਰੇ ਇੱਕ ਦਿਨ ਦੀ ਧੂੜੀ ਰਹਿ ਗਈ, ਮੈਂ ਅੰਦਰ ਸੁੱਟ ਲਵਾਂ ਤੇ ਜੋ ਮੈਂ ਹਾਲ ਮੱਝਾਂ ਦਾ ਕਰਦਾ ਨਾ ਕੁੱਟਦਾ ਉਹੀ ਹਾਲ ਤੁਹਾਡਾ ਬਾਡੀਆਂ ਕਰਦਾ। ਵੀਡੀਓ ਹੋਈਆਂ ਨਾ, ਇਸ ਤੋਂ ਬਾਅਦ ਤੂੜੀ ਹੁੰਦੀ। ਅੱਛਾ ਅੱਛਾ ਅੱਛਾ। ਤੁਹਾਨੂੰ ਮੈਂ ਕਹਿੰਦਾ ਹਟ ਜੋ हमसे पंगा ना लो, हम तुम्हारा वो हाल कर देंगे जो हमने अपना ਆਪਣਾ ਕੀ ਇਹ ਕੈਸੀ ਬਰੀਕ ਗੱਲ ਆ। ਕਹਿੰਦਾ ਅਸੀਂ ਤੇਰਾ ਉਹ ਹਾਲ ਕਰਾਂਗੇ ਜਿਹੜਾ ਅਸੀਂ ਆਪਣਾ ਕੀਤਾ। ਓਏ ਹੋਏ। ਜਿਹੜੇ ਚਾਚੇ ਦੀਆਂ ਸਾਰੀ ਮੈਂ ਤੁਹਾਨੂੰ ਗੱਲਾਂ ਸੁਣਾਉਣਾ, ਮੇਰਾ ਸਗਾ ਚਾਚਾ ਕੱਲ ਖਤਮ ਸੀ ਨਾ, ਚਾਚਾ ਆਇਆ ਖਤਮ ਤੇ ਮੈਂ ਕਿਹਾ ਚਾਚਾ ਜੀ ਦੁਆ ਕਰੋ ਅੱਲਾਹ ਤਾਲਾ ਖੈਰ ਕਰ, ਛਾਤੇ ਮੰਜੇ ਢੋਇਆ ਬਿਲਕੁਲ ਸਿੱਧੇ ਪਏ। ਮੈਂ ਕਿਹਾ ਚਾਚਾ ਜੀ ਮੈਨੂੰ ਪਤਾ ਲੱਗਾ ਵਾ ਹਮਲੇ ਬੜੇ ਸਖਤ ਹੋਣ ਡਏ ਆ, ਮੈਂ ਕਿਹਾ ਗਜ਼ਵਾ ਹਿੰਦ ਸ਼ੁਰੂ ਹੋ ਗਈ, ਜੰਗ ਬਹੁਤ ਸਖਤ ਹੋਣੀ। ਆ ਜਾ ਕਿੱਦਾਂ ਤੈਨੂੰ ਚਾਹ ਦਾ ਕਿਹਾ ਤਾਂ ਤੂੰ ਜੰਗ ਲਵਾ ਕੇ ਕਹਿੰਦਾ ਤੈਨੂੰ ਕਿ ਚਾਹ ਦਾ ਕਿਹਾ ਵਾ ਤੂੰ ਸਿੱਧਾ ਕਹ ਨਹੀਂ ਪਲਾਉਣੀ, ਜੰਗ ਦਾ ਕਿੱਥੇ ਲੈ ਜਾਂਦਾ। ਮੈਂ ਕਿੱਥੇ ਲੈ ਗਿਆ ਤੂੰ ਸਾਨੂੰ? ਕਹਿੰਦੇ ਤੈਨੂੰ ਚਾਹ ਦੇ ਆਹੋ ਸਹੀ ਗੱਲ। ਸੀਰੀਅਸ ਕਹਿੰਦੇ ਕਿ ਲੈ ਕੋਈ ਖਬਰ ਨਹੀਂ ਹੈਗੀ ਕਹਿੰਦਾ। ਖਤਮ ਤੇ ਆਈਸਕ੍ਰੀਮ ਦੀ ਸੀ ਸਾਜੀ, ਤੇ ਆਈਸਕ੍ਰੀਮ ਕਿਤੇ ਮੇਰੇ ਮਾਮੂ ਨੂੰ ਮਿਲੀ ਨਹੀਂ, ਤੇ ਮੈਂ ਕਿਹਾ ਮਾਮੂ ਜੀ ਆਈਸਕ੍ਰੀਮ ਮੁੱਕ ਗਈ ਆ, ਤੇ ਉੱਥੇ ਬਹਿ ਕੇ ਨਾ ਗੱਲਾਂ ਗੁੱਲਾਂ ਕਰਨ ਲੱਗੇ ਤੇ ਇਸ ਤਰ੍ਹਾਂ ਕਰਕੇ, ਤੇ ਬੱਚਾ ਕਿ ਨਾ ਕਿਤੇ ਥੋੜੀ ਜਿਹੀ ਆਈਸਕ੍ਰੀਮ ਖਾਣ ਡਿਆ, ਤੇ ਮੈਨੂੰ ਮੇਰੇ ਮਾਮੂ ਨੂੰ ਆਈਸਕ੍ਰੀਮ ਬਹੁਤ ਪਸੰਦ ਵਾ, ਤੇ ਗੱਲਾਂ ਗੁੱਲਾਂ ਕਰਨੇ ਵੀ ਯਾਰ ਵੀ ਦੁਆ ਕਰੋ ਜੰਗਾਂ ਨਾ ਹੁਣ, ਪਹਿਲੇ ਜੰਗਾਂ ਹੁੰਦੀਆਂ ਸੀਗੀਆਂ ਹਰ ਸ਼ਾਇਦ ਛੱਡ ਜੰਗਾਂ ਗੱਲਾਂ ਕਰ ਕਹਿੰਦਾ ਬੰਬ ਸੁੱਟਿਆ ਮੈਨੂੰ ਪਤਾ ਲੱਗਾ ਓਏ ਹੋ ਰਿਹਾ ਆ ਥੋੜੀ ਆਈਸਕ੍ਰੀਮ ਚੈੱਕ ਕਰਾ ਕਹਿੰਦਾ। ਮੈਂ ਕਿਹਾ ਜੰਗ ਕਿੱਧਰ ਗਈ, ਕਹਿੰਦਾ ਛੱਡ ਤੂੰ ਆਈਸਕ੍ਰੀਮ ਦੇ ਹੁਣ ਥੋੜੀ। ਮੈਂ ਕਿਹਾ ਉਹ ਜੰਗ ਦਾ ਸਲਵਾਰ ਦਾ ਵੀ ਨਾ ਮਾਮਾ ਉਹ ਕਿੰਨੀ ਉਮਰ ਹੋਣੀ ਤੇ ਉਹਨੂੰ ਆਈਸਕ੍ਰੀਮ ਪਸੰਦ ਹੈ ਯਾਰ। ਨਹੀਂ ਦਾਣਾ ਨਹੀਂ ਨਾ ਹੈ। ਇਹਨਾਂ ਦੇ ਇਦਾਂ ਹੀ ਪੁੱਠੇ ਹੀ ਰਿਵਾਜ ਹੀ ਆ ਸਾਰੇ। ਨਹੀਂ ਉਹਦੇ ਦਾੜਾ ਨਹੀਂ ਹੋਣੀਆਂ ਨਾ, ਦੰਦ ਦਾੜਾ ਨਹੀਂ ਹੈਗੀਆਂ ਉਹਦੀਆਂ। ਤੇ ਉਹ ਇਸ ਤੋਂ ਨਹੀਂ ਨਹੀਂ ਉਸਤਾਦ ਜੀ, ਯੰਗ ਲੋਕਾਂ ਨੂੰ ਸਖਤ ਚੀਜ਼ਾਂ ਪਸੰਦ ਆ, ਬੁੱਢੇ ਲੋਕਾਂ ਨੂੰ ਨਰਮ। ਮਾਮੂ ਜੀ ਦਾੜਾ ਨਹੀਂ, ਮੇਰੇ ਚਾਚੂ ਉਹ ਮਸਲਾ ਹੈਪੀ ਰਹਿਣਗੇ ਫਿਰ ਤੁਰਨਗੇ। ਹੁਣ ਜਦੋਂ ਹਲਕਾ ਜਿਹਾ ਬੋਰ ਹੋਣਗੇ ਨਾ, ਜੋ ਦਿਲ ਕਰੂਗਾ ਮੈਨੂੰ ਹੁਣ ਕੋਈ ਬੰਦਾ ਲਾ ਕੇ ਆਵੇ ਤੇ ਓਏ ਹਾਏ ਪਹਿਲੇ ਸਾਰੀ ਦਿਨ ਫਿਰੀ ਜਾਣਾ ਵਾ, ਆ ਵੀ ਖਾ ਲੈਣਾ ਆ ਵੀ ਖਾ ਲੈਣਾ, ਐਕਟਰ ਨੇ ਖੀਰਾ ਵੀ ਕੱਟ ਕੇ ਖਾ ਜਾਣਾ ਹੈ, ਫ੍ਰਿਜ ਖੋਲਣੀ ਜੋ ਸੇਬ ਦਾ ਮਰਬਾ ਵੀ ਚੱਕ ਕੇ ਖਾ ਜਾਣਾ, ਹਰ ਚੱਕ ਖਾ ਕੇ ਜਦੋਂ ਜਾਣ ਦਾ ਟਾਈਮ ਨਾ ਉਹ ਰਕਸ਼ੇ ਦਾ 100 ਬਚਾਉਣਾ, ਹਾਏ ਹਾਏ ਲਾਤੀ ਖੜ ਗਈ ਆ, ਹਾਏ ਆ ਦਰਦ ਉੱਠ ਕੇ ਉਹ ਸਾਜਦ ਉਹ ਲਾ ਕੇ ਆ ਗਿਆ। ਮੈਂ ਕਹਿੰਦਾ ਸਾਰੀ ਦਿਹਾੜੀ ਤਾਂ ਕੀ ਕਲੀਆਂ ਪਾਈਆਂ, ਹੁਣ ਲਾਉਣ ਵਾਰੀ ਉਹ ਯਾਰ ਬਸ ਕਰ ਦੇ ਯਾਰ ਬਸ ਕਰ ਦੇ, ਲਾਇਆ ਮੇਰੇ ਕੋਈ ਤਰੀਕੇ ਨਾਲ ਵੀ 100 ਕਿਰਾਏ ਦਾ ਬਚਾਉਣਾ, ਹੋਰ ਕਿਸ ਤਰੀਕੇ ਨਾਲ ਸਾਜ ਨਹੀਂ ਲਾਇਆ। ਖਾਣ ਪੀਣ ਵਾਸਤੇ ਵੀ ਆਈਟਮਾਂ ਕਰਦੇ ਯਾਰ ਤੁਹਾਨੂੰ ਅਦਬ ਦੇ ਤੌਰ ਤੇ ਉਹਨੂੰ ਆਪ ਹੀ ਲਾਣ ਜਾਣਾ ਚਾਹੀਦਾ ਯਾਰ, ਤੁਹਾਡਾ ਚਾਚਾ। ਇਹਦਾ ਚਾਚਾ ਇਹਨਾਂ ਦੇ ਘਰ ਜਦੋਂ ਹੁੰਦਾ ਨਾ, ਜਿਹੜੀ ਇਹਨਾਂ ਦੇ ਘਰ ਚੀਜ਼ ਪੱਕੀ ਹੁੰਦੀ ਉਹੀ ਉਹਨੂੰ ਰਾਤੀ ਡਾਕਟਰ ਨੇ ਦੱਸੀ ਹੁੰਦੀ ਕਿ ਇਹ ਤੂੰ ਖਾਣੀ ਹੈ। ਔਰ ਉਹ ਬਹੁਤ ਅੱਛੀ ਹੁੰਦੀ ਸਿਹਤ ਵਾਸਤੇ। ਗੱਲ ਸਹੀ ਹੈ ਉਸਤਾਦ ਜੀ। ਠੀਕ ਹੈ, ਬਿਮਾਰ ਨਾ ਵੀ ਛੱਡਣ ਤੇ ਜਾਣਾ ਹੀ ਆ, ਤੇ ਜਿਹੜੀ ਆਈਟਮ ਪਾਉਂਦੇ ਹੋ ਕਿਉਂ ਬੜੀ ਨਹੀਂ ਬੰਦੇ। ਆਹ ਨਹੀਂ ਮੇਰੇ ਚਾਚਾ ਜੀ ਉਸਤਾਦ ਜੀ ਮੇਰੇ ਵਾਂਗੂ ਬਹਾਦਰ, ਸੀਰੀਅਸਲੀ ਅੱਜ ਤੱਕ ਹੱਥ ਦੀ ਲੜਾਈ ਨਹੀਂ ਲੜੀ ਉਹਨਾਂ ਨੇ। ਅੱਛਾ ਜੀ, ਨਹੀਂ ਗਾਲਾਂ ਹੀ। ਨਾਈਸ ਮੈਨ, ਸ਼ਰੀਫ ਆਦਮੀ। ਕਈ ਕੋ ਮੇਰਾ ਚਾਚਾ ਵਾ, ਸੀਰੀਅਸਲੀ ਏਦਾਂ ਲੱਗਦਾ ਹੁਣ ਮੇਰਾ ਆਪੂ ਹੀ ਬੈਠਾ ਵਾ। ਨਹੀਂ ਤੈਨੂੰ ਐ ਲੱਗਦਾ ਤੂੰ ਆਪ ਆ, ਕਿਉਂਕਿ ਤੇਰੀ ਵੀ ਉਹੀ ਤਬੀਅਤ ਹੈ ਨਾ, ਤੂੰ ਜ਼ਿੰਦਗੀ 'ਚ ਹੱਥ ਵਾਲੀ ਕਦੀ ਲੜਾਈ ਨਹੀਂ ਲੜੀ। ਹਾਂ ਹੁਣ ਮੇਰੇ ਜਜ਼ਬਾ ਬੜਾ ਵਾ, ਮੇਰਾ ਦਿਲ ਕਰਦਾ ਉਹ ਜਿਹੜੇ ਜੈਟ ਉਹਨਾਂ ਨੇ ਮੈਂ ਚਲਾਉਂਦਾ ਹੁੰਦਾ, ਹਾਂ ਲੇਕਿਨ ਉਸਤਾਦ ਜੀ ਜਦੋਂ ਜੱਟ ਘੁਮਾਉਂਦੇ ਨੇ ਐਂ ਕਰਕੇ, ਸਾਡੇ ਕੋਲ ਤਾਂ ਵਾਂਡੂ ਹੋਇਆ ਵੀ ਨਹੀਂ ਘੁੰਮਦਾ, ਉਹ ਐਂ ਘੁਮਾਉਂਦੇ ਆ ਜਹਾਜ਼ ਜੈਟ ਫੌਜੀ। ਠੀਕ ਹੈ ਕਿਹੜੇ ਜੈਟ ਘੁੰਮਦੇ ਆ, ਤੇ 1 to 5 ਨਹੀਂ ਘੁੰਮਣ ਦਿਆ, 1 to 5 ਜ਼ਮੀਨ ਤੇ ਚੱਲਦਾ, ਉਹ ਹਵਾ 'ਚ ਉਹਨੂੰ ਜਿੱਧਰ ਮਰਜ਼ੀ ਇੰਜ ਕਰ ਲਓ। ਨਹੀਂ ਇੰਨੀ ਸਪੀਡ ਨਾਲ ਹਾਂ ਇਹ ਵੱਡੀ ਸਿੱਧਾ ਵੀ ਕਰ ਦਿੰਦੇ ਸੀ। ਹਾਂ ਥੱਲੇ ਇੱਕ ਬੰਦਾ ਖਲੋਤਾ ਕਹਿੰਦਾ ਮੰਨ ਗਿਆ ਤੇਰੀ ਜਵਾਨ ਖੇਡ ਨੂੰ, ਮੰਨ ਗਿਆ ਤੇਰੀ ਨਹੀਂ ਤੁਸੀਂ ਜਾਓ ਨਾ ਸਰਗੋਧੇ, ਅੱਜ ਜਦੋਂ ਸਾਲ 'ਚ ਹੁੰਦਾ ਇੱਕ ਉਹ ਜ਼ਿਆਦਾ 에ਅਰ ਸ਼ੋ ਹੁੰਦਾ, ਉੱਥੇ ਵੇਖੀ ਤੂੰ ਕੈਸਾ ਨਿਜ਼ਾਮ ਹੁੰਦਾ। ਉਹ ਸਾਨੂੰ ਆਮ ਬੰਦਾ ਭਾਈਜਾਨ ਉੱਥੇ ਇਹੀ ਕੁਝ ਹੁੰਦਾ ਵਾ, ਕਰਤੱਵ ਸਲਾਹੀਅਤ, ਪਾਇਲਟਸ ਦੀ ਸਲਾਹੀਅਤ ਚੈੱਕ ਹੁੰਦੀ ਕਿ ਯਾਰ ਕੀ ਕਰਦੇ ਨੇ। ਬੜਾ ਸ਼ੌਕ ਆ ਸਾਜੀ ਦੁਬਈ ਵੀ ਹੁੰਦਾ ਔਰ ਉੱਥੇ ਵੀ ਸਾਡੇ ਜਾਂਦੇ ਨੇ। ਹਾਂ ਇਹ ਵੀ ਉੱਥੇ ਪੂਰਾ ਕਰਾਚੀ ਵੀ ਹੁੰਦਾ ਸਰ, ਬਾਹਰ ਜਗ੍ਹਾ ਤੇ ਹੁੰਦਾ। ਤੂੰ ਤਿਆਰੀ ਫੜ, ਤੈਨੂੰ ਮੈਂ ਕਹਿਤਾ ਹਾਂ ਪਾਸਪੋਰਟ ਦੇ ਦੇ ਹਾਂਜੀ ਬਸ। ਤੁਹਾਨੂੰ ਕਿਹਾ ਸੀ ਬਣੋ ਕੀ ਹੈ, ਸਭ ਰੈਡੀ ਹੈ। ਹਾਂ ਕੀ ਕਰਨਾ ਇਹਦਾ? ਇਹਨੂੰ ਦੁਬਈ ਲੈ ਕੇ ਚੱਲਾਂ ਮੈਂ, ਦੁਬਈ ਤੋਂ ਬਾਅਦ ਅੱਗੇ ਸਾਰਾ ਸੈਟਅਪ ਮੈਂ ਆਸਟ੍ਰੇਲੀਆ ਦੁਨੀਆ ਨੂੰ ਦਿਖਾਉਣਾ ਕਿ ਵੀ ਆ ਦੇਖੋ ਆਰਟਿਸਟ ਹੈ ਇੱਕ ਦੁਨੀਆ ਦੇ। ਭਾਜੀ ਤੁਸੀਂ ਆਪਣੇ ਵੀਜ਼ੇ ਤੇ ਵੀ ਕਾਟਾ ਮਰਵਾ ਲੈਣਾ ਉਹਨੂੰ ਲੈ ਕੇ। ਨਹੀਂ ਕਿਉਂ ਜੀ, ਉਹਨੂੰ ਕੀ ਗੱਲ ਆ, ਅੱਲਾ ਮਾਫੀ ਨਹੀਂ ਬਾਹਰ ਦੀ ਸਵਾਰੀ, ਉਹ ਇੱਥੇ ਦਾ ਹੀ ਹੈ। ਉਹ ਬਸ ਉਹ ਗੜਗੀਲਾ ਪਿੰਨ ਲਾਤਾ ਨਾ, ਆਪਣੇ ਤੇ ਵੀ ਕਾਟਾ ਮਰਵਾ ਲੈਣਾ ਬਸ। ਹੈ ਗੱਲ ਕਰਨ ਭੈੜਿਆ, ਤੂੰ ਗੱਲ ਨੂੰ ਸਮਝਿਆ ਕਰ। ਨਹੀਂ ਸਾਡੇ ਵੀ ਜੇ ਲੱਗੇ ਨਹੀਂ, ਸਾਡਾ ਸ਼ਨਾਖਤੀ ਕਾਰਡ ਨਹੀਂ ਉਹ ਰੈਡੀ ਤੁਹਾਡਾ
ਹਰ ਚੀਜ਼ ਰੈਡੀ ਓਕੇ ਆ। FRC ਵਗੈਰਾ ਇਹਦੇ ਕਾਗਜ਼ ਵੀ ਬਣੇ ਆ, ਕਾਪੀ ਮੋਹਰ ਲੱਗੀ ਉੱਤੇ, ਸਾਲ ਦੀਆਂ ਪੂਰੀਆਂ ਵੀ ਹੋਈਆਂ ਇਹਦੀਆਂ, ਟੋਕਨ ਵੀ ਇਹਦੇ ਕੋਈ ਸ਼ਾਰਟ ਨਹੀਂ ਤੁਸੀਂ ਸਾਡੇ ਵੀਜ਼ੇ ਪੂਜੇ ਜਿਹੜੇ ਲੱਗਣੇ ਸੀ ਉਹ 2-2 ਸਾਲ ਉਹ ਤੁਹਾਡੇ ਉਹਨਾਂ ਨੇ ਕਿਹਾ ਜੀ ਨਥੀ ਹੈ ਹਿਸਾਬ ਕਿਤਾਬ ਇਹਦਾ ਲੱਗ ਸਕਦਾ, ਮੈਂ ਪਤਾ ਕੀਤਾ ਵਾ। ਵਾਈਲਡ ਲਾਈਫ 'ਚ ਲੱਗਾ ਉਹਨੇ। ਵਾਈਲਡ ਲਾਈਫ 'ਚ ਨਹੀਂ ਲੱਗਾ ਬੇਟੇ। ਇਹਨੇ ਮਜ਼ਦੂਰ ਵਾਲੀ ਲਾਈਨ 'ਚ ਬਹਿਣਾ ਹੋਣਾ, ਮੂੰਹ ਵੱਲੋਂ ਮਜ਼ਦੂਰ ਆ ਨਾ, ਕੀ ਮੂੰਹ ਵੱਲੋਂ ਮਜ਼ਦੂਰ ਆ? ਐ ਬੈਠਾ ਜਿਹਾ ਮੂੰਹ ਆ। ਫਿਰ ਸਾਜੀ ਲਈ ਜਾ ਰਹੇ ਮਿੱਠਾ ਜੀ ਟਿਕਟ ਉਹਨਾਂ ਦੀ ਵਾਟ ਓਹੋ। ਜੇ ਮਰਜੀ ਲੈ ਜਾਣ। ਉਸਤਾਦ ਜੀ ਕਿਹੜਾ ਵੀ ਤੁਰਕੀ ਦੇ ਵੀਜ਼ੇ ਤੇ ਲੈ ਕੇ ਚੱਲੇ ਵੀ ਤੂੰ ਮੇਨ ਬਿਜ਼ਨਸ ਕਲਾਸ 'ਚ ਜਾਣਾ, ਕਿਤੇ ਲੰਕਾ ਲਮਕੂ ਕੇ ਲਈ ਜਾਣਾ ਤੈਨੂੰ, ਕਿਤੇ ਉੱਤੇ ਛਾਤੇ ਭਾਲਣਗੇ ਇਹੀ ਆ। ਛਾਤੇ ਬਾਦ ਭਾਈਜਾਨ ਫਲੈਟਾਂ ਜਾ ਰਹੀਆਂ ਨੇ, ਅੱਲਾ ਮਾਫੀ ਦਵੇ, ਫਲੈਟਾਂ ਜਾ ਰਹੀਆਂ ਨੇ 352 ਬੱਸਾਂ ਵਾਲਾ ਹਿਸਾਬ ਹੋਇਆ ਪਿਆ ਫਲੈਟਾਂ ਦਾ। ਹਾਂਜੀ ਬੈਠੇ ਨੂੰ ਹਾਂਜੀ, ਯਾਨੀ 2-4 ਵੱਧ ਦੀ ਗੁੰਜਾਇਸ਼ ਕਿਤੇ ਕੱਢ ਲੈਣੇ, ਯਾਨੀ 150 ਸਵਾਰੀਆਂ ਬੈਣੀਆਂ ਤੇ 155 ਲੈ ਗਏ ਨੇ ਐ ਟੈਪ। ਤਿੰਨਾਂ ਦੀ ਸੀਟ ਤੇ 5 ਬੈਠੇ ਆ। ਨਹੀਂ ਤਿੰਨ ਤਾਂ ਨਹੀਂ ਬੈਠੇ, ਲੇਕਿਨ ਜਹਾਜ਼ ਹੁੰਦਾ 1-2-4-5 ਦਾ ਗੁੰਜਾਇਸ਼ ਹੁੰਦੀ ਹੈ ਨਹੀਂ ਨਾਲੇ ਫੁੱਲ ਤੋਂ ਬਾਅਦ ਵੀ। 2,58,000 ਰੁਪਏ ਦੀ ਮੈਂ ਟਿਕਟ ਦੇਖੀ ਮਤਲਬ ਹਾਂ 2,70,000 2000 288 ਜਿਹੜੀ 60-70 ਹਜ਼ਾਰ ਜਿਹੜੀ 60-70 ਕਾਦੀ ਤਿੰਨ ਗੁਣ ਦੁਬਈ ਦੀ। ਉਹ ਨਹੀਂ ਉਸਤਾਦ ਓਏ ਹਾਂਜੀ ਕੀਤੇ ਜੀ ਏਦਾਂ ਹੀ ਹੈ। ਹਾਂ ਵੈਸੇ ਜੋ ਮਾਹੌਲ ਹੈ ਉਹ ਰਿਸਕੀ ਹੈ। 2.5 ਲੱਖ ਰੁਪਏ ਦੀ ਯੂਕੇ ਦੀ ਟਿਕਟ ਹੁੰਦੀ ਆ। ਲੱਖ ਰੁਪਏ ਦੀ ਉਸਤਾਦ ਜੀ। ਆਹੋ। ਅੱਛਾ ਹੁਣ 10,000 ਰੁਪਏ ਦੀ ਕਰਾ ਕੇ ਦਿੱਤੀ ਦੋ। ਹਾਂ ਭਾਈ ਸਲਮਾਨ ਹਾਲਾਤ ਨਾਰਮਲ ਵੀ ਹੋ ਗਏ, ਇਹ ਨਾ ਹੁਣ ਦੁਬਈ ਸਾਹਿਬ ਹੁਣ ਇੱਥੇ ਟਿਕਟ ਅੜਾ ਲੈਣ ਨਹੀਂ, ਇਹ ਦੁਬਈ ਸਾਹਿਬ ਨਹੀਂ ਅੜਾਉਂਦੇ, 에ਅਰਲਾਈਨਾਂ ਅੜਾਉਂਦੀਆਂ ਨੇ। ਤੇ 에ਅਰਲਾਈਨ ਕੇ 에ਅਰਲਾਈਨਾਂ ਨੂੰ ਪਿਛਲੇ ਹਫਤਾ ਨੁਕਸਾਨ ਥੋੜਾ ਹੋਇਆ, ਅੱਗੋਂ ਹੁਣ ਉਹਨਾਂ ਦਾ ਨਹੀਂ ਉਸਤਾਦ ਜੀ ਅਸਲ 'ਚ ਹੋਇਆ ਇਸ ਤਰ੍ਹਾਂ ਵਾ ਕਿ ਜਿਹੜੀਆਂ ਡਿਲੇ ਹੋਈਆਂ ਨਾ ਉਹਨਾਂ ਦੀ ਵਜ੍ਹਾ ਤੋਂ ਸਾਰੇ ਪੈਕ ਆ, ਭਾਜੀ ਉਹਨਾਂ ਦੇ ਵੇ ਤੋਂ ਪੈਕ ਹੈ, ਜਿਹੜੀਆਂ ਡਿਲੇ ਹੋਈਆਂ ਉਹਨਾਂ ਨੂੰ ਪੈਸੇ ਕਈਆਂ ਨੂੰ ਉਹਨਾਂ ਨੂੰ ਵਾਪਸ ਦੇਣੇ ਪਏ ਆ। ਸਾਰਾ ਕੁਝ ਹਿਸਾਬ ਕਿਤਾਬ ਇਹ ਉਹ ਹਰ ਚੀਜ਼। ਤੇ ਉਹ ਇਸ ਤੋਂ ਜ਼ਰਾ ਨਹੀਂ ਹੁਣ ਤੁਸੀਂ ਇੰਨੀ ਮਹਿੰਗੀ ਤਾਂ ਕਤਰ ਦੀ ਵੀ ਨਹੀਂ ਹੈਗੀ। ਉਹ ਯਾਰ ਉਹ ਯਾਰ ਹਾਲਾਤ ਤੇ ਵੇਖ ਲੈ, ਕਿਹੜੇ ਇਹਨਾਂ ਹਾਲਾਤਾਂ ਦੀ ਗੱਲ ਕਰ ਰਹੇ ਉਹਨਾਂ ਨੇ ਕੋਈ ਨਾਰਮਲ ਰੇਟ ਨਹੀਂ ਕੱਢ ਦਿੱਤਾ। ਫਿਰ ਜਹਾਜ਼ ਚੜਾਉਣੀ ਨਾ ਹਾਲਾਤ ਵੇਖੋ, ਤੁਹਾਨੂੰ ਬਿਠਾਉਣ ਤੋਂ ਬੱਸਾਂ 'ਚ ਦੂਰ ਲੈ ਜਾਣ, ਸਰਹੱਦੋਂ ਬਾਹਰ ਇਧਰੋਂ ਜੇ ਕਰਾਚੀ ਵਾਲੀ ਸਾਈਡ ਤੇ ਉੱਥੋਂ ਜਹਾਜ਼ ਚੜਾ ਲੈਣ, ਪੈਸੇ ਤਾਂ ਘਟਾਉਣ। ਹਰ ਪਾਸੇ ਹੀ ਹੈ। ਹੁਣ ਉਸਤਾਦ ਜੀ ਸਾਰੇ ਆਪਸ ਚ ਐਵੀਏਸ਼ਨ ਵਾਲੇ 에ਅਰਲਾਈਨਾਂ ਵਾਲੇ ਗੱਲਾਂ ਕਰਨ ਦੇ ਕਿ ਜਦੋਂ ਦੀ ਜੰਗ ਲੱਗੀ ਸਵਾਰੀ ਨਹੀਂ ਹੈ, ਉਹਨਾਂ ਦੇ ਵੀ ਤੇ ਮੁਸ਼ਕਲ ਟਾਈਮ ਮੁਸ਼ਕਲ ਹਾਂ। ਜਿਹੜਾ ਹੁਣ ਫੇਰਾ ਜਾ ਰਿਹਾ ਭਰ ਕੇ ਹੀ ਜਾ ਰਿਹਾ ਵਾ, ਖਾਲੀ ਨਹੀਂ ਜਾ ਉਹ ਰਿਹਾ। ਯਾਰ ਇਹ ਟ੍ਰਾਂਜੈਕਸ਼ਨਾਂ ਨੂੰ ਕੁੜੀਆਂ ਇਹ ਸਫ਼ਰ ਚੱਲਣੇ ਜਿਹੜਾ ਦੇਖਣਾ ਫਿਰ ਰਲ ਕੇ ਉਹੀ ਵਿੱਚ ਹੀ ਐਵੇਂ। ਹੁਣ ਥੋੜਾ ਵਕਤ ਬਾਅਦ ਸੀਜ਼ਨ ਵਾ, ਥੋੜਾ ਹਾਲਾਤ ਡਾਊਨ ਹੋਏ ਤਾਂ ਟਿਕਟ ਮਹਿੰਗੀ ਕਰਤੀ, ਸਾਰੇ ਨੇ ਕਰਤੀ। ਇਦਾਂ ਹੀ ਹੁੰਦਾ ਵਾ। ਇਦਾਂ ਹੀ ਹੁੰਦਾ। ਇਹ ਤਾਂ ਫਿਰ ਯਾਰ ਮੁਨਾਫਾਖੋਰੋਂ ਕੋਈ ਖਿਲਾਫ ਸਾਡੀ ਨਿਕਲੋ। ਡਿਮਾਂਡ ਸਪਲਾਈ ਹੈ ਨਾ, ਸਪਲਾਈ ਡਿਮਾਂਡ, ਕਿਸੇ ਚੀਜ਼ ਦੀ ਡਿਮਾਂਡ ਜ਼ਿਆਦਾ ਉਹਦੀ ਸਪਲਾਈ ਘੱਟ ਆ ਤੇ ਉਹਦੇ ਪੈਸੇ ਜ਼ਿਆਦਾ ਹੋਣਗੇ ਕਿਸੇ ਚੀਜ਼ ਦੀ। ਇੱਥੇ ਸਲਮਾਨ ਸਾਹਿਬ ਜਹਾਜ਼ ਨੂੰ ਕੋਈ ਗੋਲੀ ਕੋਈ ਗੋਲਾ ਕੋਈ ਆਈਟਮ ਵੱਜ ਜਾਵੇ, ਉਹਨਾਂ ਦਾ ਤੇ ਗਿਆ ਨਾ 25-30 ਕਰੋੜ ਰੁਪਏ ਦਾ ਜਹਾਜ਼, ਹੈ 25-30 ਕਰੋੜ ਰੁਪਏ ਦਾ, ਸਹੀ ਗੱਲ। ਡਾਲਰ ਦਾ ਉਹ ਇਹਨਾਂ ਦੇ ਆ ਨਹੀਂ ਮਹਿੰਗਾ ਹੈਗਾ ਜਿੰਨਾ ਆ ਇੱਥੇ ਲੱਗਾ ਜਿਹੜਾ। ਡਾਲਰ 25 ਕਰੀਬ। ਜਾਣਾ ਕਿਹੜੇ ਜਹਾਜ਼ 'ਚ ਸਹੀ ਉਹ ਵੀ ਜਿਹੜਾ ਅੱਛੀ ਪਲੇਨ ਹੋ ਹੈ? ਅੱਛੀ ਪਲੇਨ ਹੋ ਭਾਜੀ ਪਹਾੜੀ ਗਰਾਊਂਡ ਵਾਲੇ ਜਹਾਜ਼ 'ਚ ਬਹਿ ਜਾਓ। ਸਾਜੀਆਂ ਨਹੀਂ ਜਾਣਾ, ਸਾਜੀਆਂ ਦੀ ਮੁਹੱਬਤ ਆ। ਉਹ ਕਿੜਕੀ ਲਾਗੇ ਵੀ ਕਈ ਵਾਰੀ ਗਿਆ ਵਾ, ਹਾਂ ਦੁਬਈ ਗਿਆ, ਸ਼ਾਰਜਾ ਗਿਆ। ਨਹੀਂ ਖਿੱਚਿਆ ਗਿਆ ਬਾਹਰ ਨੂੰ। ਲੈ ਮੈਂ ਤੈਨੂੰ ਕਹਿ ਰਿਹਾ ਨਹੀਂ ਖਿੱਚਿਆਗਾ, ਉੱਥੇ ਜਾ ਕੇ ਪਰਫਾਰਮ ਕਰਕੇ ਸਾਰਾ ਫਿਰ ਕੇ ਆਇਆ ਕਿੜਕੀ। ਪਏ ਉੱਥੇ ਤੇ ਸਾਜੀ ਸ਼ੋ ਪਏ ਉੱਥੇ ਦੇ। ਇੰਟਰਨੈਸ਼ਨਲ ਫਿਰ ਹਾਂ ਭਾਜੀ ਕਰਟਸ ਹਾਂਜੀ। ਗੱਡੀ ਰੱਖੀ ਸੀ ਉਹਨਾਂ ਨੇ, ਇਸ ਤੋਂ ਪਹਿਲਾਂ ਵਾਲਾ ਮਾਡਲ। ਹਾਂਜੀ ਤੁਸੀਂ ਕੀ ਸਮਝਦੇ ਅੰਗੜ ਕੀ ਲਸਾ? ਡਾਲਫਿਨ ਸ਼ੋ ਦੇ ਵਿੱਚ ਹੁੰਦਾ ਏ। ਹਾਂਜੀ ਹਾਂ ਹਾਂ ਇਹ ਨੱਕ ਐਵੇਂ ਨਹੀਂ ਥੱਲੇ ਹੋਇਆ, ਉਹ ਜਿਹੜੀ ਕੁੜੀ ਨੂੰ ਇੰਜ ਚੁੱਕ ਕੇ ਲਿਆਉਂਦਾ ਤਾਂ ਉਹਨੇ ਫੇਰਤਾ। ਡਾਲਫਿਨ ਸ਼ੋ ਹੁੰਦਾ ਉਹਨਾਂ ਦੀ, ਡਾਲਫਿਨ ਦੋ ਇੱਕ ਦੋ ਘਟ ਜਾਂਦੇ ਫਿਰ ਉਹ ਕਹਿੰਦੇ ਗੜਗੀਲੇ ਆ ਜਾ। ਨਹੀਂ ਤੁਹਾਡੇ ਕੋਲ ਕਲਟਸ ਆਇਆ ਸੀ। ਇਹ ਡਾਲਫਿਨ ਮੌਲਾ ਵਾ। ਗੱਡੀ ਹੈ ਸੀ ਮਹਿਰਾਨ ਸੀ, ਸਾਜੀਆਂ ਨੂੰ ਵੇਖੀ ਸੀ ਮੇਰੇ। ਹਾਂ ਇਹ ਤਾਂ ਕਿਤੇ ਉਸਤਾਦ ਜੀ ਉੱਥੇ ਗਏ ਨੇ, ਗਲੋਬਲ ਵਿਲੇਜ ਚ ਕਈ ਲੈ ਕੇ ਸ਼ੁਰੂ ਹੋ ਗਏ। ਯਾਰ ਇਸ ਬੰਦੇ ਦੇ ਕੋਲ ਮੈਂ ਤੁਹਾਨੂੰ ਦੱਸਾਂ ਨਾਜ਼ਰੀਨ, ਚੰਗਾ ਭਲਾ ਅੱਛਾ ਡਰਾਈਵਰ ਸੀ। ਇਹਨੇ ਪਿਕਅਪ ਲੈ ਲਈ ਇੱਕ, ਪਤਾ ਨਹੀਂ ਕਿਹੜੀ 1900 ਕਿੰਨੇ ਮਾਡਲ ਹਾਈਐਸ ਵੈਗਨ ਲੈ ਲਈ ਇਹਨੇ, 6 ਮਹੀਨੇ ਚਲਾਈ ਹੈ, ਸਾਰੀ ਡਰਾਈਵਿੰਗ ਭੁੱਲ ਗਈ ਇਹਨੂੰ। ਉਹ ਕਿਉਂ? ਆਹ ਜਿਹੜੀਆਂ ਲੋਕਲ ਚੱਲਦੀਆਂ ਹਾਂਜੀ ਬੇੜਾ ਗਰਕ ਹੋ ਗਿਆ, ਡਰਾਈਵਿੰਗ ਸਾਰੀ ਜ਼ੀਰੋ ਤੇ ਆ ਗਈ। ਉਹ ਕਿਉਂ ਲਈ ਤੁਸੀਂ? ਵੈਸੇ ਸਵਾਰੀਆਂ ਚਲਾਉਣ ਵਾਸਤੇ ਕਮਾਈ ਵਾਸਤੇ। ਮਤਲਬ ਲੰਬਾ ਵੀ ਕਿ ਹਾਂਜੀ ਨਹੀਂ ਹਾਂਜੀ ਕੁਝ ਬਚਿਆ ਮੁਚਿਆ ਕਿ ਬੱਚੇ ਬਚਦਾ ਸੀ, ਅੱਛਾ ਇੱਧਰ ਬਚਦਾ ਸੀ, ਹਰ ਕੋਈ ਮਸੀਂ ਬਚਦਾ ਸੀ। ਬਸ ਸਾਰੀ ਦਿਹਾੜੀ ਬਚਦਾ ਸੀ। ਹਾਂਜੀ ਹਾਂ ਜਿਹੜਾ ਵੀ ਮਤਲਬ ਅੱਗੋਂ ਆ ਕੇ ਮਸੀਂ ਬਚਦਾ ਸੀ ਹਰ ਕੋਈ। ਆਹੋ ਅੱਛਾ ਅੱਲਾ ਇਹਦੇ ਬੰਦੇ ਨੂੰ ਸਵਿਕ ਕਾਰ ਵੀ ਦੇ ਦੇਵੇ ਨਾ, ਇਦਾਂ ਦੇ ਬੰਦੇ ਦਾ ਇਹੀ ਜ਼ੇਨ ਹੁੰਦਾ ਚਲ ਸਕੂਲ ਦੇ ਬੱਚੇ ਵੀ ਲਾ ਆਹੋ ਲਾਂਗੇ। ਆਪਣੀ ਲੋ ਕਮਾਈ ਇਹਨੇ ਕੀਤੀ, ਫਿਰ ਉਹ ਪਤਾ ਨਹੀਂ ਕੀ ਉਹਦਾ ਬਣਿਆ, ਕੀ ਕਰਦਾ ਸੀ ਉਹਦੇ ਤੇ। ਬਾਬੇ ਵੇਖੀ ਸਾਜੀ ਨਹੀਂ ਉਹ ਲਈ ਕਾਤੋਂ ਸੀ, ਲਈ ਕੰਮ ਦੀ ਲਈ ਸੀ ਸਾਜੀ। ਮੰਡੀ ਲਾਈ ਹੋਣੀ ਉਹ ਮੰਡੀ। ਕਿਹੜਾ ਕੰਮ ਬੱਚੇ। ਸਾਡੀ ਸਵਾਰੀਆਂ ਸੂਰੀਆਂ ਸਕੂਲ ਦੇ ਬੱਚੇ ਲਾਉਣ ਚਾਹੀਦੇ ਸੀ। ਹਾਂ ਫਿਰ ਸਵੇਰੇ ਮੰਡੀ ਲੱਗੀ ਹੋਈ ਸੀ,
ਹਾਂ ਮੰਡੀ ਵਾਲਾ ਸਮਾਨ ਉੱਤੇ ਹੁੰਦਾ ਸੀ ਸਾਰਾ। ਮੰਡੀ ਵਾਲੇ ਜਿਹੜੇ ਗਲੀਆਂ ਮਹੱਲੇ ਸਬਜ਼ੀ ਨਹੀਂ ਵੇਚਦੇ, ਉਹ ਮੇਰੇ ਲੱਗੇ ਹੋਏ ਸੀ ਸਵਾਰੀਆਂ। ਹਾਂ ਫਿਰ ਉਸ ਤੋਂ ਬਾਅਦ ਮੈਂ 8 ਵਜੇ ਸਕੂਲ ਦੇ ਬੱਚੇ ਚੁੱਕਦਾ ਸੀ 7 7:30 ਵਜੇ ਤੱਕ। ਬੜਾ ਅੱਛਾ ਕੰਮ ਹੈ ਕਾਲਜ ਉਹ ਸਕੂਲ ਬੱਚੇ ਤੂੰ ਚੁੱਕਦਾ ਸਕੂਲੋਂ ਸਾਜੀ ਜੀ ਬਗੈਰ ਤਾਂ ਲੋਕਾਂ ਦੇ ਛੋਟੇ ਛੋਟੇ ਬੱਚੇ ਪੜਨ ਜਾਂਦੇ, ਤੂੰ ਚੁੱਕ ਲੈਣਾ ਓਏ। ਯਾਰ ਸਕੂਲ ਛੱਡਣ ਲਈ ਸਾਜੀ ਸਕੂਲ ਛੱਡਣ ਜਾਈਦੇ ਬਾਅਦ ਚੋਂ 1 ਇਹ ਵਜੇ। ਲੈਂਗੁਏਜ ਬੜੀ ਅਜੀਬ ਆ। ਮੈਂ ਜੀ ਸਵੇਰੇ ਬੱਚੇ ਚੁੱਕਣੇ 8 ਵਜੇ। ਹਾਂ ਪੰਜਾਬੀ ਟੈਪ ਆ ਨਾ। ਇੰਨੀ ਗੱਲ ਕੀਤੀ ਗ੍ਰਿਫਤਾਰ ਹੋ ਗਿਆ। ਆਹੋ ਬਾਹਰ ਕਹਿੰਦਾ ਭਾਜੀ ਮੈਂ ਫਿਰ ਨਹੀਂ ਚੁੱਕੇ ਗਏ। ਨਹੀਂ ਸਾਜੀ ਮੈਂ ਬੱਚੇ ਵੇਲੇ ਚੁੱਕਦਾ ਸੀ, ਸਕੂਲ ਛੱਡਣ ਜਾਂਦਾ। ਨਹੀਂ ਛੱਡੋ, ਗੱਡੀ ਇਦਾਂ ਦੀ ਸੀ ਜਦੋਂ ਦੀ ਜਿਸ ਬੰਦੇ ਨੇ ਉਹਨੂੰ ਗੱਡੀ ਲਾਈ ਉਹ ਮਹੀਨੇ 'ਚ 3 ਦਿਨ ਹੀ ਬੱਚਾ ਸਕੂਲ ਜਾਂਦਾ ਸੀ। ਬਾਕੀ 27 ਦਿਨ 2.5 ਘੰਟੇ ਬਾਅਦ ਖੱਜਲ ਹੋ ਕੇ ਵਾਪਸ ਹੀ ਆਇਆ। ਯਾਰ ਮੈਂ ਵਾਕਿਆ ਦੱਸਦਾ, ਫੇਲ ਕਰਾਏ ਆ ਗੱਡੀ ਵਾਪਟਾ ਸਿਟੀ ਮੈਂ ਬੱਚੇ ਲੈਣ ਗਿਆ ਵਾਂ ਤੇ ਬੱਚੇ ਸਾਰੀਆਂ ਕੋਠੀਆਂ ਦੇ ਬੱਚੇ ਮੈਂ ਬਿਠਾ ਲਏ ਆ। ਕੋਠੀਆਂ ਵਾਲੇ ਆਹੋ ਗੱਲ ਤੇ ਮਜ਼ਾ ਲੈ ਗੱਲ ਤੇ ਬੱਚੇ ਭਾਲੇ ਆ। ਤੇ ਮੈਂ ਕਿਹਾ ਚਲੋ ਹੁਣ ਚਲੀਏ। ਤੇ ਮੈਂ ਇੱਥੇ ਕਨਾਲ ਰੋਡ ਤੇ ਸੀ ਆਪਣਾ ਜਿਹੜਾ ਨਿੱਕਾ ਮਾਰਾਬਾ ਹੋਟਲ, ਉਹਦੇ ਲਾਗੇ ਸਕੂਲ ਸੀ ਉਹਦਾ ਬਿਗਨੋਸ ਤੇ ਇੱਕ ਸਕੂਲ, ਉੱਥੇ ਬੱਚੇ ਲਾਉਣੇ ਆ। ਤੇ ਹੁਣ ਉਹ ਝੁਮਰੇ ਤੋਂ ਅੱਗੇ ਆ ਨਹਿਰ ਤੇ ਜਾ ਕੇ ਵਾਪਟਾ ਸਿਟੀ ਜਿੱਥੇ ਹੈਗਾ, ਗੱਡੀ ਆ ਰਹੀ ਹੈ ਤੇ ਸਾਜੀ ਅੱਗੇ ਆ ਕੇ ਨਾ ਮੇਰੀ ਹੁਣ ਗੈਸ ਮੁੱਕ ਗਈ। ਸੀਐਨਜੀ ਤੇ ਸੀ। ਹੁਣ ਗੱਡੀ ਰਾਮ ਨਾਲ ਉਹਦੀ ਚ ਨਾ ਇੰਨੀ ਗੱਲ ਹੁੰਦੀ ਸੀ, ਰਾਮ ਨਾਲ ਤੁਰੀ ਲੈਂਦੀ ਸੀ। ਸਾਜੀ ਜੀ ਅੱਗੇ ਆਈ ਹੈ ਤੇ ਉਹਦੀ ਨਾ ਬ੍ਰੇਕ ਫੇਲ ਹੋ ਗਈ। ਓਏ ਹੋਏ ਹੋਏ। ਗੱਡੀ ਮੈਂ ਸਾਈਡ ਤੇ ਲਾਈ ਸਾਜੀ। ਹੁਣ ਮੈਂ ਫੋਨ ਕਰ ਰਿਹਾ ਵੀ ਸਕੂਲ ਫੋਨ ਕੀਤਾ ਉਹਨੂੰ ਕਹਿੰਦਾ ਟੀਚਰ ਇੱਥੇ ਹੀ ਭੇਜ ਦਿਓ ਜ਼ਰਾ, ਮੈਨੂੰ ਦੇਰ ਹੋ ਜਾਏਗੀ ਇੱਥੇ ਇਹਨੂੰ ਭਾ ਜਾਵੇ। ਬੱਚੇ ਮੋਟਰ 'ਤੇ 10 ਕਲਾਸ ਵਜ ਕੇ ਸਾਰੇ ਬੱਚੇ ਗੱਡੀ 'ਚ ਆ। ਲੈ ਨਾ ਮੇਰਾ ਕੋਈ किसी ने राब्ता हो रहा न लेना देना। बच्चे सारे बोले अंकल हमने जाना है। कैसी गाड़ी है आपकी? मैं अपने पापा को बोलेंगे ये गाड़ी नहीं हमें चाहिए। मैं कहा पुत्र कल मैं बदला लिया होनी है, मेहरबानी है, मेरा काम ਕੱਲੇ ਬੱਚੇ ਤੇ ਤਰਲੇ उर्दू च ਕਰ। मेरा काम है तुसी खराब कर देना। ਤੁਹਾਡੀ ਮਿਹਰਬਾਨੀ ਤੁਸੀਂ ਨਾ ਥੋੜਾ ਸਬਰ ਕਰੋ, ਮੇਰਾ ਪੁੱਤ ਗੱਡੀ ਆ ਰਹੀ। ਮੈਂ ਸਕੂਲ ਫੋਨ ਕਰਤਾ ਵਾ, ਗੱਡੀ ਆਈ ਭਾਈ। ਮਗਰ ਉਹਨਾਂ ਨੇ ਸਭ ਬੱਚੇ ਸ਼ਿਫਟ ਕੀਤੇ। ਮੈਂ ਉਹ ਡਰਾਈਵਰ ਨੂੰ ਉਹ ਗੱਡੀ ਆਪਣੇ ਵਾਲੀ ਦਿੱਤੀ, ਉਹਦੇ ਲਈ ਗੱਡੀ ਲਿਜਾ ਕੇ ਸਕੂਲ ਲੈ ਗਿਆ। ਮੈਂ ਜਾ ਕੇ ਬੱਚੇ ਲਾਏ। ਮੈਡਮ ਮੈਨੂੰ ਕਹਿੰਦੀ ਆਪ ਦਫ਼ਤਰ में ਆਏ। ਮੈਂ ਹੁਣ ਦਫ਼ਤਰ 'ਚ ਸਾਜੀ ਪੱਕੀ ਹੋਈ ਫੁੱਲ ਗੁੱਸੇ 'ਚ ਮੇਰੇ ਨਾਲ। ਤੇ ਉਹਨੇ ਮੇਰੇ ਨਾਲ ਵੇਖਿਆ ਤੇ ਮੈਂ ਹੁਣ ਇੰਝ ਵੇਖਣਾ ਤੇ ਮੈਂ ਸਹਿਮਿਆ। ਤੇ ਉਹਨੇ ਮੇਰੇ ਨਾਲ ਵੇਖਿਆ ਤਾਂ ਉਹਦਾ ਹਾਦਸਾ ਨਿਕਲਿਆ। ਕਹਿੰਦੀ थी यार बेटा ये बताइए बच्चे लेट क्यों हुए? मैं कहा मैडम वो गैस मुक गई। कहती तेन नहीं पता बच्चे स्कूले ले जाने होंगे, ਹਾਂ ਤੁਸੀਂ ਇਹਨੂੰ ਗੈਸ ਪਵਾ ਗਿਆ ਸਿਲੰਡਰ 'ਚ। ਹਾਂ ਠੀਕ ਹੈ। ਮੈਂ ਕਿਹਾ ਫਿਰ ਬ੍ਰੇਕ ਫੇਲ ਹੋ ਗਈ ਸੀ। ਬਹੁਤ ਅੱਛੇ। ਕਹਿੰਦੀ ਗੱਡੀ ਨਹੀਂ ਤੈਨੂੰ ਸਾਨੂੰ ਤੇਰੀ ਚਾਹੀਦੀ, ਕੋਈ ਹੋਰ ਗੱਡੀ ਕੱਲ ਜਾਏਗੀ। ਹਾਏ 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 ਤੂੰ ਐਡੀ ਨਾ ਮਾਲੂਮ ਜੀ ਮਕੂਲ ਜੀ ਗੱਡੀ ਕਾਤੋਂ ਲੈ ਯਾਰ ਫਿਰ ਹੋ ਜਾਂਦੇ ਨੇ ਸਿਲੰਡਰ ਚੰਗੀ ਭਲੀ ਇਹ ਕੰਮ 'ਚ ਖਰਾਬੀ ਹੋ ਬਾਜ਼ ਜਾਂਦੀ ਹੈ। ਇੱਕ ਬੱਚੇ ਦੀ ਕਿੰਨੀ ਮਹੀਨੇ ਦੀ ਫੀਸ ਹੁੰਦੀ ਹੈ? ਸਾਜ ਵੀ ਇੱਕ ਬੱਚੇ ਕੋ ਮਿਲਣਾ ਸੀ 3000 ਰੁਪਏ ਸਿਰਫ ਸਿਰਫ। ਮਹੀਨੇ ਦਾ? ਸਤਾਂ ਜੀ ਲਾ ਕੇ ਲੈ ਕੇ ਆਉਣੇ ਜਾਣਾ ਛੱਡ ਕੇ ਵੀ ਆਉਣਾ? ਆਹ ਨਾਲ ਹੀ ਹੈਗਾ ਸਾਜੀ ਦਾ ਸਫਰ ਹੀ ਸੀ ਹੈਗਾ। ਮੈਨੂੰ 1 ਕਿਲੋ 2 ਕਿਲੋਮੀਟਰ ਲੱਗਦਾ ਸੀ। ਕਿੰਨੇ ਬੱਚੇ? ਬੱਚੇ ਫੁੱਲ ਵੈਗਨ ਭਰੀ ਹੁੰਦੀ ਸੀ। ਕਿੰਨੇ ਦੇ ਸੀ? ਮੈਂ ਉਹਦੇ ਵਿੱਚ ਮੈਂ ਕੋਈ 40 ਕੁ ਬੱਚੇ ਲੈ ਜਾਂਦਾ ਸੀ ਸਰ। ਓਏ ਉਹ ਮੇਰੀਆਂ ਤਕਦੀਰੇ ਉਹ 15 ਸੀਟਰ Pick up 'ਚ। ਸੀਟਰ ਆ 15 ਸੀਟਰ ਉਹ ਕਿਹੜੀ 15 ਸੀਟਰ? ਸਾਜੀ ਇੱਕ 4 ਵਾਲੀ ਸੀਟ ਦੇ ਉੱਤੇ 7-8 ਬੱਚੇ ਬਹਿ ਜਾਂਦੇ ਸੀ। ਨਿੱਕੇ ਨਿੱਕੇ? ਹਾਂਜੀ ਉਹ ਯਾਰ 10 ਬੱਚੇ ਵੀ ਬਹਿ ਜਾਂਦੇ 4 ਵਾਲੀ ਸੀਟ 'ਚ। ਉਹ 40 ਬੱਚੇ ਨੂੰ ਤਾਂ ਆਪਣਾ ਸਕੂਲ ਪਾ ਸਕਦਾ ਸੀ। ਯਾਰ 10 ਬੱਚੇ ਇੱਕ ਲਾਈਨ 'ਚ ਬਹਿ ਜਾਂਦੇ ਸੀ। ਉਹ ਸਾਰੀਆਂ 4-4 ਵਾਲੀਆਂ ਲਾਈਨਾਂ ਸੀ। ਅੱਛਾ ਯਾਰ 40 ਬੱਚੇ ਹੋਣ ਤੇ ਸੱਤੂ 3000 ਰੁਪਏ ਹੋਵੇ ਇੱਕ ਬੱਚੇ ਦਾ। 4 ਸੀ 12 1,20,000 ਹੋ ਗਿਆ। ਹਾਂਜੀ ਸਰ। ਫਿਰ ਮੰਡੀ ਵੀ ਜਾਣਾ। ਮੰਡੀ ਵਾਲਾ ਮੰਡੀ ਵਾਲਾ ਕਿਹੜਾ ਸਾਈ ਲੈਦਾ? ਉਹ ਸਵੇਰ ਲਾ ਬਾਜ ਕਾਜ ਜਦੋਂ ਮੰਡੀ ਦਾ ਸਮਾਨ ਚੁੱਕਦਾ ਸੀ ਨਾ ਇੰਜ ਕਰਕੇ ਭਰੀਆਂ ਚੁੱਕਣੀਆਂ ਥੱਲੋਂ ਵਿੱਚ 2-3 ਬੱਚੇ ਨਿਕਲਾਉਣੇ ਸਕੂਲ ਵਾਲੇ ਬੱਚੇ ਬੱਚੇ ਨਹੀਂ ਇਹ ਝਾੜਦਾ ਨਹੀਂ ਸਹੀ ਤਰ੍ਹਾਂ ਬੈਗ ਬੱਚੇ ਸਕੂਲੋਂ ਹੀ ਨਿਕਲਦੇ ਸੀ ਸਿਰਫ ਕਿੰਨਾ ਝਾੜਦਾ ਨਹੀਂ ਸੀ ਸਹੀ ਤਰ੍ਹਾਂ ਬੈਗ। ਸਿੱਧੇ ਹੋਈ ਵਿੱਚ ਸਾਰੀ ਰਾਤ 3 ਵਜੇ ਉੱਠਣਾ। ਸਿੱਧੇ ਪਹਿਲੇ ਰਾਤ ਹੈ ਸਿੱਧੇ ਬੱਚੇ ਬਣੇ ਗੱਡੀ ਤੋਂ ਉਹਨਾਂ ਨੂੰ ਮੰਡੀ ਲੈ ਜਾਣਾ। ਉਹਨਾਂ ਨੇ ਕਹਿਣਾ ਮੈਂ ਵਾਪਸੀ ਤੇ ਲਾ ਦਾਂਗਾ ਤੇ ਆਲੂਆਂ ਦੀ ਬੋਰੀ ਦੀ ਜਗ੍ਹਾ ਬੱਚੇ ਲਾਉਣੇ ਤੇ ਸਕੂਲੇ ਆਲੂ ਲਾਉਣੇ। ਸਾਡੀ ਬੱਚੇ ਮੰਡੀ ਲੈ ਜਾਣੇ ਬੱਚੇ ਨੇ ਪੱਗਾ ਪੱਗ ਬੋਲੀ ਦਿੰਦੇ ਉਹਨਾਂ ਤੇ ਆ 70 80 90 100 ਨਹੀਂ ਨਹੀਂ 11 ਵਜੇ ਡਰਾਮਾ ਸ਼ੁਰੂ ਹੁੰਦਾ ਸੀ। ਰਾਤ 1 ਵਜੇ ਤੱਕ ਥੀਏਟਰ। ਥੀਏਟਰ ਜਿੱਦਾਂ ਸ਼ੋਅ ਮੁੱਕਿਆ ਆਪਣੇ ਘਰ ਜਾ ਕੇ ਸੌਂ ਗਏ। 3 ਵਜੇ ਉੱਠਣਾ ਵਾ। ਠੀਕ ਹੈ। ਉੱਠਿਆ ਬਿਸਤਰੇ 3 ਵਜੇ ਉੱਠਿਆ। 3:30 ਵਜੇ ਤੱਕ ਬਾਅਦ 4 ਵਜੇ ਤੱਕ ਸਟਾਫ ਦੇ ਮੈਨੇਜ ਕਰ ਗੱਡੀ ਜਿੱਥੇ ਤੇ ਸਵਾਰੀ ਹੁੰਦੀ ਸਵਾਰੀਆਂ ਮੰਡੀ ਵਾਲੀਆਂ ਚੁੱਕ ਲੈਣੀਆਂ। ਸਤਾਨੀ ਆਲੂਆਂ ਵਾਲੀ ਬੋਰੀ ਨੂੰ ਸੋਟੀਆਂ ਮਾਰੀ। ਸਬਕ ਨਹੀਂ ਯਾਦ ਕੀਤਾ? ਸਬਕ ਨਹੀਂ ਯਾਦ ਕੀਤਾ? ਬੱਚੇ ਘਰ ਜਾ ਰਹੇ ਹੁੰਦੇ ਤੇ ਬਸਤਿਆਂ ਚੋਂ ਗੰਢੇ ਨਿਕਲੇ ਤੇ ਫੋਨ ਨਿਕਲਦੇ। ਮਿਕਸ ਕਰਤਾ। ਬੱਚਿਆਂ ਨੂੰ ਪੜ੍ਹਾਈ ਦਾ ਨਹੀਂ ਸ਼ੌਕ ਹੋ ਰਿਹਾ, ਬੱਚਿਆਂ ਨੂੰ ਇਹ ਸ਼ੌਕ ਹੋ ਰਿਹਾ ਮੈਂ ਬੜੇ ਹੋ ਕੇ ਪਿਆਜ਼ ਵੇਚੂਗਾ। ਅਗਲੇ ਦਿਨ ਵਪਾਰੀ ਸਬਜ਼ੀਆਂ ਵਾਲੇ ਕਹਿੰਦੇ ਯਾਰ ਉਹ ਯਾਰ ਬੋਰੀਆਂ ਚੋਂ ਕਾਪੀਆਂ ਨਿਕਲਣ ਦੀਆਂ। ਵਪਾਰੀ ਕਹਿੰਦੇ ਯਾਰ ਜਲਦੀ ਕਰ ਲੋ ਸਵੇਰੇ ਪੇਪਰ ਆ ਜਾ।
ਉਹ ਯਾਰ ਗੱਡੀ ਬੱਚੇ ਵੇਚਣਾ ਬਾਹਰ ਹੀ ਲਿਆਈਦੇ ਸੀ ਯਾਰ ਮਿੱਠਾ ਜੀ ਅੱਛਾ ਫਿਰ ਤੂੰ 3 ਵਜੇ ਉੱਠ ਕੇ ਮੰਡੀ ਜਾਣਾ ਸੀ ਪਹਿਲੇ? ਮੰਡੀ ਬੱਚੇ ਮੈਨੂੰ ਇਹ ਸਾਰਾ ਭੁਲਾ ਸਾਧ ਵੇਲੇ ਮੰਡੀ ਵਾਲੇ ਬੰਦੇ ਚੁੱਕਣੇ ਸਾਜ ਜੀ ਠੀਕ ਹੈ। ਉਹ ਮੰਡੀ ਲਾਉਣ ਜਾਣਾ। ਮੰਡੀ ਮੈਂ 5:30 ਵਜੇ ਤੱਕ ਮੈਂ ਬਾਹਰ ਖਲੋਤਾ ਵਾਂ, ਜਿਹਨੇ ਇਹਨੇ ਸੌਦਾ ਖਰੀਦ ਕੇ ਆਈ ਜਾਣਾ ਉਹਨੇ ਗੱਡੀ 'ਚ ਪਈ ਉਹ ਜਾਣਾ। ਕਿੰਨੇ ਪੈਸੇ ਦਿੰਦੇ ਸੀ ਉਹ ਸਾਜੀ ਇੱਕ ਬੰਦੇ ਕੋਲ ਮੈਂ 500 ਰੁਪਏ ਲੈਣੇ, ਫਿਰ ਅੱਗੇ ਰੋਜ਼ ਦਾ? ਉਹਨਾਂ ਦੇ ਨਾਲ ਸਮਾਨ ਵੀ ਹੁੰਦਾ ਸੀ। ਰੋਜ਼ ਦਾ? ਰੋਜ਼ ਦਾ ਇੱਕ ਬੰਦੇ ਕੋ 500 ਲੈਣਾ? ਹਾਂਜੀ। ਕਿੰਨੇ ਬੰਦੇ? ਕਿੰਨੇ ਜਾਣੇ? ਬੰਦੇ ਕੋ 15-16 ਹੋ ਜਾਂਦੇ ਸੀ ਸਾਜੀ। ਉਹ ਤੂੰ ਕਿਹੜੀ ਗੱਡੀ ਲੈ ਲਈ ਸੀ ਓਏ? ਸਾਜੀ ਹਾਈ ਐਸ ਟੋਯੋਟਾ ਹਾਈਐਸ। ਇਹ ਹਾਈ ਹਸਨਾ। ਸਾਜੀ ਬੜੀ ਰੋਟੀ ਦਿੰਦੀ ਸੀ। ਹਾਂ ਹਾਂਜੀ। ਫਿਰ ਮੈਂ 5:30-6 ਵਜੇ ਤੱਕ ਸਾਰੇ ਬੰਦੇ ਆਏ ਦੇ ਖਰੀਦ ਕੇ ਸਮਾਨ ਮੰਡੀਆਂ। ਮੈਂ ਉਹਨਾਂ ਨੂੰ 6:30-7 ਵਜੇ ਤੱਕ ਕਰਨਾ ਇੱਥੇ ਆ ਕੇ ਮਨ ਨਾਲ ਜਾਸੇ ਪਾਸੇ ਲਾ ਦੇਣੇ। ਸਾਰੇ ਦਸਤੀ ਉੱਥੋਂ ਹੀ ਬਰੇ ਨੂੰ ਗੱਡੀ ਨੂੰ ਝਾੜਨਾ ਝੁੜਨਾ ਤੇ ਵਾਪਸ ਸਿਟੀ ਜਾ ਕੇ 8 ਵਜੇ ਤੱਕ ਬੱਚੇ ਚੁੱਕਦੇ 9 ਵਜੇ ਤੱਕ ਸਕੂਲ ਛੱਡਣੇ ਹੁੰਦੇ। ਉਹ ਜਿਹੜੀ ਸਵੇਰ ਦੀ ਮੰਡੀ ਵਾਲੀ ਦਿਹਾੜੀ ਉਹ ਕਿੰਨੇ ਦੀ ਲੱਗ ਜਾਂਦੀ ਸੀ? 3-4 ਹਜ਼ਾਰ ਦੀ ਲੱਗ ਜਾਂਦੀ ਸੀ? ਹਾਂਜੀ ਸਾਜੀ 3,000 ਰੁਪਏ ਦੀ ਲੱਗ ਗਈ। ਉਸਤਾਦ ਜੀ- ਲੱਖ ਰੁਪਏ ਮਹੀਨਾ ਕਹਿ ਲਓ ਉਹਨਾਂ ਨੂੰ ਮੰਡੀ ਵਾਲਾ। ਮੰਡੀ ਕਿਹੜਾ ਲੱਖ ਰੁਪਈਆ ਮੈਂ ਮਹੀਨਾ ਬਣ ਜਾਂਦਾ। 3,000 ਰੁਪਏ 3,000 ਰੁਪਏ ਰੋਜ਼ ਦਾ। ਹਾਂਜੀ ਇੰਨਾ ਕੋਈ ਨਹੀਂ ਸਾਜੀ। 6 ਬੰਦੇ ਵੀ ਹੋਣ ਤੇ 500 ਰੁਪਏ ਦੇਣ ਤੇ 3,000 ਹੋ ਗਿਆ। ਹਾਂਜੀ 7-8 ਖਰਚਾ ਬੰਦੇ ਵੀ ਕੱਢ ਹੋਏ ਕੇ ਬਾਈ ਪਾਇਆ ਟਾਈਮ ਨਾ। ਉਹੀ ਲੱਖ ਰੁਪਏ ਲਾ ਲਓ ਤੁਸੀਂ। ਲੱਖ ਰੁਪਏ ਹੋ ਤੇ ਜਾਂਦਾ। ਬੱਚੇ ਬੱਚਿਆਂ ਨਾਲ ਸਾਜੀ ਤੁਹਾਨੂੰ ਦੱਸਿਆ ਕਿ 1 30 40 50 ਇਦਾਂ ਹੋ ਜਾਂਦਾ ਸੀ। ਉਹ ਬੱਚੇ ਵੇਚਦਾ ਸੀ ਤਾਂ ਤੂੰ। ਉਹ 3,000 ਰੁਪਏ ਬੱਚੇ 10 ਬੱਚਿਆਂ ਦਾ 3,000 ਹੁੰਦਾ ਸੀ। 10 ਬੱਚੇ ਸਾਜੀ 40 ਬੱਚੇ 40 ਬੱਚੇ ਤੇ 16 ਦੀ ਜਗ੍ਹਾ ਤੇ 40 ਬਾਹਰ ਤੇ ਮੂੰਹ 40 ਕਿਦਾਂ? ਇਹ ਬੱਚਿਆਂ ਦੇ ਬੰਡਲ ਬਣਾ ਕੇ ਸੁੱਟਦਾ ਸੀ ਵਿੱਚ। ਸਾਜੀ ਇੱਕ ਸੀਟ ਉਸਤਾਦ ਜੀ ਤੇ ਇੱਕ ਬੱਚਾ ਇਹਨੇ 5 ਬੱਚਿਆਂ ਦਾ ਬੰਡਲ ਬਣਾਇਆ ਹੋਣਾ ਇੰਜ ਕਰਕੇ। ਉੱਥੇ ਜਾ ਕੇ ਟੀਚਰ ਨੂੰ ਬੱਚੇ ਖੋਲੋ ਸਾਜੀ ਚਲੋ ਬੱਚੇ। 4 ਸੀਟਰ ਸੀਟ ਨਾ ਜਿਹੜੀ ਉੱਥੇ 8-10 ਬੱਚੇ ਆਰਾਮ ਨਾਲ ਬਹਿ ਜਾਂਦੇ ਸੀ। ਤੇ ਜਦੋਂ ਐਡਾ ਡਰਿਆ ਮੂੰਹ ਉੱਤੇ ਮੈਂ ਦੇਖਣਾ ਸਟੈਂਡ ਬਣਾਇਆ ਹੁੰਦਾ ਸੀ, ਉੱਤੇ ਬੈਗ ਸਾਰੇ ਬੱਚੇ ਨੇ ਰੱਖ ਦੇਣੇ ਸਾਰਿਆਂ ਦੇ ਇਕੱਠੇ ਹੀ। ਬਾਹਰ ਉੱਤੇ ਉੱਤੇ ਸਟੈਂਡ ਗੱਡੀ ਤੇ ਬਣਾਇਆ ਆ ਬਾਹਰ ਹੈ ਉਹਦੇ ਜੰਗਲਾ ਲਾਇਆ ਸੀ। ਜੰਗਲ ਉਹਦੇ ਉੱਤੇ ਬੈਗ ਸਾਰਿਆਂ ਦੇ 4-5 ਬੱਚੇ ਮੈਂ ਆਪਣੇ ਨਾਲ ਭਾ ਲੈਂਦਾ ਹੁੰਦਾ ਸੀ ਫਰੈਂਡ ਦੇ। ਉਹ ਬੱਚੇ ਹੁਣ ਡਰਾਈਵਰ ਹੋ ਗਏ ਮਾਸ਼ਾਅੱਲਾ, ਸਿੱਖਦੇ ਸੀ ਗੱਡੀ ਨਹੀਂ ਕਿਹੜਾ ਕਿਆ ਦੋ ਕਰ ਤਿੰਨ ਰਹੇ। ਕੰਡਕਟਰ ਵੀ ਹੁੰਦੇ ਸੀ ਵਿੱਚ। ਚਲੋ ਵੀ ਅਸਲ ਹੈ ਜ਼ਿਆਦਤੀ ਉਹ ਉਹਨਾਂ ਸੀ। ਬੱਚਿਆਂ ਦੇ ਵਿੱਚੋਂ ਇੱਕ ਕੰਡਕਟਰ ਵੀ ਨੇ ਬਣਾ ਲਏ ਸੀ, ਜਿਹੜੇ ਸੀਨੀਅਰ ਹੋ ਗਏ। ਜਿਹੜਾ ਗੱਲਾਂ ਮੰਡੀ ਸੂਆ ਨਹੀਂ ਹੁੰਦਾ ਬੋਰੀਆਂ ਖਿੱਚਦੇ ਨੇ ਉਹ ਬਣਾਇਆ ਸੀ ਬੱਚੇ ਉਦਾਂ ਸਰ ਜੀ, ਹੈ। ਕਰਾਇਆ। ਹੈ ਜ਼ਿਆਦਤੀ ਸੀ, ਲੇਕਿਨ ਉਹਨਾਂ ਦੇ ਬੱਚਿਆਂ ਨਾਲ ਫੈਮਲੀਆਂ ਨਾਲ ਮੇਰਾ ਪਿਆਰ ਬਣ ਗਿਆ ਸੀ। ਉਹ ਕਹਿੰਦੇ ਹਾਂ ਜਾਣਾ ਆਪਣੇ ਅੰਕਲ ਗੜਗੜ ਕੇ ਸਾਥ ਹੈ। ਗੜਗੀਲਾ ਵੀ ਨਹੀਂ ਸੀ ਕਹਿੰਦੇ। ਉਹਨਾਂ ਦਾ ਬੇਟਾ ਮੇਰਾ ਨਾਮ ਅੰਕਲ ਗੜਗੀਲਾ ਹੈ। ਮੈਂ ਜਾਣ ਕੇ ਫਨੀ ਨਾਮ ਦੱਸਿਆ ਵੀ ਚਲੋ ਬੱਚਿਆਂ ਦਾ ਮੇਰੇ ਨਾਲ ਰੂਹ ਲੱਗੀ ਰਹੇਗੀ। ਗੱਡੀ ਚਲਾਉਂਦੇ ਨਾਲ ਮੈਂ ਉਹਨਾਂ ਨੇ ਐਟਮੋਟਮਾ ਕਰ ਦੇਣਾ ਸੀ, ਬੱਚੋ ਆਏ ਬਨ ਉਹਨਾਂ ਨੇ ਕਹਿਣਾ ਕਿ ਉਹਨਾਂ ਨੇ 45 ਵੀ ਵੜ ਜਾਣੇ ਅੰਦਰ। ਆ ਬੰਦ ਕਰ ਸਕ ਬੱਚੋ टू बच्चों किस किस को गिन 1 2 3 आती है। एक मिनट बच्चों ਹੁਣ ਹਲੀਏ ਨਾ ਕੱਟ ਨਹੀਂ ਮੈਂ तो बच्चे साजी फिर लाफ्टर ਦਿੰਦੇ ਸੀ ਨਾਲ। ਖੁਸ਼ ਰਹਿੰਦੇ ਸੀ। ਲਾਫਟਰ ਦਾ ਕਰਕੇ ਕਲੈਪਾਂ ਦਾ ਕਰਕੇ ਤੇ ਦਿਲ ਕਰੇ ਬੱਚੇ ਦੁਬਈ ਯਾਨੀ ਉੱਥੇ ਵੀ ਤੂੰ ਥੀਏਟਰ ਮਾਹੌਲ ਬਣਾਇਆ ਸੀ। ਸਾਜੀ ਫਿਰ ਇਦਾਂ ਹੀ ਆ ਨਾ। ਆਹੋ। ਬੱਚਿਆਂ ਦੀ ਰੂਹ ਜਿੰਨੀ ਦੇਰ ਬੱਚਿਆਂ ਦੀ ਰੂਹ ਨਹੀਂ ਸੀ ਨਾ ਲੱਗਣੀ ਉਨੀ ਦੇਰ ਉਹ ਗੱਲ ਨਹੀਂ ਸੀ ਬਣਨੀ। ਅੱਛਾ ਇਦਾਂ ਦੇ ਬੰਦੇ ਦੇ ਉਸਤਾਦ ਜੀ 5-7 ਕਾਰੋਬਾਰ ਹੁੰਦੇ ਆ ਫਿਰ ਵੀ ਸਹੁਰੇ ਦੀ ਛੋਟੀ ਅੱਛਾ ਰਾਤ ਨੂੰ ਥੀਏਟਰ ਵੀ ਕਰਦਾ ਸੀ। ਸਾਰਾ ਥੀਏਟਰ ਵੀ ਸਾਜੀ 3 ਲੱਖ ਰੁਪਏ ਮਹੀਨੇ ਦਾ ਤੂੰ ਤਾਂ ਕਮਾ ਰਿਹਾ ਆਰਾਮ ਨਾਲ। ਬਸ ਤੇ ਕਿੱਥੇ ਗਿਆ ਫਿਰ ਉਹ ਸਾਰਾ? ਸਾਜੀ ਬਸ ਇਦਾਂ ਹੀ ਗਿਆ ਜਿੱਦਾਂ ਆਇਆ ਲੱਗਦਾ ਗਿਆ ਜਾਂਦਾ ਗਿਆ। ਇਦਾਂ ਦੇ ਬੰਦੇ ਨੇ ਸਟੋਰੀ ਰੱਖੀ ਹੁੰਦੀ ਆ ਵੀ 5-7 ਲੱਖ ਕਮਾਉਣਾ ਫਿਰ ਕਹਣਾ ਬਸ ਯਾਰ 2 ਸਾਲੀਆਂ ਦਾ ਵੀ ਮੈਂ ਹੀ ਦੇਖਣ ਡਿਆ ਹੁਣ। ਕੋਈ ਨਹੀਂ ਦੱਸ। ਉਹ ਗੱਡੀ ਕਿੰਨੇ ਦੀ ਲਈ ਸੀ? ਗੱਡੀ ਲਈ ਸੀ ਸਾਜੀ ਮੈਂ ਕੋਈ 8 ਨੋਟਾਂ ਦੀ। ਮਾਡਲ ਕਿਹੜਾ ਸੀ? ਮਾਡਲ ਸਾਜੀ ਹਾਈ ਨਹੀਂ 80-82 ਨਹੀਂ, ਉਦੋਂ ਇਹ ਹੁਣ ਦੀ ਗੱਲ ਨਹੀਂ ਹੈਗੀ। ਹਾਂਜੀ 8-9 ਸਾਲ ਪੁਰਾਣੀ ਗੱਲ ਹੈ। ਹਾਂਜੀ ਇਦਾਂ ਹੀ ਹੈ। ਹਾਂਜੀ ਹੁਣ ਗੱਡੀ ਕਿੰਨੇ ਕੁ ਦੀ ਲੱਭ ਜਾਂਦੀ? ਉਹ 15 ਕੁ ਦੀ ਲੱਭ ਜਾਂਦੀ। ਹਾਂਜੀ ਹੁਣ ਇੰਨੀ ਕੁ ਦੀ ਲੱਗ ਗਈ ਸੱਚ 15-16 ਉਹੀ ਗੱਡੀ? ਉਹੀ ਗੱਡੀ। ਪਿਕਅਪ ਨਹੀਂ ਉਹ ਨਹੀਂ। ਨਹੀਂ ਹਾਈਐਸ ਕਹਿ ਉਹਨਾਂ ਦੇ ਰਹੇ ਰੇਟ ਮਹਿੰਗੇ ਹੋ ਗਏ ਨਾ ਆਈ ਤੇ। ਹਾਂ। ਉਦੋਂ ਮੈਂ 7-8 ਨੋਟਾਂ ਦੀ ਲਈ ਸੀ 7-8 ਲੱਖ ਦੀ। ਵੇਚੀ ਕਿੰਨੇ ਦੀ? ਵੇਚੀ ਮੈਂ ਸੱਚ ਕਿ ਲੱਖ ਰੁਪਈਆ ਮੈਨੂੰ ਘਾਟਾ ਪਿਆ ਸੀ, ਲੇਕਿਨ ਮੈਂ ਉਹਨੇ ਕਮਾ ਵੀ ਲਏ ਸੀ ਉਦੋਂ। ਨਹੀਂ ਤੇ ਬੇਵਕੂਫਾ ਮੈਨੂੰ ਇਹ ਦੱਸ, ਜਿਹਨੇ ਕੰਮ ਕਰਨਾ ਹੁੰਦਾ ਵਾ ਹਾਂਜੀ ਤੂੰ ਕਮ ਸੇ ਕਮ ਲੱਖ ਰੁਪਈਆ ਮਹੀਨਾ ਵੀ ਜੋੜੀ ਜਾਂਦਾ। ਹਾਂਜੀ ਠੀਕ ਹੈ 6 ਮਹੀਨੇ ਬਾਅਦ ਤੂੰ ਗੱਡੀ ਵੇਚਦਾ ਉਹ 'ਚ 6 ਲੱਖ ਹੋਰ ਪੈਂਦਾ, ਅਗਲਾ ਮਾਡਲ ਲੈ ਲੈ। ਅੱਛਾ ਮਾਡਲ ਲੈਂਦੇ। ਸਾਜੀ ਮੈਂ ਅਸਲ ਜਿਹੜਾ ਇਹ ਵਿੱਚ ਕੋਈ ਮਸਲਾ ਬਣ ਗਿਆ ਸੀ, ਉਹਦੀ ਵਜ੍ਹਾ ਤੋਂ ਫਿਰ ਗੱਡੀ ਮੈਨੂੰ ਸੇਲ ਕਰਨੀ ਵੀ ਪੈਸੇ ਚਾਹੀਦੇ ਸੀ। ਆਹ ਮਾੜੇ ਬੰਦੇ ਦਾ ਆਹ ਬੜਾ ਕੰਮ ਹੁੰਦਾ। ਸਾਲੀਆਂ ਸਾਲੀਆਂ ਤਾਂ ਮੇਰਾ ਵਿਆਹ ਹੀ ਨਹੀਂ ਸੀ ਹੋਇਆ। ਇਦਾਂ ਦੇ ਬੰਦੇ ਕੋਈ 10,000 ਧਾਰਾ ਮੰਗ ਲਓ ਨਾ ਯਕੀਨ ਕਰੋ ਉਸਤਾਦ ਜੀ ਸਾਰਾ ਕੁਝ ਛੱਡ ਕੇ ਰੋਣ ਲੱਗਦੇ ਕੀ ਦਿੱਤਾ ਬਸ ਯਾਰ। ਜਿੱਦਾਂ ਕੋਈ 10 ਮੰਗ ਲਿਆ ਬਲਕਿ ਉਹਦੇ ਕੋਲ ਰੋ ਪਿੱਟ ਕੇ 20 ਲੈ ਲੈਣਾ। ਰਾਤੀ ਤੂੰ ਇੱਕ ਗੱਡੀ ਚਲਾਈ ਆਪਣੀ ਸਰੀਨਾ, ਹਾਂਜੀ ਗੱਡੀ ਕੈਸੀ ਚੱਲੀ? ਸਾਜੀ ਯਕੀਨ ਕਰੋ ਵੀ ਮੈਨੂੰ ਇਦਾਂ ਹੀ ਲੱਗਾ ਮੈਂ ਜਹਾਜ਼ 'ਚ ਬੈਠਾ। ਹਾਂ ਜੈਨੂਅਲ ਮਜ਼ੇਦਾਰ ਸਲੀਨਾ ਗੱਡੀ ਉਹ ਮੇਰੀ ਉਹ ਫੇਵਰਟ ਰਾਤੀ ਆ। ਆਇਆ ਉਹ ਮੇਰਾ ਦੋਸਤ ਇੱਕ MG 'ਚ ਹਾਂ ਨਵੇਂ ਮਾਡਲ 'ਚ ਹਾਂ
ਤੇ ਉਹਨੂੰ ਮੈਂ ਕਿਹਾ ਯਾਰ ਇਹ ਕਿਹੜੀ ਗੱਡੀ? ਉਹਨੇ ਗੱਡੀ ਚਲਾਈ, ਕਹਿੰਦਾ ਉਸਤਾਦ ਜੀ ਇਹ ਤੇ ਹੈ ਹੀ ਨਹੀਂ ਗੱਡੀ, ਵਜ਼ਨ ਹੀ ਨਹੀਂ ਇਹਦਾ। ਬਸ ਵਾਕਈ ਨਹੀਂ ਸਾਜੀ, ਮੈਨੂੰ ਇਦਾਂ ਲੱਗੇ ਮੈਂ ਬਾਹਰ ਬੈਠਾ ਹਾਂ ਕਿਤੇ, ਐ ਵੈਸੇ ਐ ਕਰਨ ਡਿਆ ਓਏ ਉਦੋਂ ਤੁਸੀਂ ਬਾਹਰ ਹੀ ਬੈਠੇ ਸੀ, ਤੁਹਾਨੂੰ ਪਤਾ ਨਹੀਂ ਲੱਗਿਆ। ਸਾਜੀਆਂ ਨੂੰ ਦਿੱਤੀ ਗੱਡੀ ਵੀ ਲੈ ਚੈੱਕ ਕਰ ਦੋ। ਨਹੀਂ ਉਹ ਗੱਡੀ ਬੰਦੇ ਨੂੰ ਚਲਾਉਂਦੀ, ਬੰਦਾ ਨਹੀਂ ਉਹਨੂੰ ਚਲਾਉਂਦਾ। ਅੱਛਾ ਮੈਂ ਉਹਨੂੰ ਨਹੀਂ ਇੰਨਾ ਛੱਡ ਕੇ ਲਗਿਆ, ਉਹ ਮੈਨੂੰ ਬਾਅਦ ਮੈਨੂੰ ਦੂਸਰੇ ਮੈਨੂੰ ਦੋਸਤ ਨੇ ਵੀ ਦੱਸਿਆ ਵੀ ਤੂੰ ਗੱਡੀ ਵਾਕਈ ਤੇਜ਼ ਲਗਿਆ। ਨਹੀਂ ਤੂੰ ਚੰਗੀ ਭਲੀ ਸਾਜੀ ਮੈਂ ਕਿਹਾ ਅੱਛਾ ਮੈਂ ਤੇਜ਼ ਲਿਆ ਗੱਡੀ। ਸਾਡੀ ਫੇਵਰਿਟ ਗੱਡੀ ਦਾ ਐਸੀ ਕਿਆ ਹੈ ਵੱਜਦਾ ਪੱਕਾ ਪੂਰਾ। ਅੱਲਾ ਉਹਦੀ ਖੈਰ ਰੱਖੇ, ਗੱਡੀ ਵਾਕਈ ਬੜੀ ਪੈਸੇ ਦਾ ਕਰ, ਤੂੰ ਗੱਡੀ ਬੱਚੇ ਲਾ, ਠੀਕ ਹੈ ਸਰ। ਲੇਕਿਨ ਬੱਚਾ ਉਹ ਲੈਣਾ ਜਿਹੜਾ 15,000 ਰੁਪਏ ਮਹੀਨਾ ਦਿੰਦੇ ਹੁਣ ਕਰਦੇ। ਅੱਛੇ ਤਰ੍ਹਾਂ ਦੇ ਹੈਗੇ ਬੱਚੇ। ਉਹਨੂੰ ਕਹਿੰਦੇ ਗੱਡੀ ਦੇਖ ਲਓ, ਠੀਕ ਹੈ ਸਰ। ਫੁੱਲ ਏਸੀ, ਗਰਮੀਆਂ 'ਚ ਬੱਚਾ ਐ ਜੁਤਰੇਗਾ ਫਰੈਸ਼ ਗੱਡੀ 'ਚੋਂ, ਚਿੱਲ, ਠੀਕ ਹੈ। ਕੋਈ ਰਸ਼ ਨਹੀਂ ਪਾਉਣਾ। ਨਹੀਂ 10 7 ਸੀਟਰ ਹੈ ਨਾ, ਹਾਂਜੀ 7 ਸੀਟਰ ਹੈ ਨਾ ਇੱਕ ਮਿਸਾਲ ਆ, ਜੀ, ਜੀ। ਤੇ ਬੱਚੇ ਉਹਦੇ 'ਚ 10-12 ਵੀ ਬਹਿ ਜਾਣੇ ਆ। ਹਾਂਜੀ 10-12 ਬੱਚੇ ਹੀ ਸੀ। ਉਹ ਕਾਫੀ ਦੇ ਦਿਓ ਉਸਤਾਦ ਜੀ। 10-12 ਬੱਚੇ, 15,000 ਰੁਪਏ ਮਹੀਨਾ ਲੈਣਾ ਬੱਚੇ ਕੋ। ਸਾਡੀ 1.5 ਲੱਖ ਚ ਗੱਡੀ ਬਣੇਗੀ ਤੇ ਮੈਂ ਤੁਹਾਨੂੰ ਦੱਸ ਦਿਆਂਗਾ, ਨਹੀਂ ਤੇ ਫਿਰ ਰਹਿਣ ਦਿਆਂਗਾ। ਬਸ ਠੀਕ ਵੀ ਆ। 1.5 ਲੱਖ 15-20 ਹਜ਼ਾਰ ਦਾ ਬੱਚਾ ਹੈ ਵੀ ਕੋਈ ਵਿਚਾਰੇ ਕੋਣਾ ਦੇ, ਕੋਈ ਸਾਰੇ ਉਲਟੀਆਂ ਵਾਲੇ ਬੱਚੇ ਆ। ਉਹ ਚ 50,000 ਰੁਪਏ ਦਾ ਖਰਚਾ ਨਿਕਲਦਾ, ਲੱਖ ਤੁਹਾਨੂੰ ਮਿਲ ਜਾਣਾ ਸਰ। ਉਸਤਾਦ ਜੀ ਆ ਦੇਖੋ ਕਿੱਦਾਂ ਤੁਹਾਨੂੰ ਅੱਲਾਹ ਤਾਲਾ ਨੇ ਨਾਮਵਰ ਬਣਾਇਆ, ਤੁਸੀਂ ਕੀ ਕਰੋਗੇ? ਨਹੀਂ ਮੈਂ ਉਹਦਾ ਕਰਕੇ ਕਹਿ ਰਿਹਾ ਯਾਰ, ਚਲੋ ਵੀ ਵਿਚਾਰਾ ਕਮਾਊਗਾ ਹੀ। ਐਵੇਂ ਕਰ ਗੱਡੀ ਤੁਹਾਡੀ ਵੇਖੋ ਤੁਸੀਂ ਨਹੀਂ ਗੱਡੀ ਚੱਲਣੀ ਕਿੰਨੀ, ਜ਼ਿਆਦਾ ਤੋਂ ਜ਼ਿਆਦਾ ਪਤਾ ਕਿੰਨੀ ਰੋਜ਼ ਚੱਲ 3 ਜੂ? ਕਿਲੋਮੀਟਰ ਬਸ। ਜ਼ਿਆਦਾ ਤੋਂ ਜ਼ਿਆਦਾ 15 ਕਿਲੋਮੀਟਰ ਚੱਲ ਜੂ। ਨਹੀਂ ਸਰ ਉਹ ਜੀ ਯਾਰ ਇੱਥੋਂ ਵੀ ਤੇ ਜਾਣਾ ਨਾ, ਹਾਂ, 15 ਕਿਲੋਮੀਟਰ ਲਾ ਲਓ, 20 ਕਿਲੋਮੀਟਰ ਲਾ ਲਓ ਰੋਜ਼ ਦੀ, ਉਸ ਤੋਂ ਬਾਅਦ ਸਾਰੀ ਦਿਹਾੜੀ ਕਿੱਥੇ ਜਾਂਦੀ ਹੋ? ਖਲੋਤੀ ਰਹਿੰਦੀ ਹੈ। ਮਹੀਨੇ ਦਾ 600 ਕਿਲੋਮੀਟਰ ਚੱਲ ਜੂ, ਤੇ ਕੀ ਇਹਦਾ ਫਰਕ ਆ? ਲੇਕਿਨ ਉਸਤਾਦ ਜੀ ਡੀਸੈਂਟ ਬੱਚੇ ਭਾਈ ਕੋ ਨਹੀਂ ਹੈਗੇ। ਚਲ ਆਹੋ। ਭਾਈ ਮੇਰੇ ਨਾਲ ਆ ਭੈੜਿਆ, ਤੈਨੂੰ ਪਤਾ ਹੀ ਨਹੀਂ ਇਸ ਗੱਲ ਦਾ। ਨਹੀਂ ਹੈ ਵਾ ਉਹ। ਬੱਚੇ ਐਸੇ ਮਾਸ਼ਾਅੱਲਾ ਡੀਸੈਂਟ, ਮੈਨੂੰ ਫੋਨ ਵੀ ਬਾਈ ਟਾਈਮ ਕਈ ਬੱਚੇ ਮੈਨੂੰ ਕਰਦੇ, ਅੰਕਲ ਗੜਗੜ ਹੈ ਕੋਈ ਗਾੜੀ ਹੈ ਉਹ ਅੱਛੀ ਹਮੇ ਲਗਵਾ ਦੋ। ਉਹ ਤੇਰੇ ਕੋ ਸਾਰੇ ਭਲੇ ਪਕੌੜੀਆਂ ਵਾਲੇ ਬੱਚੇ ਆ ਵੀ ਜਿਹਨੇ ਦਾਲ ਬਣ ਕੇ ਜਾਣੀ ਕੋਲੇ ਸਿਟੀ ਸਾਡੇ ਪਾਕਿਸਤਾਨ, ਸਾਡੇ ਫੈਸਲਾਬਾਦ ਚ ਬ੍ਰਾਂਡ ਕਾਨੂੰਨੀ ਆ, ਨਹੀਂ ਉਹ ਵਾਕਈ ਇਹਦਾ ਉੱਥੇ ਦੇ ਬੱਚੇ ਸਾਰੇ ਮੇਰੇ ਨਾਲ ਪਿਆਰ ਕਰਦੇ ਆ। ਇੱਕੋ ਕਲੋਨੀ ਦੇ ਬੱਚੇ ਲੈਣੇ ਆ, ਜੀ ਜਗ੍ਹਾ ਜਗ੍ਹਾ ਨਹੀਂ ਧੱਕੇ ਖਾਣੇ। ਨਹੀਂ ਸੱਚ ਵੀ ਫਾਇਦਾ ਕੀ ਹੋਇਆ? ਹਾਂ। ਅਸੀਂ ਕਿਹੜਾ ਕੋਈ ਹਾਈ ਐਸ ਕੱਢੀ ਹੈ, ਹਾਂ ਇਹ ਅੱਛੀ ਡੀਸੈਂਟ ਗੱਡੀ ਸਰੀਨਾ ਨਹੀਂ, ਨਾਮ ਹੀ ਐਸਾ ਪੜਿਆ ਲਿਖਿਆ ਵਾ। ਇੱਕ ਸਕੂਲ ਤੋਂ ਇੱਕ ਕਲੋਨੀ ਚ ਬਸ। ਹਾਂ ਉਸਤਾਦ ਜੀ ਬੱਚੇ ਰਹਿੰਦੇ ਉਹ ਟੀਚਰਾਂ ਵੀ ਆਉਂਦੀਆਂ ਜਾਂਦੀਆਂ ਹੁੰਦੀਆਂ ਵਾ, ਉਹ ਜ਼ਰਾ ਜ਼ਿਆਦਾ ਸਿਮਟੂ ਮਿਲ ਜਾਂਦੇ ਆ। ਉਹ ਨਹੀਂ ਉਹਨੇ ਹੀ ਮਿਲਦੇ ਆ, ਜ਼ਿਆਦਾ ਯਾਰ ਕੀ ਮਿਲਨੇ। ਉਹ 6 ਬਹਿਣੀਆਂ 7 ਪੂਰੀ ਸਵਾਰੀ, ਨਾਲੇ- ਬੱਚੇ ਤੁਸੀਂ ਮਤਲਬ 4 ਬਾ ਲੈਣਾ। ਹਾਂ। ਉਸਤਾਦ ਜੀ ਐਵੇਂ ਇੰਨਾ ਖਪਨ ਦੇ ਸੂਈ ਗੈਸ ਤੇ ਤੁਹਾਡੀ ਗੱਡੀ ਲਵਾ। ਹਾਂ ਮਹਿਕਮੇ 'ਚ ਲੱਗ ਉਹ ਜਾਏਗੀ। ਰਹਿਣ ਦਿਓ ਭਾਈ, ਸੂਈ ਗਏ ਸਿਲੰਡਰ ਹੋਣੇ ਵਿੱਚ ਸਾਡੇ ਨੇ। ਨਹੀਂ ਪਤਾ ਕਿ ਸੂਈ ਗੈਸ ਚ ਲਵਾ, ਜਿਹ ਚ ਮਰਜ਼ੀ ਲਵਾ, ਤੁਰੇ ਜਾਂਦੇ ਕਿਸੇ ਵੱਡੀ ਗੱਡੀ ਚ ਨਹੀਂ ਲਵਾ ਦੇਣੀ। ਬਸ ਤੇਰੀ ਮਿਹਰਬਾਨੀ। ਤੁਹਾਨੂੰ ਵੀ ਮੇਰੇ ਤੇ ਤੋਕਰ ਹੀ ਮੈਂ ਰੱਖਣੀ। ਕਿਹਾ ਹਾਂ ਵੀ ਗੱਡੀ ਕਿਤੇ ਲੱਗੀ, ਸਾਰੀ ਗੱਡੀ ਲੱਗ ਗਈ ਹੈ। ਪਰੀਖਿਆ ਜੀ ਲੱਗੀ। ਹਾਂ ਗੱਡੀ ਨਾਲ ਟਰੈਕਟਰ ਨਾਲ ਲੱਗ ਗਈ। ਆਪਾਂ ਗੱਡੀ ਬੜੇ ਸੁਲਝੇ ਤਰੀਕੇ ਨਾਲ ਚਲਾਈ ਦੀ, ਕਿਉਂਕਿ ਵਿੱਚ ਬੱਚੇ ਬਹਿਣੇ ਆ। ਉਹ ਬੰਦੇ ਜਿਹੜੇ ਨਾ, ਉਹ ਜਿਹੜੇ ਪੜ੍ਹੇ ਲਿਖੇ ਲੋਕ, ਉਹ ਦਿੰਦੇ ਹੀ ਨਹੀਂ ਬੱਚੇ ਉਸ ਬੰਦੇ ਨੂੰ, ਪਤਾ ਪੜ੍ਹ ਲੈਂਦੇ ਵੀ ਇਹ ਬੰਦਾ ਸੁਲਝੀ ਤਬੀਅਤ ਦਾ ਵਾ ਜਾਂ ਕਿਸ ਤਬੀਅਤ ਦਾ ਵਾ। ਨਾਲੇ ਸੇਫਟੀ ਫੀਚਰ ਭਾਈ ਹਰ ਜਗ੍ਹਾ ਉਹਦੇ 에ਅਰ ਬੈਗ ਨਾਲੇ ਉਹਨਾਂ ਦੇ ਜਦੋਂ ਬੱਚੇ ਹੱਸਦੇ ਜਾਣੇ ਨਾ, ਬੱਚੇ ਨੇ ਆਪੇ ਜਾ ਕੇ ਅੰਕਲ ਗੜਗੜ ਮਾਮਾ ਉਹ ਠੀਕ ਹੈ, ਉਨਕੇ ਸਾथ ही हमने जाना है। तो फिर बच्चे सारे ਗੜਗੜ ਸੀ ਉਹ ਤਾਂ ਤੇਰੇ ਨਾਮ ਤੋਂ ਨਹੀਂ ਪਾਇਆ, ਤੇਰੀ ਵੈਗਨ ਤੋਂ ਤੈਨੂੰ ਕਹਿੰਦੇ ਸੀ ਗੜਗੜ ਕਰ। ਨਾਲੇ ਬੱਚਿਆਂ ਦੇ ਟਿਫਨ ਖਾਈ ਸੀ ਐਵੇਂ ਕਿਆ ਲੈ ਪਰਾਠਾ ਰੋਲ ਆਇਓ ਮਹਿੰਗੇ। ਬੱਚੇ ਕਹਿੰਦੇ ਚਲੋ ਸਾਡਾ ਲੰਗਰ ਵੀ ਨਿਕਲ ਗਿਆ, ਚਲੋ ਸੈਟਿੰਗ ਵੀ ਹੋ ਗਈ। ਇੱਕ ਵਾਰੀ ਕੀ ਹੋਇਆ ਸਾਜੀ, ਅੰਦਰ ਫੰਕਸ਼ਨ ਹੋ ਰਿਹਾ ਸਕੂਲ 'ਚ ਤੇ ਮੇਰਾ ਟਾਈਮ, ਮੈਂ 1 ਵਜੇ ਹੋ ਜਾਣਾ, ਉਹਨਾਂ ਨੇ ਉਸ ਦਿਨ ਬੱਚਿਆਂ ਨੇ ਲੇਟ ਨਿਕਲਣਾ ਸੀ। ਮੈਂ 1 ਵਜੇ ਪੂਰੇ ਬਾਹਰ ਸਕੂਲ ਦੇ ਆ ਕੇ ਨਾ ਗੱਡੀ ਖੜਾ ਕਰਕੇ ਖਲੋਤਾ ਹਾਂ, ਤੇ ਮੈਂ ਫੋਨ ਕਰਨ, ਅੰਦਰ ਇੱਕ ਸਰ ਤਾਰਕ ਹੁੰਦੇ ਸੀ, ਮੈਂ ਉਹਨਾਂ ਨਾਲ ਪਹਿਲੇ ਰਾਬਤਾ ਕਰਦਾ, ਸਰ ਬੱਚਿਆਂ ਨੂੰ ਭੇਜ ਦੋ ਬਾਹਰ, ਮੈਂ ਆ ਗਿਆ। ਉਹ ਮੈਨੂੰ ਕਹੀ ਯਾਰ ਬੇਟਾ 10 ਮਿੰਟ ਹੋਏ, ਮੈਂ ਭੇਜ ਦੇਣਾ ਬੱਚੇ। ਬੇਟਾ 10 ਮਿੰਟ, ਜਿਹਨੇ ਉਹ ਫੋਨ ਕਰਨਾ, ਮੈਂ ਅੱਧਾ ਘੰਟਾ ਵੇਖਿਆ, ਮੈਂ ਅੰਦਰ ਆਪ ਚਲ ਗਿਆ ਤੇ ਅੰਦਰ ਬੱਚਿਆਂ ਦਾ ਹੁਣ ਫੰਕਸ਼ਨ ਹੋਣਾ, ਮੈਂ ਅੰਦਰ ਬਣਿਆ ਤੇ ਬੱਚਿਆਂ ਨੇ ਸ਼ੋਰ ਪਤਾ, ਅੰਕਲ ਗੜਗੜ ਅੰਦਰ ਆਏ, ਇਧਰ ਅੰਕਲ ਗੜਗੜ ਇਧਰ ਆਏ। ਉਹ ਸਾਜੇ ਉਹਨਾਂ ਨੇ ਬੱਚਿਆਂ ਨੇ ਮੈਨੂੰ ਹੁਣ ਵਿੱਚ ਫੰਕਸ਼ਨ 'ਚ ਵਾੜਤਾ। ਟੀਚਰਾਂ ਮੈਨੂੰ ਕਹਿਣ ਵੀ ਭਾਈ ਆਪ ਇਧਰ ਕਿਧਰ, ਮੈਂ ਕਿਹਾ ਉਹ ਬੱਚੇ खींच ले बच्चे ਮੈਨੂੰ दे। वो मैडम ने कहा ये जिस स्टेज के भी आर्टिस्ट हैं इनको ज़रा परफॉर्म करने, ये बच्चे इनके साथ प्यार करते हैं। वो तो साजिल आए 15-20 मिनट में मतलब जोकर जिहा बन के पूरा बच्चों ਨੂੰ ਹਸਾਇਆ ਹਸੋਇਆ। ਬੱਚੇ ਫਿਰ ਕਲੈਪਾਂ ਕਰਨ, ਬੱਚੇ ਭਾਈ ਆਪਣੀ ਜੇਬ ਖਰਚੀ 'ਚ ਮੈਨੂੰ ਵਿੱਚ ਇਨਾਮ ਵੀ ਦਿੱਤੇ ਬੱਚੇ। ਵਾਹ 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 ਵਾਹ। ਉਸਤਾਦ ਜੀ ਬੱਚੇ ਇਹਨਾਂ ਦੇ ਸਕੂਲ ਆ ਕੰਮ ਛੱਡਣ ਤੋਂ ਬਾਅਦ ਨਾ ਸਟੇਜ ਤੇ ਵੀ ਆਉਂਦੇ ਰਹੇ। ਪਹਿਲੀ ਲਾਈਨ 'ਚ ਬੈਠੇ ਨਹੀਂ ਉਹ ਸ਼ੋਅ ਦਿਖਾਏ ਬੱਚੇ ਨੂੰ ਆਰਟ ਕੌਂਸਲ, ਜਿੱਥੇ ਅੱਛਾ ਮੈਸੇਜ ਮਿਲਦਾ ਵਾ। ਪਾਕਟ ਮਨੀ ਤੋਂ ਟਿਕਟਾਂ ਲੈ ਰਹੇ। ਸੋਹਣਾ। ਉਹ ਨਾ ਬੱਚਿਆਂ ਨੂੰ 6-7 ਤਾਂ ਹੁਣ ਨਾਲ ਡਰਾਮੇ ਵੀ ਕਰਨ ਰਹੇ ਆ, ਉੱਥੇ ਹੋ ਗਏ ਸੀ ਕਲੀਅਰ ਨਾ। ਯਾਰ ਉਹਨਾਂ ਨੇ ਸ਼ੋਅ ਦਿਖਾਏ, ਸਾਡੀ ਆਰਟ ਕੌਂਸਲ ਦੇ ਸ਼ੋਅ ਦਿਖਾਏ, ਜਿਹਦੇ ਵਿੱਚ ਬੱਚਿਆਂ ਨੂੰ ਅੱਛਾ ਮੈਸੇਜ ਮਿਲੇ ਵੀ ਪੜ੍ਹਨਾ ਚਾਹੀਦਾ ਵਾ। ਮਸਲਨ ਤਲੀਮ ਦੇ ਵਿੱਚ ਸਾਰਾ ਕੁਝ, ਤਲੀਮ ਬਹੁਤ ਜ਼ਰੂਰੀ ਹੈ।
ਮੈਨੂੰ ਇਸ ਤਰ੍ਹਾਂ ਦੇ ਮੈਸੇਜ ਥੀਏਟਰ ਆਰਟ ਕੌਂਸਲ ਸਾਡੇ ਹੁੰਦੇ ਸੀ। ਉਸਤਾਦ ਜੀ ਇਹ ਤੇ ਬੱਚਿਆਂ ਦੇ ਮੈਸੇਜ ਨਾ ਤੇ ਇਹ ਇਹਨਾਂ ਦਾ ਕੰਮ ਵੇਖ ਕੇ ਨਾ ਬੱਚੇ ਆਪਣੇ ਘਰ ਦੇ ਕਹਿੰਦੇ ਮੈਂ ਵੈਗਨ ਪਾਣੀ ਭਾਈ ਸੋਣੀ ਬੜੇ ਪੈਸੇ ਬਚਦੇ ਗੜਗੜ ਸਾਹਿਬ। ਇਹਦੇ ਬੱਚੇ ਜਿੰਨਿਆਂ ਨੂੰ ਇਹ ਲਾ ਕੇ ਆਂਦਾ ਸੀ ਉਹਨਾਂ ਸਾਰਿਆਂ ਦੇ ਨਾਮਾਂ ਦੇ ਨਾਲ ਕੁਝ ਨਾਮ ਹੀ ਲੱਗਿਆ। ਅਯਾਨ ਕਮਾਲ ਇੱਦਾਂ ਦਾ ਇਹ ਨਾਮ ਬੱਚਿਆਂ ਨੇ ਆਪਣੇ ਨਾਲ। ਅਯਾਨ ਕਮਾਲ, ਜ਼ੁਹੇਬ ਕੋਡੂ, ਆਮਿਰ ਮਸਤਾਨਾ, ਬੱਚਿਆਂ ਦੇ ਨਾਮ ਹੀ ਉਦਾਂ ਦੇ ਰੱਖ ਲਏ। ਆਮਿਰ ਮਸਤਾਨਾ, ਸ਼ਹਿਰੀ ਟੈਡੀ, ਆਹ, ਬੱਚੇ ਦੇ ਨਾਮ। ਆਹੋ, ਰਬਾਬ ਬਬਲੂ, ਅਰਸਲਾਨ ਸ਼ੌਕੀ, ਹਮਜ਼ਾ ਚਿੱਟਾ, ਹਮਜ਼ਾ ਚਿੱਟਾ, ਆਹੋ, ਰਹਿਮਾਨ ਚੰਨ, ਰਹਿਮਾਨ ਚੰਦ। ਆਹੋ ਗੜਗੀਲੇ ਕਰ ਯਾਰ ਕੋਈ ਹਿਸਾਬ ਕਿਤਾਬ ਤੇਰਾ। ਜੀ ਸਾਜੀ ਤੁਸੀਂ ਹੁਣ ਮਸਲਾ ਜਾ ਰਹੇ ਹੋ, ਅੱਲਾ ਖੈਰ ਕਰੇ, ਕਿੱਥੇ? ਅੱਲਾ ਤੁਹਾਡੀ ਖੈਰ ਰੱਖੇ। ਤੇ ਮੈਂ ਤੁਹਾਨੂੰ ਮੈਸੇਜ ਜ਼ਰੂਰ ਕਰਾਂਗਾ ਆ ਬਾ ਠੀਕ ਆ। ਵੀ ਸਾਜੀ ਇੱਥੇ ਇੰਨੇ ਪੈਸੇ ਮਿਲ ਰਹੇ ਆ। ਉਹ 3-4 ਸਕੂਲਾਂ ਵਾਲੇ ਮੇਰੇ ਨਾਲ ਉਹਨਾਂ ਨਾਲ ਰਿਲੇਸ਼ਨ ਹੈਗਾ ਨਾ, ਜਿੱਥੋਂ ਕਿਤੇ ਅੱਛੀ ਮਤਲਬ ਗੱਲ ਬਣਦੀ ਹੋਏਗੀ ਨਾ, ਸਾਰਿਆਂ ਨੂੰ ਮੈਸੇਜ ਮੈਂ ਤੁਹਾਨੂੰ ਦੱਸਾਂਗਾ। ਸਾਜੀ ਵੈਸੇ ਕਈ ਲੋਕ ਕਰਦੇ ਹੁੰਦੇ ਨੇ ਕਿ 4-5 ਗੱਡੀਆਂ ਰੱਖੀਆਂ ਨੇ ਅੱਛੇ, ਜਿਹੜੇ ਯਾਨੀ ਕਿ ਏਜਡ ਥੋੜੇ ਜੇ, ਕੋਈ 45-50 ਸਾਲ ਵਾਲੇ, 40-45 ਸਾਲ ਵਾਲੇ ਡਰਾਈਵਰ ਅੱਛੇ ਜਿਹੜੇ, ਹਾਂਜੀ ਹਾਂਜੀ। ਉਹ 4 ਰੱਖੇ ਨੇ ਤੁਸੀਂ, 4 ਗੱਡੀਆਂ ਰੱਖੀਆਂ ਨੇ ਤੇ ਮਾਸ਼ਾਅੱਲਾ। ਬੱਚੀਆਂ ਵੀ ਮਤਲਬ 50 ਸਾਲ ਤੋਂ ਉੱਤੇ ਵਾਲੇ ਬੱਚੀਆਂ ਵੀ ਕੌਨਫੀਡੈਂਸ ਨਾਲ ਹਾਂ। ਟੀਚਰਾਂ ਕਈ ਹੈਗੀਆਂ ਵਿੱਚ ਮੇਰੀਆਂ ਮੈਂ ਐਸੀਆਂ ਭੈਣਾਂ ਬਣੀਆਂ ਹੋਈਆਂ ਇਹ ਉਹ ਮੈਨੂੰ ਕਹਿੰਦੀ ਹੁੰਦੀਆਂ ਭਾਈ ਕੋਈ ਹਮੇ ਕੋਈ ਰਕਸ਼ਾ ਅੱਛਾ ਕਰਵਾ ਦਿਓ ਜਾਂ ਕੋਈ ਵੈਨ ਕਰਾ ਦਿਓ ਅੱਛੀ। ਇਹ ਬਹੁਤ ਭਾਈ ਮੈਟਰ ਇਮਦਾਦ ਜਿੱਦਾਂ ਦੀ ਗੱਡੀ ਹੈ ਮਾਸ਼ਾਅੱਲਾ, ਤੁਸੀਂ ਭਾਵੇਂ ਕਿਸੇ ਮਿਲ ਦਾ ਸਟਾਫ ਲਾ ਲਓ, ਜਿੱਦਾਂ ਵੱਡੇ ਅਫਸਰ ਹੁੰਦੇ ਨਾ, ਤਾਂ ਉਹ ਗੱਡੀ ਤੇ ਵੇਖੋ ਮਜ਼ੇਦਾਰ ਕੰਮ ਆ। ਏਸੀ ਹਵਾ ਵੱਜਦਾ ਐ ਸਿੱਧਾ ਹੀ। ਚਾਈਨੀਜ਼ ਵੀ ਉਸਤਾਦ ਜੀ ਲੱਗ ਜਾਂਦੇ ਨੇ ਜਿਹੜੇ ਇੱਧਰ ਕਿਸੇ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਨੇ। ਹਾਂ। ਉਹ ਵੀ ਲੱਗ ਜਾਂਦੇ। ਹੈ ਵਾ ਏਜੰਸੀ। ਉਹ ਇਹਨੂੰ ਕਿੱਥੇ ਲੱਗਣੇ ਨੇ ਚਾਈਨੀਜ਼ ਇਹਦੇ ਨਾਲ ਜਾਰ ਅੱਲਾ ਮਾਫੀ। ਉਹਨਾਂ ਨੇ ਮੈਨੂੰ ਲਾਈਕ ਕਰਦੇ ਦੇਖ ਕੇ 18-20 ਦਿਨਾਂ ਬਾਅਦ ਉਹ ਫਿੱਟੇ ਮੂੰਹ ਕਹਿਣਾ ਸਿੱਖ ਜਾਣ ਸਾਡੀ ਮੈਨੂੰ ਲਾਈਕ ਕਰਦੇ ਚਾਈਨੀਜ਼। ਆਹੋ, ਚਾਈਨੀਜ਼ ਤੋਂ ਲੱਗ ਕੇ ਭਾਈ ਗੜਗੀਲਾ ਵੀ ਸੋਹਣਾ ਡੱਡੂ ਖਾ ਰਿਹਾ। ਉਹਨਾਂ ਦੇ ਨਾਲ ਬੇਟਾ। ਨਵਾਜ਼ ਰਕੀ ਯਾਰ ਹੈ। ਹਾਂ ਗੱਲ ਕਿਤੇ ਹੋਰ ਪਾਸੇ ਨਹੀਂ, ਠੀਕ। ਚੈਨਸ ਬੈਠੇ ਪਿੱਛੇ ਤੇ ਕਹਿਣਾ ਗੜਗੀਲੇ ਕਿਸੇ ਹਲੀਮ ਵਾਲੇ ਕੋ ਰੋਕ ਜਾ। ਚੈਨਸ ਦੇ ਪਿੱਛੇ ਬੈਠੇ। ਗੱਲ ਕਿਤੇ ਹੋਰ ਪਾਸੇ ਤੁਰ ਜਾਣੀ ਸਾਡੀ ਹੈ। ਗੱਲ ਕਿਤੇ ਹੋਰ ਪਾਸੇ ਤੁਰ ਨਹੀਂ ਗੱਲ ਤੁਰ ਪਈ ਹੈ, ਸਹੀ ਤੁਰ ਪਈ ਹੈ ਗੱਲ, ਤੁਰ ਪਈ ਵਾਜਿਆ ਨਾਲ। ਹਾਂਜੀ, ਅੱਛਾ ਕੀ ਗੱਲ ਕਹੀ ਤੂੰ? ਸਾਜੀ ਮਹਿਕਮੇ ਨਾਲ ਲਵਾਓ ਗੱਡੀ, ਤੁਹਾਡੀ ਗੱਡੀ ਦੇ ਮਗਰ ਉਹਨਾਂ ਨੇ ਜਨਰੇਟਰ ਬੰਨ ਕੇ ਜਾਇਆ ਕਰਨਾ। ਲੈ। ਸੀਟ ਲਾਉਣ ਵਾਲਾ। ਅੱਛਾ ਮਹੀਨੇ ਦੇ ਸ਼ਬੰਤੂ ਖੁੱਲੇ ਆ। ਇਹ ਤਸੱਵਰ ਕਰੋ ਵੀ ਸਰੀਨਾ ਦੇ ਪਿੱਛੇ ਦਾ ਉਹ ਵੱਡਾ ਬੰਦੇ ਜਿਹੜਾ ਗੋਡਾ ਨਹੀਂ ਲੱਗ ਜਾਂਦਾ ਲੋਕ। ਨਹੀਂ ਤਾਂ ਫਿਰ ਪੱਕਾ ਮਹੀਨੇ ਦਾ ਲੱਖ ਰੁਪਈਆ ਉੱਕਾ ਪੁੱਕਾ ਤੁਹਾਨੂੰ ਘਰ ਬੈਠੇ ਮਿਲ ਜਾਏਗਾ। ਚਿਸ਼ਤੀ ਸਾਊਂਡ ਵਾਲਿਆਂ ਨਾਲ ਉਹਦੀ ਯਾਰ ਦੋਵੇਂ ਗੇਟ ਖੋਲ੍ਹਦੇ ਵਿੱਚ ਡੱਬੇ ਰੱਖ ਰਹੇ ਆ ਤੇ ਸ਼ਾਮ ਨੂੰ ਗੱਡੀ ਦੀ ਮੱਤ ਤੁਹਾਡੀ ਗੱਡੀ ਚੋਂ ਜਿਹੜੀ ਉਹ ਬਹੁਤ ਉਹ ਗੱਡੀ ਚੋਂ ਵੀ ਇਕੋ ਲੈਣੀ ਆ ਗੱਡੀ ਹੋਣੀ ਆ। ਉਹ ਇੰਨਾ ਕਰਦੇ ਉਹਨਾਂ ਦੀ ਉਹ ਖਰਾਬ ਹੋ ਗਈ। ਚਿਸ਼ਤੀ ਸੌੜ ਤੇ ਲਾ ਲਓ ਸਾਰੀ। ਯਾਰ ਸਾਊਂਡ ਵਾਲਿਆਂ ਨੂੰ ਤੂੰ ਉੱਥੋਂ 2000 ਰੁਪਏ ਬੜੀ ਮੁਸ਼ਕਿਲ ਲੱਭਦਾ, ਮੈਨੂੰ ਕੀ ਦੇਣਾ ਉਹਨਾਂ ਨੇ। ਉਹਨਾਂ ਦੀ ਜੀਪ ਵੇਖੀ ਗਈ ਹੁਣ ਤਾਂ ਲੋਡਰ ਚਲਾਉਂਦੇ ਆ, ਚੱਕ ਕੇ ਮਾਰਦੇ ਡੱਬਾ ਟਰਾ। ਇਹ ਗੱਲ ਪੈ ਗਈ ਨਾ ਸਾਡੀ ਹਾਸੇ 'ਚ। ਚਾਈਨੀਜ਼ ਨਾਲ ਲੱਗੇ ਨੇ ਭਾਈ ਗੜਗੀਲਾ ਤਾਂ ਮੈਂ ਫੋਨ ਕੀਤਾ, ਕਹਿੰਦਾ ਯਾਰ ਉਹ ਭਾਈ ਚੀ ਚੌਂਗ ਨੂੰ ਲਾ ਕੇ ਆ ਰਿਹਾ। ਇਹ ਤਾਂ ਗੱਲ ਪੈ ਗਈ ਹਾਸੇ 'ਚ ਯਾਰ ਸਾਡੀ। ਚੈਨਸ ਤੇ ਲੱਗ ਗਿਆ 15 ਦਿਨ ਬਾਅਦ ਚੈਨਸ ਫ੍ਰੀ ਹੋਇਆ, ਫਰੰਟ ਤੇ ਬੈਠਾ ਤੇ ਕਹਿਣਾ ਬਸ ਗੜਗੀਲੇ ਦੁਆ ਕਰ ਭਰਜਾਈ ਲੜ ਕੇ ਗਈ ਹੈ ਯਾਰ। ਉਹ ਸਿੱਧਾ ਹੋਇਆ ਉਦਾਂ ਹੀ। ਆਹ ਗੜਗੀਲੇ ਦੁਆ ਕਰ ਪ੍ਰੋਜੈਕਟ ਮੁੱਕੇ ਮੈਂ ਬੱਚਿਆਂ 'ਚ ਜਾਵਾਂ ਯਾਰ। ਯਾਰ ਚੈਨਸ ਥੀਏਟਰ ਕਰਨ ਦੇ ਦੱਸ ਸ਼ੀਕ ਪਾ ਵੀ ਕੀ ਨਾਂ ਰੱਖਿਆ। ਨਹੀਂ ਯਾਰ ਗੜਗੀਲੇ ਤੂੰ ਚਾਈਨੀਜ਼ ਉਦੋਂ ਨਾਲ ਲੈ ਜਾਣਗੇ। ਸਾਜੋ ਪਿਆਰ ਕਰਦੇ ਮੈਨੂੰ, ਬਹੁਤ ਕਰਦੇ ਤੈਨੂੰ ਕੌਣ ਨਹੀਂ ਪਿਆਰ ਕਰਦਾ। ਸਾਰੇ ਕਰਦੇ ਪਿਆਰ। ਚਾਹ ਨੇ ਚਮਚੜੀਕਾਂ ਖਾ ਕੇ ਹੱਡੀਆਂ ਹੁੱਡੀਆਂ ਸਾਈਡ ਤੇ ਰੱਖੀਆਂ ਤੇ ਕਹਿੰਦੇ ਆ ਬਟੇਰੇ ਨਾਲ ਹੀ ਲੱਗੇ ਆ ਸਾਰੇ। ਲੈ ਬਟੇਰੇ ਨਾਲ ਹੀ ਲੱਗੇ ਸਾਰੇ। ਇਹਨੇ ਵੀ ਕਿਹਾ ਕਰਨਾ ਸੀਗਾ। ਅਮੀ ਨੇ ਪੁੱਛਿਆ ਕਿ ਗੜਗੀਲੇ ਰੋਟੀ ਖਾਣੀ ਨਹੀਂ ਆ ਚੈਨਸ ਦੇ ਕੋਲੋਂ ਮੈਂ ਚੂਹੇ ਖਾ ਕੇ ਆਇਆ। ਗੜਗੀਲੇ ਕਰਦਾ ਮੈਂ ਤੇਰਾ ਕੋਈ ਸਾਥ। ਸਿਰਫ ਸਕੂਲ ਵੈਨ ਸਾਈ ਸਕੂਲ ਵੈਨ ਬਣਾਇਓ, ਬਿਹਤਰੀਨ ਆਪਸ਼ਨ ਆ। ਤੁਸੀਂ ਆਪ ਜ਼ਰਾ ਬਹਿ ਕੇ ਸੋਚੋ, ਅੱਜ ਚਿਸ਼ਤੀ ਸਾਊਂਡ ਵਾਲਾ ਬੜਾ ਅੱਛਾ ਹੀ। ਯਾਰ ਮੇਰੀ ਗੱਲ ਸੁਣ, ਇਹ ਬੰਦਾ 20 ਲੱਖ ਰੁਪਏ ਦੀ ਗੱਡੀ ਲੈ ਲਵੇ ਨਾ ਤੇ ਕਿਸੇ ਨੂੰ ਕਹੇ ਜੀ ਮੈਂ ਤੁਹਾਨੂੰ 2 ਲੱਖ ਰੁਪਏ ਮਹੀਨਾ ਦੇਈ ਜਾਊਂਗਾ, 1 ਰੁਪਈਆ ਵੀ ਨਾ ਕਮਾਵੇ 10 ਮਹੀਨੇ 'ਚ, 1 ਰੁਪਈਆ ਵੀ ਨਾ ਕਮਾਵੇ, ਸਮਝੇ ਕਿ 10 ਮਹੀਨੇ ਬਾਅਦ ਗੱਡੀ ਦੀ ਆਪਣੀ ਹੈ। ਇਨਵੈਸਟ ਕਰਦੇ ਹਾਂਜੀ, ਐਸੈਟ ਬਣ ਜਾਏਗਾ ਤੇਰਾ। 10 ਮਹੀਨੇ ਬਾਅਦ ਗੱਡੀ ਆਪਣੀ। ਹਾਂਜੀ ਅੱਛਾ ਮੈਂ ਸਮਝ ਅੱਲਾ ਦੀ ਗਿਆ। ਮਿਹਰਬਾਨੀ। ਹਾਂਜੀ, ਏਦਾਂ ਹੀ 10 ਮਹੀਨੇ ਬਾਅਦ ਗੱਡੀ ਆਪਣੀ। ਦਸਤੀ ਜਦੋਂ ਉਹ ਗੱਡੀ ਆਪਣੀ ਹੋਵੇ ਇੱਕ ਹੋਰ ਲੈ ਲਵੇ 2 ਲੱਖ ਮਹੀਨੇ ਦੇ, ਇੱਕ ਨਾਲ ਡਰਾਈਵਰ ਰੱਖੇ। ਹਾਂਜੀ ਇਸ ਤਰ੍ਹਾਂ ਹੀ ਬਿਜ਼ਨਸਮੈਨ ਇੰਜ ਹੀ ਹੁੰਦਾ ਵਾ। ਹਾਂਜੀ ਬਿਜ਼ਨਸਮੈਨ ਕਦੀ ਵੀ ਪੂਰਾ ਆਪਣਾ ਪੈਸਾ ਨਹੀਂ ਲਾਉਂਦਾ। ਔਰ ਬਿਜ਼ਨਸਮੈਨ ਕਦੀ ਵੀ ਇਹ ਨਹੀਂ ਕਰਦਾ ਕਿ ਮੈਂ ਪਹਿਲੇ ਦਿਨ ਹੀ ਮੈਨੂੰ ਦੇ ਦਿਓ, ਮੇਰੇ ਕਿੰਨੇ ਬੱਚੇ ਮੈਨੂੰ ਦੇ ਦਿਓ। ਸਹੀ ਗੱਲ। ਹਾਂਜੀ, ਇਹ ਵੀ ਗੱਲ। ਲੇਕਿਨ ਗੱਲ ਇਹ ਆ
ਕਿ ਸਾਜੂ ਉਹਦੇ ਕੋਲ ਕੋਈ ਹੋਰ ਸੋਰਸ ਤੇ ਹੋਵੇ ਨਾ, ਸਾਲ ਉਹਨੇ ਅਗਰ ਨਹੀਂ ਪੈਸਾ ਕੱਢਣਾ ਕੰਮ 'ਚੋਂ, ਸਾਲ ਉਹਦੇ ਕੋਲ ਸੋਰਸ ਤੇ ਹੋਵੇ ਨਾ। ਸਾਡਾ ਰੌਲਾ ਇਹ ਹੈ ਕਿ ਹੁਣ ਜਦੋਂ ਗੱਡੀ ਲੈ ਲਈ ਇਹਨੇ ਮਾੜੀ ਜੀ ਘਰ ਕੋਈ ਮਤਲਬ ਡਾਕਟਰ ਨੇ ਆਪਰੇਸ਼ਨ ਦੱਸਤਾ ਤੇ ਗੱਡੀ ਵੇਗੀ, ਗੱਡੀ ਵੇਗੀ। ਇਸੇ ਲਈ ਫੇਰ ਇਹ ਵੀ ਤਾਂ ਰੌਲਾ ਨਾ। ਆਹੋ ਨਹੀਂ ਸਰ ਜੀ ਮੈਂ ਕਰਨਾ ਹੈ। ਵੀ ਹਮਸ਼ੀਰਾ यार चाइनीज ब्रीक करते फोन सुनता सुनता कह रहे हो गुजले मरो भी सजे ਮੈਡਮ ਦੇ ਗਾਣੇ ਸੁਣ ਰਹੇ, ਖਾਨ ਸਾਹਿਬ ਸਲਾਮਤ ਅਲੀ ਸਾਹਿਬ ਦੇ ਗਾਣੇ ਸੁਣਾਂਗੇ। ਚਾਈਨੀਜ਼ ਚੈਨਸ ਨੂੰ ਲੈ ਕੇ ਉਧਰ ਮੇਲੇ ਤੇ ਪਤਾ ਕਿ ਉਹ ਸੁਣ ਲੈਣ ਨੂੰ ਸਮਝਦੇ ਸਰ ਜੀ। ਬਹੁਤ ਚੈਨਸ ਨੂੰ ਲੈ ਕੇ ਲਾਹੌਰ ਤਾਤਾ ਸਾਹਿਬ ਦੇ ਮੇਲੇ ਤੇ ਉਹ ਦੋਧੀ ਸਬੀਲ ਤੇ ਬੈਠਾ ਸਾਖ ਬਣ ਕੇ, ਉਹ ਗਈ ਨਾ ਕਿਉਂ ਭਾਈ ਕਿਉਂ ਵੀ ਤੂੰ ਪਹਿਲੇ ਲੈ ਕੇ ਆਵਾਂ ਵੀ ਐ ਪੀਲੇ ਪੀਲੇ ਸਾਫ ਆ 11 ਗੜਗਿਲਿਆ ਤੂੰ ਨਾ ਜ਼ੇਨ ਬਣਾ। ਜੀ ਸਰ ਜੀ ਮੈਂ ਮਜ਼ਾਕ ਨਹੀਂ ਕਰਦਾ। ਠੀਕ ਹੈ ਸਰ। ਸਾਡੇ ਤੂੰ ਕਿੰਨੀ ਜਗ੍ਹਾ ਤੇ ਕੰਮ ਕੀਤਾ, ਲੈਦਾ ਥੀਏਟਰਾਂ ਤੇ ਕੀਤਾ, ਚੈਨਲਾਂ ਤੇ ਕੀਤਾ, ਬਹੁਤ YouTube ਚੈਨਲਾਂ ਤੇ ਕੀਤਾ, ਲੋਕਾਂ ਦੇ ਨਾਲ ਕੀਤਾ, ਠੀਕ ਹੈ। ਹਾਂਜੀ ਹਾਂਜੀ ਤੂੰ ਜ਼ੇਨ ਬਣਾ ਆ ਜਿਹੜਾ ਸਾਡਾ ਹੈ ਨਾ ਸਿਸਟਮ, ਜੀ। ਇਹ ਕਿਸੇ ਨਾਲ ਨਹੀਂ ਰਲਦਾ, ਠੀਕ ਹੈ। ਸਾਡੀ ਆਡੀਅנס ਵਾਲਾ। ਹਾਂਜੀ ਹਾਂਜੀ ਇਹਨਾਂ ਨੂੰ ਅਸੀਂ ਹੁਣੇ ਕਹਿਣਾ ਲਓ ਜੀ ਭਾਜੀ ਸਾਨੂੰ 20 ਲੱਖ ਰੁਪਈਆ ਚਾਹੀਦਾ, 20 ਜਣੇ ਲੱਖ ਰੁਪਈਆ ਭੇਜੋ, ਤੁਹਾਨੂੰ ਮਹੀਨੇ ਦਾ ਲੱਖ ਰੁਪਈਆ ਕਰਕੇ ਵਾਪਸ ਕਰ ਦਿਆਂਗੇ। ਤੈਨੂੰ ਅਗਲੇ ਦਿਨ 20 ਲੱਖ ਰੁਪਈਆ ਇਹਨਾਂ ਤੋਂ ਗੱਡੀ ਲੈ ਕੇ ਆਪਣਾ ਰਿਜ਼ਕ ਕਮਾਉਣ ਲੱਗ ਪੈਣਾ, ਠੀਕ ਹੈ ਤੇ ਸਰ। ਲੱਖ ਰੁਪਈਆ ਮਹੀਨਾ ਤੋਂ ਇਹਨਾਂ ਨੂੰ ਵਾਪਸ ਕਰੀ ਜਾਣਾ। ਜ਼ਿੰਮੇਵਾਰੀ ਨਾ ਕਰਾਂਗੇ ਸਰ। ਇਹ ਆਡੀਅנס ਨਹੀਂ ਹੈਗੀ, ਇਹ ਸਾਡੇ ਆਪਣੀ ਇਹ ਕੁਝ ਫੈਮਿਲੀ ਹੈ। ਹੋਰ ਆ, ਸਾਡੀਆਂ ਇਹ ਫੈਮਲੀਆਂ ਕੁਝ ਹੋਰ ਆ। ਫੈਮਲੀਆਂ ਵੀ ਨਹੀਂ ਦਿੰਦੇ। ਜਾਂ ਸਕੇ ਭਰਾ ਨੂੰ ਕਹਿ, ਹਾਏ ਹਾਏ ਹਾਏ। ਉਹਨੂੰ ਕਹਿ ਲਿਆ ਯਾਰ ਰੁਪਈਆ 5 ਲੱਖ ਚਾਹੀਦਾ ਦੇ। ਓਹ ਕਿਹੜੀਆਂ ਫੈਮਲੀਆਂ? ਇਹ ਹੋਰ ਗੇਮ ਆ। ਵਾਹ ਵਾਹ ਸਰ। ਹਾਂ ਇਹ ਸਾਡੀ ਪਬਲਿਕਲੀ ਕਲੈਬ ਹੋਣੀ ਚਾਹੀਦੀ। ਹਾਂਜੀ, I love public। ਕਲੈਪ ਤੇ ਨਾਰਮਲ ਗੱਲ ਆ, ਇਹ ਤੈਨੂੰ ਦੱਸਿਆ ਗੇਮ ਹੋਰ ਆ ਹਾਂ ਸਾਡੀ। ਜਾਨ ਵਾਰਤੀਏ ਅੱਛਾ ਜੀ। ਹਾਂ, ਇਹ ਜੁਗਨੂ ਆ ਤੇ ਅਸੀਂ ਇਹਨਾਂ ਦੀ ਰੋਸ਼ਨੀ ਇਹ ਜੁਗਨੂ ਇਹਨੇ ਐਵੇਂ ਨਹੀਂ ਨਾਂ ਰੱਖਿਆ, ਵਾਹ ਵਾਹ। ਠੀਕ ਹੈ ਨਾ। ਇੱਕ ਜੁਗਨੂ ਹੁੰਦਾ ਨਾ ਛੋਟਾ ਜਿਹਾ, ਹਾਂਜੀ ਛੋਟਾ ਜਿਹਾ ਇੱਕ ਹੁੰਦਾ, ਹਾਂਜੀ, ਹਾਂਜੀ। ਜਿੱਥੇ 30 35 40 50 ਫਿਰਦੇ ਹੋਣ ਨਾ, ਉੱਥੇ ਦੂਰੋਂ ਪਤਾ ਲੱਗਦਾ ਕੋਈ। ਕੁਛ ਚੀਜ਼ ਇਹ ਇੱਕ ਜਿਹੜਾ ਜੁਗਨੂ ਹੈ ਨਾ, ਜਦੋਂ ਇਕੱਠੇ ਹੁੰਦੇ ਨੇ ਨਾ, ਹਾਂਜੀ ਇਹ ਪਿਆ ਤੇ ਸੂਰਜ ਜਿੰਨੀ ਰੋਸ਼ਨੀ ਦੇਣ ਲੱਗ ਪੈਂਦੇ। ਵਾਹ ਵਾਹ। ਹਾਂਜੀ, ਇਸ ਤੋਂ ਤੈਨੂੰ ਕਹਿ ਰਿਹਾ ਮੈਂ, ਇਸ ਤੋਂ ਕਹਿ ਰਿਹਾ ਸਾਂ ਕਿ ਤੈਨੂੰ ਇਸ ਸ਼ੋਅ ਤੋਂ ਅਗਲੇ ਦਿਨ ਤੈਨੂੰ ਰੁਪਈਆ 20 ਲੱਖ ਆ ਜਾਣਾ, ਠੀਕ ਹੈ ਸਰ ਜੀ। ਕਰੋ। 25 ਆ ਜਾਣਾ, ਜਿੰਨਾ ਵੀ ਕਵੇਂ ਨਾ ਕਹੇ ਆਪਾਂ ਗੜਗੀਲੇ ਨੂੰ ਅਸੀਂ ਦਿੰਨੇ ਯਾਰ 5 ਲੱਖ ਰੁਪਈਆ, ਸਾਨੂੰ ਜਦੋਂ ਹੋਏਗਾ ਦੇ ਦੀ। ਠੀਕ। ਤੇ ਤੂੰ ਇੱਕ ਗੱਲ ਤੈਅ ਕਰ ਲੈਣੀ ਹੈ ਠੀਕ ਹੈ। ਕਿ ਭਾਜਨ ਮੈਂ 1.5 ਲੱਖ ਰੁਪਇਆ ਮਹੀਨੇ ਦਾ, ਹਾਂਜੀ ਠੀਕ ਹੈ ਜੀ। ਮੈਂ ਜਨਾਬ ਤੂੰ ਇਹ ਸਮਝਣਾ ਕਿ ਮੈਂ ਗੱਡੀ ਲਈ ਨਹੀਂ, ਯਾਨੀ ਤੂੰ ਇੱਥੇ ਆ ਰਿਹਾ ਹਾਂ ਜਾਂ ਜਿੱਥੋਂ ਵੀ ਹੋ ਰਿਹਾ, ਇਹ ਕਰੀਏ ਮੈਂ ਉਹ ਲੈਦਾ ਕਰੀਏ। ਉਹ ਤੂੰ ਸਮਝਣਾ ਕਿ ਮੈਂ ਗੱਡੀ ਲਈ ਨਹੀਂ। ਤੇਰਾ 2 ਬੱਚੇ, ਤੈਨੂੰ 1.5 ਬੱਚੇ, ਹਾਂਜੀ ਤੂੰ ਆਪਣਾ ਮਾਨ ਵਾਰੀ ਲਾ ਦੇਣੀ ਆ ਕਿ ਆਹ ਭਾਜੀ 10 ਬੰਦਿਆਂ ਨੇ ਪੈਸੇ ਭੇਜੇ ਨੇ, ਹਾਂਜੀ। ਭਾਜੀ ਆ 1 ਮਹੀਨੇ ਇਹਨੂੰ, 1 ਮਹੀਨੇ ਇਹਨੂੰ। ਕਈ ਐਸੇ ਬੰਦੇ ਕਹਿਣਗੇ ਗੜਗੀਲੇ ਕੋਈ ਨਹੀਂ ਯਾਰ, ਸਾਨੂੰ ਤੂੰ ਭਾਵੇਂ 2 ਮਹੀਨੇ ਬਾਅਦ ਦੇ ਦੀ। ਠੀਕ ਹੋ ਗਿਆ। ਪੁੱਛ ਲਿਆ ਕਿ ਭਾਜੀ ਮੇਰੇ ਕੋਲ ਇੰਨੇ ਪੈਸੇ ਹੈਗੇ ਨੇ, ਦੱਸੋ ਕਿਹਨੂੰ ਚਾਹੀਦੇ ਨੇ। ਠੀਕ ਹੈ ਇੱਕ ਬੰਦਾ ਕਹਿੰਦਾ ਯਾਰ ਮੈਨੂੰ ਜ਼ਰੂਰਤ ਆ ਗੜਗੀਲੇ ਮਹੀਨੇ ਦੇ ਦੇ, ਇੱਕ ਕਹਿੰਦਾ ਯਾਰ ਗੜਗੀਲੇ ਕੋਈ ਨਹੀਂ ਮੈਨੂੰ ਤੂੰ ਭਾਵੇਂ 6 ਮਹੀਨੇ ਬਾਅਦ ਦੇ ਦੀ। ਠੀਕ ਹੈ। ਇੰਜ ਤੇਰੇ 10 ਮਹੀਨੇ ਲੰਘ ਜਾਣੇ ਨੇ, ਵਾਹ। ਗੱਡੀ ਤੇਰੀ, ਰਿਜ਼ਕ ਤੇਰੇ ਬੱਚਿਆਂ ਦਾ ਲੱਗ ਜਾਣਾ। ਕੀ ਬਾਤ। ਠੀਕ ਹੈ ਸਰ। ਮੈਂ ਕਿਹੜੀ ਕਿਹੜੇ ਤੁਹਾਡੇ ਬੱਚੇ ਕਿੰਨੇ? ਆਡੀਅנס ਉਹ ਹੈ ਕਿ ਤੂੰ ਉਸਤਾਦ ਜੀ ਤੋਂ ਇਲਾਵਾ ਡਾਇਰੈਕਟ ਵੀ ਕਹਿੰਦਾ ਤੇ ਗੱਡੀ ਲੈ ਲੈਣੀ ਸੀ। ਇਹ ਨਹੀਂ ਮੈਂ ਲੈਣੀ ਸਾਜੀ ਦੇ ਥਰੂ ਹੀ ਹੈ, ਕਿਉਂਕਿ ਮੈਂ ਉਸ ਦਿਨ ਸ਼ੋਅ 'ਚ ਕਿਹਾ ਸੀ ਵੀ ਮੈਂ ਆਪਣੀ ਜਿੰਦ ਸਾਜੀਆਂ ਦੇ ਨਾਮ ਲਾਤੀ ਹੈ। ਹਾਏ ਹਾਏ। ਤੁਹਾਡੇ ਬੱਚੇ ਕਿੰਨੇ ਆ? ਹਾਂਜੀ ਬੱਚੇ ਕਿੰਨੇ ਤੁਹਾਡੇ? ਬੱਚੇ ਦੇ 2 ਨੇ ਮਾਸ਼ਾਅੱਲਾ। ਤੇ ਬਾਕੀ ਵੀ ਅੰਡੇ ਪੀ ਗਏ? ਹੈ ਮੈਂ ਕਿਹਾ ਬਾਕੀ ਦੋ ਹੀ ਹੈ। ਯਾਰ ਬੱਚੇ ਉਹਦੇ ਹਾਲੇ ਨਹੀਂ ਹੈਗੇ, ਬੱਚੇ ਅੱਲਾਹ ਪਾਕ ਦੇਗਾ, ਦੁਆ ਕਰੋ ਸਾਰੇ। ਨਹੀਂ ਬੱਚੇ ਇਨਸ਼ਾਅੱਲਾ ਆ ਰਹੇ ਨੇ। ਅਸੀਂ ਵੀ ਤੁਹਾਡੇ ਬੱਚੇ ਹੀ ਆ ਭਾਈ ਇਮਦਾਦ, ਅਸੀਂ ਵੀ ਤੁਹਾਡੇ ਬੱਚੇ ਹੀ ਆ। ਤੂੰ ਪੂਰੇ ਮਹੱਲੇ ਦਾ ਬੱਚਾ ਹੋ। ਮੈਨੂੰ ਕੋਈ ਫੀਲ ਹੋ ਰਿਹਾ ਸੀ ਸਰ। ਆਹੋ ਤੇ ਹੋਰ ਬੜਾ ਤੁਹਾਡਾ ਬੈਠੇ ਹੈਡਰ ਦਾ ਮੂੰਹ ਆ। ਆਹ ਤੁਹਾਡਾ ਬੱਚਿਆਂ, ਤੁਹਾਡੇ ਬੱਚਿਆਂ ਦੇ ਤੁਹਾਡੇ ਪੁੱਤਰ ਵੀ ਆ। ਨਹੀਂ ਗੜਗੀਲੇ ਦੇ ਬੱਚੇ ਅਸੀਂ ਕਢਾਉਣੇ ਕੈਸੇ ਹੋਣਗੇ? ਗੜਗੀਲੇ ਦੇ ਬੱਚੇ ਹੈ ਨਾ ਗੁੱਲੂ ਮੁੱਲੂ ਜੇ ਸੋਹਣੇ ਜਿਹੇ, ਡੀਸੈਂਟ ਆਹ ਹੈ ਨਾ ਜੀਵ ਜੇ, ਉਹਨਾਂ ਨੇ ਹੱਸਣਾ ਵੀ ਨਹੀਂ ਇਦਾਂ ਨਹੀਂ ਲੇਕਿਨ ਮੈਨੂੰ ਇੰਨਾ ਪਤਾ ਤੁਹਾਡੇ ਬੱਚੇ ਜੰਮਦੇ ਛਲੀ ਬਹੁਤ ਖਾਣਗੇ। ਕੀ ਕਹਣਗੇ? ਛਲੀ ਇਹਦੇ ਬੱਚੇ ਨੇ ਜੰਮਦੇ ਨੇ ਕਹਿਣਾ ਬੱਬਾ ਫੀਡ ਲਿਆ ਤੂੰ, ਫੀਡ ਲੈ ਕੇ ਲੇਕਿਨ ਮੈਨੂੰ ਸਮਝ ਨਹੀਂ ਆਉਂਦੀ ਵੀ ਉਸਤਾਦ ਜੀ ਕਿਹੜੇ ਬੰਦੇ ਯਕੀਨ ਕਰਕੇ ਆਪਣੇ ਮੰਮੀ ਡੈਡੀ ਪੜ੍ਹੇ ਲਿਖੇ ਬੱਚੇ ਜਿਹੜੇ ਭਾਈ ਇਮਦਾਦ ਦੇ ਥਰੂ ਬਿਠਾ ਦੇਣਗੇ। ਇਦਾਂ ਨਹੀਂ ਹੁੰਦਾ ਮੇਰਾ। ਯਾਰ ਵੈਸੇ ਇਹ ਟਾਈਮ ਸੀ ਆਪਣਾ ਉਹ ਗਾਣਾ ਰਿਲੀਜ਼ ਕਰਦੇ ਆਪਾਂ ਛੋੜੋ ਮਾਜੀ ਕੇ ਅਫਸਾਨੇ, ਹਨਾ? ਪਰਫੈਕਟ ਟਾਈਮਿੰਗ। ਹਾਂ ਤਰਾਨਾ ਨਹੀਂ ਨੈਸ਼ਨਲ Song ਆ नेशनल सॉन्ग ਥੋੜੀ ਜੀ ਗੱਡੀ 'ਚ ਮੋਡੀਫਿਕੇਸ਼ਨ ਕਰਵਾ ਕੇ ਤੁਹਾਡੀ ਮੈਂ ਡਾਲਰਾਂ 'ਚ ਵੀ ਲਵਾ ਸਕਦਾ। ਡਾਲਰ ਨੈਸ਼ਨਲ ਜਿਓਗ੍ਰਾਫਿਕ ਚੈਨਲ ਵਾਲੇ ਉਹਨਾਂ ਦੀ ਬੜੀ ਹਾਂ ਯੂਨੀਕ ਗੱਡੀਆਂ ਹੁੰਦੀਆਂ। ਉਹ ਲੋਹੇ ਦਾ ਜੰਗਲਾ ਉਹ ਬਣਾਉਣਾ ਫਿੱਟੇ ਮੂੰਹ ਰਹਿਣ ਦੇ, ਉਹ ਹਾਥੀ ਲੱਦ ਕੇ ਲੈ ਕਹਿਣ ਵੀ ਇਹਨੂੰ ਲੱਦ ਵਿੱਚ ਦਿਲ ਕਰੇ ਪਿਛਲੀਆਂ ਸੀਟਾਂ ਤੇ ਮਗਰਮੱਛ ਬੈਠੀ ਹੋਏ ਐਂ ਕਰਕੇ। ਨਹੀਂ ਤੇ ਮੈਨੂੰ ਕਹੀ ਜਿਵੇਂ ਜਾਨੀ ਬਾਦਸ਼ਾਹ ਲੱਕ ਕਿੱਥੇ ਲੈ ਕੇ ਜਾ ਰਿਹਾ ਸਾਨੂੰ, ਤੂੰ ਇਹਦਾ ਕਰੇਗਾ ਸਾਡਾ। ਜ਼ਰਾਫਾ ਵਿੱਚ ਮੂੰਹ ਵੜ ਕੇ ਜਾਨੀ ਸਾਹਿਬ ਖਲੋਇਓ 10 ਮਿੰਟ। ਨਹੀਂ ਉਹ ਉੱਪਰ ਵੀ ਚੜ ਜਾਂਦੇ ਆ। ਠੀਕ ਹੈ, ਤੇ ਅਗਲੀ ਸੀਟ ਤੇ ਹੇਠ ਉੱਪਰ ਕਛੂਏ ਰੱਖੇ ਆ ਧਾਗਾ ਲਾ ਕੇ।
ਦੇਖੋ ਉਹਨਾਂ ਦਾ ਜਾਨਵਰਾਂ ਦਾ ਕੰਮ ਆ, ਉਹਨਾਂ ਨੇ ਸ਼ਬੰਤੂ ਉਹ ਇਹ ਕਰ ਸਕਦਾ ਵਾ ਕਿ ਜਾਨਵਰਾਂ ਨੂੰ ਇਹ ਲੱਗਣਾ ਵਾ ਵੀ ਸਾਡੇ ਵਿੱਚੋਂ ਹੀ ਕੋਈ ਗੱਡੀ ਚਲਾ ਰਿਹਾ। ਵੀ ਹਲਕਾ ਜਿਹਾ ਅਪਡੇਟ ਹੋ ਗਿਆ ਵਾ। ਹਾਂ, ਇਹ ਸਾਜੀ ਮੈਂ ਕਦੀ ਤੂੰ ਕਿਹੜਾ ਜਾਨਵਰ ਕਦੀ ਕੀਤਾ ਨਹੀਂ ਵੈਸੇ ਸਾਜੀ। ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਕਹਿਣਾ ਓਏ ਤੂੰ ਕਿਹੜਾ ਜਾਨਵਰ ਆ। ਉਹਨੇ ਐ ਵੇਖਣਾ ਇਹ ਕੀ ਆ। ਆਹੋ, ਨਹੀਂ ਕਾਗੜ ਗੀਲੇ ਕਰ ਲਾ ਹਿਸਾਬ, ਮੈਂ ਮਜ਼ਾਕ ਨਹੀਂ ਕਰਦਾ। ਠੀਕ ਹੈ ਸਾਜੀ, ਤੁਹਾਨੂੰ ਮੈਂ ਮੈਸੇਜ ਕਰ ਦੇਣਾ ਵੀ ਇੱਕ ਸਕੂਲ 'ਚ ਆਹ ਫਰੇਮ ਲੱਗ ਰਿਹਾ, ਹਾਂ। ਇਸ ਸਕੂਲ 'ਚ ਆਹ ਫਰੇਮ ਲੱਗ ਰਿਹਾ, ਇਸ ਸਕੂਲ 'ਚ ਆਹ ਫਰੇਮ ਲੱਗ ਬਸ ਠੀਕ ਆ, ਗੱਡੀ ਲੈ ਜੀ ਤੂੰ ਆ ਕੇ ਨਾ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਾ ਕੇ ਲੈ ਜੀ। ਉਹਨਾਂ ਨੂੰ ਕਿ ਭਾਜੀ ਇਹ ਗੱਡੀ ਲਈ ਮੈਂ, ਰਿਹਾ। ਹਾਂਜੀ, ਤੇ ਅੱਲਾ ਖੈਰ ਕਰੇ। ਤਿੰਨਾਂ ਸਕੂਲਾਂ ਦੀ ਮੈਡਮਾਂ ਨੂੰ ਦਿਖਾਉਣੀ ਬਸ, ਹਾਂ। ਉਹਨਾਂ ਨੇ ਆਪ ਹੀ ਟੀ-ਸ਼ਰਟ ਬੱਚੇ ਦੇ ਦੇਣੇ ਮੈਨੂੰ। ਹਾਂ, ਤੁਸੀਂ ਜਾ ਕੇ ਇੰਜ ਕਰਕੇ ਗੱਡੀ ਖੜੀ ਕਰਨੀ ਹੈ, ਮੈਡਮ ਨੇ ਤੁਹਾਡੇ ਕੋਲ ਕਸਮ ਲੈਣੀ, ਬਤਾਓ ਗੱਡੀ ਕੀ ਕਿਸकी ਹੈ। ਅਗਰ ਮੇਰੀ ਆਪਣੀ ਹੈ। ਨਹੀਂ ਮੰਨਣਾ ਹੀ ਨਹੀਂ। ਮੇਰੇ ਉਸਤਾਦ ਐਸ ਦੀ ਗੱਲ ਹੈ, ਤੋਂ- ਮੇਰੇ ਪਿਓ ਦੀ ਗੱਡੀ ਮੈਂ ਇਹ ਸਹੀ ਗੱਲ ਹੈ, ਉਹਨੇ ਤਾਂ ਇਹੀ ਉਹਨੇ ਕਿਹਾ। ਗੱਲ ਸਹੀ ਕੀਤੀ ਉਸਤਾਦ ਜੀ, ਉਹਨਾਂ ਨੇ ਨਹੀਂ ਮੰਨਣਾ, ਉਹਨਾਂ ਨੇ ਮੰਨਣਾ ਨਹੀਂ। ਯਾਰ ਨਾ ਮੰਨਣ, ਮੈਂ ਕਹਣਾ ਤੁਹਾਨੂੰ ਤੇ ਇਹ ਹੈ ਵੀ ਤੁਸੀਂ ਜਾਣਾ ਵਾ ਲੱਥਣਾ, ਤੁਹਾਨੂੰ ਇਸ ਗੱਲ ਨਾਲ ਕੀ। ਉਹ ਇਹ ਨਾ ਮੈਡਮ ਅਰੈਸਟ ਕਰਾਈਆਂ ਹੁਣ ਸਾਰੀਆਂ ਵਿਚਾਰੀਆਂ ਭਰੀ ਭਰਾਈ ਥਾਣੇ ਚਲ ਜਵੇ, ਚੋਰੀ ਦੀ ਗੱਡੀ ਤੇ ਪੈ ਜਵੇ। ਗੜਗੀਲਾ ਕੋਈ ਸੋਚੋ। ਹਾਂ ਰਿਸਕ ਫਰੀ ਕਾਰੋਬਾਰ। ਨਹੀਂ ਗੜਗੀਲੇ, ਇਹਦੇ ਅੰਦਰ ਕਾਪੀ, ਉਹਦਾ ਕਾਰਡ ਗੱਡੀ ਦਾ ਹਾਂਜੀ, ਸਾਰਾ ਤੇਰੀ ਜੇਬ 'ਚ ਹੋਏਗਾ, ਬਸ। ਟੈਨਸ਼ਨ ਨਹੀਂ ਲੈਣੀ ਤੂੰ। ਨਹੀਂ ਲੇਕਿਨ ਸਾਜੀ, ਭਾਈ ਦਾ ਸਾਥ ਤੁਹਾਡੇ ਨਹੀਂ ਹੁੰਦਿਆਂ ਹੈਗਾ। ਟੈਨਸ਼ਨ ਲੈਣੀ ਨਹੀਂ ਮੈਂ। ਭਾਈ ਦਾ ਲਾਇਸੈਂਸ ਨਹੀਂ ਹੈਗਾ। ਹੈਗਾ ਲਾਇਸੈਂਸ, ਉਹ ਓਏ ਲਾਇਸੈਂਸ ਹੈਗਾ ਭਾਈ। ਲਾਇਸੈਂਸ ਤੋਂ ਬਗੈਰ ਬੱਚੇ ਜਾਣ ਦੇ ਪਾਗਲ ਆ ਤੂੰ। ਸਰੀਨਾ ਤੁਹਾਡੀ 80 ਲੱਖ ਰੁਪਏ ਦੀ ਗੱਡੀ ਹੈ, ਮੇਰੀ ਸੁਣੋ ਗੱਲ, ਸਾਰੇ 500 ਪਾ ਕੇ ਉਹਨੂੰ ਸੱਤੂ ਲਵਾ ਦਿਓ, ਬਹੁਤ ਸੋਹਣਾ ਇੰਜ ਕਰਕੇ ਫੈਂਟਾ ਕਰੇਗਾ। ਰੋਹ ਦਾ ਕੰਮ ਕਰਾ ਦੋ ਨਹੀਂ ਤੇ ਰੋ ਇਦਾਂ ਦੇ ਮਾਠੇ ਘਰ 'ਚ ਜਵਾਈ ਹੁੰਦੇ ਆ, ਆਪਣੇ ਆਪ ਦੇ ਲਾਂਤਾ ਪਾਉਂਦੇ ਰਹਿੰਦੇ। 2 ਰੁਪਏ ਮੈਂ ਰੋਟੀ ਖਾਧੀ ਕਿਉਂ ਨਹੀਂ? ਲੱਖ ਲਾਨਤ ਮੇਰੀ, ਮੈਂ ਮੰਨ ਨਹੀਂ ਲੈਣਾ ਤੇ ਚੰਗੀ। ਮਾਠੇ ਲਾਨਤ ਮੇਰੇ ਤੇ, ਮੈਂ ਗੱਡੀ 'ਚ ਗਿਆ ਕਿਉਂ ਨਹੀਂ? ਮਾਠੇ ਘਰ ਦੇ ਜਵਾਈ, ਹਾਂ ਆਹੋ ਵੀ ਅੱਛਾ ਹੁੰਦੇ ਵਿਚਾਰੇ। ਭੈੜਿਆ ਗੱਲ ਕਿਹੜੇ ਪਾਸੇ ਕਰਨ ਨੇ? ਅੱਛਾ ਇਦਾਂ ਤੇ ਜਵਾਈ ਦੀ ਨਾ ਸੱਸ ਬੜੀ ਰਾਜੀ ਹੁੰਦੀ, ਇਹ ਖਰਾਬ ਸਾਲਾਂ ਵੀ ਖਾਇਦਾ ਵਾ। ਹਾਂ, ਮਾਠੇ ਘਰ ਦੇ ਜਵਾਈ ਵਿਚਾਰਿਆਂ ਨੂੰ ਇਹ ਵੀ ਉਮੀਦ ਨਹੀਂ ਹੁੰਦੀ ਵੀ ਬੁੱਢੀ ਨੂੰ ਕਹੀ ਉਧਰ 10,000 ਦਾ ਰਾਈ ਪੜ ਲਿਆ। ਇਹ ਵੀ ਆਪਸ਼ਨ ਬੰਦ ਹੁੰਦਾ। ਉਹ ਬੜੇ ਜਿਹੜੇ ਮਾਠੇ ਘਰਾਂ ਜੋਏ ਹੁੰਦੇ ਨਾ, ਆਪੇ ਰੁੱਸ ਕੇ ਨਾ ਵਿਚਾਰੇ ਆਪੇ ਕਹਿਣਗੇ ਮੈਂ ਹੁਣ ਤਾਂ ਬੜ ਕੇ ਰਾਜੀ ਨਹੀਂ ਆ, ਫਿਰ ਆਪੇ ਆਣ ਕੇ ਆ ਲਿਆ ਪਾਣੀ ਦਾ ਗਲਾਸ ਫੜਾ ਲਓ ਚਲੋ ਫਿਰ। ਉਹ ਵਿਚਾਰਿਆਂ ਨੂੰ ਹੁੰਦਾ ਵੀ ਨਹੀਂ। ਉਸਤਾਦ ਜੀ ਰੌਲਾ ਬੜਾ ਅੱਛਾ ਆਈਡੀਆ, ਰੌਲ ਲਵਾ ਦਿਓ। ਉਹ ਵੇਲਣਾ ਵੀ ਨਹੀਂ ਚਾਹੀਦਾ, ਜਿਹੜਾ ਮੂੰਹ 'ਚ ਗੰਨਾ ਜਿਹੜਾ ਕੰਨਾਂ 'ਚ ਰਵਾ ਹੀ ਜਾਣੇ ਤੇ ਥੱਲੇ ਸਿਰ ਬਰਫ ਵੀ ਪੈਂਡਾ ਲਾਉਣਾ ਵਾ। ਸੀਜ਼ਨ ਆ ਗਰਮੀ ਦਾ ਉਸਤਾਦ ਜੀ, ਹਰ ਬੰਦਾ ਰੁੱਕ ਕੇ ਪੀਂਦਾ, ਸਾਰਿਆਂ ਨੂੰ ਤੇ ਹੈਪਾਟਾਈਟਸ ਹਰ ਬੰਦਾ ਓਏ ਪੀਏ। ਯਾਰ ਨਹੀਂ ਗੱਡੀ ਠੀਕ ਹੈ, ਗੱਡੀ ਦਾ ਹਾਂ ਨਹੀਂ ਗੱਡੀ ਸਹੀ ਹੈ। ਗੱਡੀ ਲਵਾ ਦਾ ਤਾਰਕ ਠੇਕੇਦਾਰ ਨੂੰ ਰੱਖਣਾ। ਕੋਲੋ ਯਾਰ ਭਰਾਵਾ ਸੀਮੈਂਟ ਲੱਤਣਾ ਤੇ ਯਾਰ। ਤਾਰਕ ਠੇਕੇਦਾਰ। ਤਾਰਕ ਉਹਨੇ ਕੀ ਕਰਨੀ ਹੈ? ਉਸਤਾਦ ਜੀ ਖੁਦਾਈ ਤੋਂ ਲੱਗ ਕੇ ਪੇਂਟ ਤੱਕ ਤੁਹਾਨੂੰ ਫਰਨਿਸ਼ ਘਰ ਬਣਾ ਕੇ ਦਿੰਦਾ, ਵਿੱਚ ਘੋੜੀਆਂ ਫੱਟੇ ਗੁਰਮਟ ਆ ਲੈ ਲਓ। ਰੇੜੀ ਹੱਥ ਰੇੜੀ ਹਾਂ ਬਸ ਕੱਟੀ। ਸਾਜੀ ਲੈਂਟਰ ਵਾਲੀ ਮਸ਼ੀਨ ਪਿੱਛੇ ਤੇ ਬੰਨੀ ਜਾ ਰਹੀ ਆ। ਦਿਲ ਕਰੇ ਐਡਾ ਟੋਇਆ ਪਿਆ ਹੋਵੇ ਅੰਦਰ ਸੀਟਾਂ, ਕੀ ਹੋਇਆ ਉਹ ਯਾਰ ਜਾਨੀ ਫਟਾ ਵੱਜ ਗਿਆ, ਕੋਈ ਨਹੀਂ ਫੇਰ ਕੀ ਹੈ। ਉਹ ਏਦਾਂ ਪਤਾ ਕਰਦੇ ਲੱਗੇ ਵੀ 6 ਬੋਰੇ ਕੇਰੀ ਦੇ ਲਿਜਾਣੇ ਅੰਦਰ। ਨਹੀਂ ਉਹ ਗੱਡੀ ਡੀਸੈਂਟ ਬੱਚੇ ਬੱਚੇ ਠੀਕ ਹਾਂ ਆ। ਨਹੀਂ ਬੱਚੇ ਔਰ ਸਾਫ਼ ਟੀਚਰਾਂ ਸੁਥਰੇ। ਟੀਚਰਾਂ ਬਸ ਨਹੀਂ ਟੀਚਰਾਂ ਠੀਕ ਆ, ਬੱਚੇ ਜਿਹੜੇ ਨੇ ਬੱਚੇ ਸ਼ਰਾਰਤੀ ਆ। ਹਾਂਜੀ। ਬੱਚੇ ਹੁਣ ਭਾਈ ਇਮਦਾਦ ਤੁਹਾਨੂੰ ਪਤਾ ਸਕੂਲ ਦੀ ਕਲਾਸ ਬੱਚੇ ਕਿਉਂ ਛੱਡੇ ਆ? ਬੱਚੇ ਸੀਟਾਂ ਦੇ ਪਿੱਛੇ ਨਹੀਂ ਸ਼ਕਲਾਂ ਬਣਾਉਣ ਲੱਗੇ ਸੀਗੇ। ਯਾਰ ਬੱਚਿਆਂ ਨਾਲ ਮੇਰਾ ਪਿਆਰ ਸੀ ਸਾਜੀ। ਉਹ ਕਿਸੇ ਨੇ ਗਿੱਦੜ ਬਣਾਤਾ, ਕਿਸੇ ਨੇ ਗੈਂਡਾ ਬਣਾਤਾ। ਫਿਰ ਅੱਛਾ, ਸਮਝਦਾ- ਬੱਚਿਆਂ ਦਾ ਇੱਕ ਵਾਅਦਾ ਇਹ ਹੈ ਕਿ ਬੱਚਿਆਂ ਦੇ ਨਾਲ ਇਹ ਰਚ ਵੀ ਜਾਂਦਾ। ਹਾਂਜੀ ਹਾਂ ਹਨਾ, ਸਹੀ ਗੱਲ। ਬੱਚੇ ਇੱਕ ਤੇ ਈਜ਼ੀ ਫੀਲ ਕਰਦੇ ਆ, ਔਰ ਚਾਹ ਹੋਏਗਾ ਕਿ ਸੁਬਹ ਅੰਕਲ ਗੜਗੀ ਐ ਵੇਖੋ ਸਾਜੀ ਗੱਡੀ ਜਾ ਰਹੀ ਨਾ ਹੁਣ, ਤੇ ਮੈਂ ਬੱਚੇ ਨੂੰ ਬੱਚਾ ਤੇ ਬੱਚੇ ਸਾਰੇ ਖਾ ਵਿਚਾਰੇ ਹੱਸ ਰਹੇ। ਅਰੇ ਨਾ ਇਹ ਰੌਲਾ ਵਾ। ਹਾਂ। बच्चा किसने नाश्ता नहीं किया? कितनी भी आवाज आ अंकल कर हमने नहीं किया, अंकल कर हमने नहीं किया। देखा बच्चों, ब्रेक फेल हो गई है। अंकल साडा दिलों ले गए। ਸਾਜੀ ਨਾਲ बच्चे साजी जैम में प्यार करते सी मेरे नाल। छोटे तो छोटा बच्चा लभना तू, साजी छिले वाले बच्चे लब लेने मैं छोटे बच्चे ਹਾਂ पहली क्लास वाले। ਜਿਹੜਾ ਹਾਂ ਉਹ ਬੱਚੇ ਲੱਭਣੇ। ओके ਮੋਟਰਸਾਈਕਲ ਉਹਨਾਂ ਨਾਲ ਸਾਜੀ ਪੈਂਪਰ ਵੀ ਮੈਨੂੰ ਲਾਉਣੇ ਪੈਣ ਬੱਚਿਆਂ ਨੂੰ। ਮੋਟਰਸਾਈਕਲਾਂ ਨਾਲ ਲੱਗੀਆਂ ਹੋਏ, ਇੱਥੋਂ ਲੰਘਦੇ ਉਹਨੇ ਐਟਮਾਂ ਕਰਨੀ ਵੀਡੀਓ ਬਣਾ। ਨਹੀਂ ਸਾਜੀ ਮੈਂ ਜਨਮ ਗੱਲ ਦੱਸਣਾ, ਮੈਂ ਬੱਚਿਆਂ ਨੇ ਬੜੀਆਂ ਆਈਟਮਾਂ ਕਰਦਾ ਸੀ। ਕਈ ਬੱਚੇ ਵੈਗਨ ਚ ਸਕੂਲ ਵਾਲੇ ਚ ਹੁੰਦੇ। ਮੈਂ ਕਿਹਾ ਕਿਹੜੀ ਇਹ ਬੱਚੇ ਤੇ ਪੜ੍ਹਦੇ ਨਹੀਂ, ਕਹਿੰਦਾ ਸਿਰਫ ਐਟਮਾਂ ਵੇਖਣ ਆਉਂਦੇ ਆ। ਇਹ 7,000 ਮਹੀਨੇ ਦਾ ਐਟਮਾਂ ਦੇਖਦਾ। ਯਾਰ ਡਰਾਈਵਰ ਦੇ ਹਿਸਾਬ ਨਾਲ ਰਾਣਾ ਪੋਲਟਰੀ ਵਾਲਿਆਂ ਨਾਲ ਗੱਡੀ ਲਵਾ ਦਾਂ। ਆ ਲਓ ਜੀ। ਉਹ ਸ਼ਾਮ ਨੂੰ ਡਰਮ ਚੁੱਕਦੇ ਆ ਸਾਰੇ ਉਸਤਾਦ ਜੀ ਖੰਭਾ ਓਏ ਉਸਤਾਦ ਜੀ ਇਹਨੂੰ ਸਮੈਲ ਵੀ ਨਹੀਂ ਆਣੀ ਵੇ। मैं कहना बच्चों कौन सी क्लास में पढ़ते हो? एक मेरे नाल अंकल हम 6 में पढ़ते हैं। मैं कहा आप झूठ बोल रहे हैं अंकल, वो कैसे? 6 में तो मैं पढ़ता हूँ। ਤੇ ਆ ਕਿਤੇ ਜਨਰੇਟਰ ਸਟਾਰਟ ਨਹੀਂ। ਨਹੀਂ ਉਹਦਾ ਸਟਾਈਲ ਆ। वो बच्चे ना जरा फिर ਨਹੀਂ ਗੜਗੀਲੇ ਤੂੰ ਕਰ ਪਤਾ ਹੀ ਆ। ठीक है सर। ਵੈਸੇ ਤੁਸੀਂ ਦੇਖਣਾ ਵਾ, ਗੌਰ ਕਰਨਾ ਤਸੱਵਰ ਦੇ ਵਿੱਚ, ਖੰਭਾਂ ਵਾਲੀ ਗੱਡੀ ਨੂੰ ਜਿਹੜੇ ਉਹ ਖੰਭ ਚੁੱਕਦੇ ਆ, ਉਹਦੇ ਮਗਰ ਇਦਾਂ ਦੇ ਬੰਦੇ ਲਮਕੇ ਹੁੰਦੇ ਆ ਤੇ ਛਲੀ ਵੀ ਲਈ ਉਹਦੇ ਨਾਲ।
ਸਾਰੀ ਯਾਰ ਉਹਨਾਂ ਦੀ ਵੀ ਹਿੰਮਤ ਆ ਯਾਰ, ਉਸਤਾਦ ਜੀ ਜਿਹੜੀ ਉਸ ਗੱਡੀ ਦੇ ਪਿੱਛੇ ਅਜੇ ਲੱਗੇ ਉਹ ਨੇ। ਦੁਬਈ ਜਿਹੜੇ ਓਏ ਕਿਹੜੇ? ਉਹ ਜਿਹੜੀ ਸਵੇਰ ਗੱਡੀ ਆਂਦੀ ਆ ਓਏ ਉਹ ਮੈਂ ਉਹ ਗੱਡੀ ਉਹਦੇ ਕਬਰਸਤਾਨ ਪਿੱਛੇ ਵੀ ਬੰਦੇ ਹੁੰਦੇ। ਕਬਰਸਤਾਨ ਦੇ ਲਾਗੂ ਗੱਡੀ ਲੰਘਦੀ ਸੀ, ਮੈਂ ਕਬਰਾਂ 'ਚ ਆਵਾਜ਼ ਦੇਖੋ ਕੱਢ ਓਏ ਨੂੰ ਕੱਢ ਓਏ ਤੋਰ ਲਾ ਨੂੰ। ਤੋਰਲਾ ਭਾਈ, ਹਿਸਾਬ ਸ਼ੁਰੂ ਹੋ ਗਏ। ਤੋਰਲਾ। ਦਿਹਾੜੀ ਗੱਡੀ ਤੁਹਾਡੇ ਕੋਲ ਰਹਿਣੀ ਹੈ, ਸ਼ਾਮ ਦਾ ਇਹ ਕੰਮ 4-5 ਘੰਟੇ ਔਰ ਰਾਤ ਨੂੰ 10-11 ਵਜੇ ਨਿਕਲਦੇ 30 ਤੋਂ 40 ਡਰਮ ਉਹਨਾਂ ਨੇ ਓਏ ਉਹ ਲਾ ਮਾਫੀ, ਉਹ ਤੇ ਜਿੱਥੋਂ ਲੰਘ ਜਾਏ ਉਸ ਤੋਂ ਬਾਅਦ ਅੱਧਾ ਘੰਟਾ ਬੰਦਾ ਕਹਿੰਦਾ ਯਾਰ ਕੀ ਹੋ ਗਿਆ। ਉਹ ਕਰੋੜ ਰੁਪਇਆ ਵੀ ਸਾਜੀ ਤੁਹਾਡੇ ਉਹ ਓਪਨ ਹੁੰਦੀ ਹੈ, ਤੇਰੇ ਹਿਸਾਬ ਨਾਲ ਬੰਦ ਨਹੀਂ ਹੋਣੀ ਚਾਹੀਦੀ ਵੈਸੇ? ਹੋਣੀ ਚਾਹੀਦੀ। ਹੋਣੀ ਚਾਹੀਦੀ ਉਸਤਾਦ ਜੀ, ਉਹ ਤੇ ਬਿਲਕੁਲ ਪੈਕ ਹੋਣੀ ਚਾਹੀਦੀ ਹੈ। ਉਹ ਤੇ ਮਤਲਬ ਮੁਜ਼ਰੇ ਸਿਹਤ ਆ। ਹਾਂ, ਔਰ ਉਹਦਾ ਉੱਪਰੋਂ ਇਦਾਂ ਦਾ ਹਿਸਾਬ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਡਰਮ ਲੱਦਣਾ ਨਾ, ਉੱਪਰੋਂ ਦਾ ਵੱਡਾ ਢੱਕਣ ਹੋਵੇ, ਉਹਨੂੰ ਖੋਲੋ, ਉੱਥੇ ਡਰਮ ਲੱਦੋ, ਤੈਨੂੰ ਬੰਦ ਕਰ। ਆਟੋਮੈਟਿਕ ਸਿਸਟਮ ਹੋਣਾ ਚਾਹੀਦਾ, ਡਰਮ ਉੱਥੇ ਰੱਖ ਦੋ, ਆਪੀ ਗੱਡੀ ਚੁੱਕੇ ਖਾਲੀ ਕਰਕੇ ਵਾਪਸ ਤੇ ਉਹ ਵਾਪਸ ਹਾਂ, ਦਸਤਾਨੇ ਹੁਣ ਸੁਥਰਾ ਪੰਜਾਬ ਸਕੀਮ ਜਿਹੜੀ ਚੱਲੀ ਉਸਤਾਦ ਜੀ, ਕੂੜਾ ਚੁੱਕਣ ਵਾਲੀਆਂ ਜਿਹੜੀਆਂ ਅੱਛੀਆਂ ਗੱਡੀਆਂ ਉਹਨਾਂ ਨੇ ਵੀ ਬੰਦ ਦੁਬਈ ਵਾਲੀਆਂ ਹਰ ਛਾਪੇ ਆ ਜੀ ਕੂੜਾ ਦੁਬਈ ਵਾਲੀਆਂ। ਸਾਮਾਨ ਹੈ ਇਹ ਉਹ ਗਲਵਸ ਹਾਂ, ਨਹੀਂ ਮੈਂ ਮੁਰਗੀ ਵਾਲੀ ਦੀ ਗੱਲ ਕਰਦਾ, ਉਹ ਜਿਹੜਾ ਓਪਨ ਹੁੰਦੀ ਹੈ। ਉਹ ਸਾਡੇ ਲਾਗੋਂ ਚੁੱਕਦਾ, ਉਹਨੇ ਇੰਜ ਡਰਮ ਸੁੱਟਣਾ ਵਾ ਤੇ ਕਹਿਣਾ ਤੋਰੀ ਨਾ ਓਏ, ਆ ਕੈਪਟਨ ਲਾ ਕੇ ਨਾ ਫੇਰ ਚੜਦਾ, ਚੱਲ ਤੋਰ ਉਸਤਾਦ। ਯਾਰ ਤੂੰ ਕਿੱਦਾਂ ਪੀ ਲਿਆ ਕੈਪਟਨ? ਉਹਦਾ ਹੱਥਾਂ ਨਾਲ ਹੀ ਹਾਂ, ਉਹਨਾਂ ਹੱਥ ਨੇ ਕੈਪਟਨ ਲਾਉਂਦਾ, ਸ਼ਕਰਕੰਦੀ ਖਾਂਦਾ ਮੈਂ ਦੇਖਿਆ ਉੱਪਰ ਬੈਠਾ ਵਾ, ਹਾਂ ਬਿੱਟੇ ਇਹਨੂੰ ਲਾਜ਼ਮੀ ਵਾਸ ਦਿੰਦੇ। ਔਰ ਮੇਰੇ ਭਰਾ ਜ਼ਾਹਦ ਕੋ ਪੈਦਾ ਬੈਗਾ ਤੇ ਉਹ ਉਸਤਾਦ ਜੀ ਤੁਸੀਂ ਉਹਨਾਂ ਸਿਰ ਸਲਾਹ ਲੈਣੀ, ਉਹਨੇ ਕਹਿੰਦਾ ਸਲਾਹ ਲੈ ਕੇ ਤੁਹਾਨੂੰ ਪਤਾ ਲੈਣਾ ਜੀ, ਤੁਸੀਂ ਆਪ ਕਹੋਗੇ ਯਾਰ ਤੂੰ ਮੁਰਗੀਆਂ ਦਾ ਕੰਮ ਕਰਦਾ, ਉਹ ਹਾਂ ਜੀ ਭਾਈ ਕੰਮ ਤੋਂ ਆਣਾ ਹੀ ਹਾਲੇ। ਆਹ ਤੇ ਫਿਰ ਇਹ ਰੌਲਾ ਨਾ ਯਾਰ, ਉਹ ਨਹੀਂ ਸਹੀ। ਸਕੂਲ ਵਾਲੇ ਬੱਚੇ ਸਹੀ। ਸਕੂਲ ਵਾਲੇ ਬੱਚੇ ਲੱਭ। ਟੀਚਰਾਂ ਜਾਂ ਸਕੂਲ ਦੇ ਬੱਚੇ ਨਹੀਂ ਚਾਈਨੀਜ਼ ਵੀ ਸਹੀ ਹੈ ਯਾਰ, ਉਹ ਵੀ ਅੱਛੇ ਉਹ ਨੇ। ਨਹੀਂ ਯਾਰ, ਰਹਿਣ ਦੋ ਯਾਰ, ਇਹ ਬੱਚੇ ਠੀਕ ਹੈ ਸਾਰੇ। ਚਾਈਨੀਜ਼ ਨੂੰ ਬਣਾ ਲਿਆ ਪਤਾ ਕਿ ਮੇਰੀ ਉਹਨਾਂ ਨਾਲ ਤਬੀਅਤ ਉਹ ਰਾਤ ਦੀ ਚਾਈਨੀਜ਼ ਉਹਨਾਂ ਨੇ ਤੈਨੂੰ ਇੱਥੋਂ ਭਾਗ ਕਹਿਣਾ ਚੱਲ ਸੀ ਪੈਕ ਲਾ ਗਿਆ ਸਾਨੂੰ। ਹੈ। ਹਾਂਜੀ ਨਹੀਂ ਵੀ ਬੱਚੇ ਠੀਕ ਹੈ ਸਾਰੇ। ਆਹੋ ਇਹ ਠੀਕ ਹੈ, ਬੱਚੇ ਮੰਨ ਕੇ ਕਿਉਂਕਿ ਸੱਚੇ। ਬੱਚਿਆਂ ਨਾਲ ਮੇਰਾ ਪਿਆਰ ਹੈ ਸੱਚ। ਹਾਂ ਬੱਚੇ ਮੈਨੂੰ ਵੇਖਦੇ, ਮੈਂ ਬੱਚਿਆਂ ਨੂੰ ਵੇਖਦਾ। ਹਾਂ ਬਸ ਠੀਕ ਹੈ, ਮੈਂ ਬੱਚਿਆਂ ਲਈ ਸਾਰਾ ਕੁਝ ਕਰਨ ਨੂੰ ਤਿਆਰ ਹਾਂ। ਹਾਂ ਬਸ ਠੀਕ ਹੈ। ਚਾਈਨੀਜ਼ ਕਹਿ ਰਿਹਾ ਗੜਗੀਲੇ ਯਾਰ ਹਾਜੀ ਦੇ ਹੋਟਲ ਤੇ ਪਾ ਜੀ। ਯਾਰ ਕੀ ਮਤਲਬ, ਚੈਨਲ ਪਿਛਲੀ ਸੀਟ ਤੇ ਬੈਠਾ ਏਦਾਂ ਦੌੜਾ ਲਾ ਕੇ, ਉਹਨੂੰ ਪੁੱਛ ਨਹੀਂ ਡਿਆ 10 ਦਿਨ ਇਹਨਾਂ ਨੇ ਚਾਈਨੀਜ਼ ਨਾਲ ਲੜੇ, ਉਹਨਾਂ ਨੇ ਆਪਸ ਵਿੱਚ ਟੋਚ ਲਾ ਕੇ ਸਿੱਟਾ ਚਾਈਨੀਜ਼ ਤਾਂ ਮੈਨੂੰ ਕਹਿ ਰਿਹਾ ਯਾਰ ਅੱਜ ਕਰੇਲੇ ਗੋਸ਼ਤ ਤੇ ਬਣਵਾ। ਉਹ ਫੈਕਟਰੀ ਵਾਲੇ ਨੂੰ ਮਤਲਬ ਸਮਝਣਾ ਔਖਾ ਹੋਇਆ ਵੇ, ਇਹ ਕਿੰਨਾ ਜਾਂਦੇ ਆ। ਅੱਛਾ ਸਾਜੀ ਤੁਹਾਨੂੰ ਇੱਕ ਜੈਨੂਇਨ ਗੱਲ ਦੱਸਦਾ, ਮੇਰੇ ਘਰ ਨਾ ਇੱਕ ਇਲੈਕਟ੍ਰੀਸ਼ੀਅਨ ਆ ਗਿਆ ਜਨਰੇਟਰ ਸਹੀ ਕਰਨ। 3-4 ਘੰਟੇ, ਸਵੇਰੇ 9 ਵਜੇ ਦਾ ਆਇਆ ਵਾ ਤੇ ਉਹਨੇ 12 ਵੱਜ ਗਏ ਦੁਪਹਿਰ ਦੇ, ਉਹਦੀ ਸਮਝ ਚ नहीं आ रहा, खोली जा रहा ਤੇ ਉਰਦੂ स्पीकिंग में बंदा भाई को मुझे पानी का गिलास ला के देना, मैं उन्हें आके देता। मैं ना उस्ताद जी खिंच गया, मैं कहता मैं मजा लेना, कहती तेरी समझ नहीं आਉਂਦਾ ਤੂੰ ਛੱਡ ਕੇ ਚੱਲ ਜਾ, ਜਾਂ ਤੂੰ ਕਹਿ ਮੈਂ ਉੱਥੇ ਦੁਕਾਨ ਤੇ ਲੈ ਜਾਣਾ। ਅੰਦਰ ਮੇਰੀ ਵਾਲਦਾ ਬੇਟੇ ਵਿੱਚ ਜੰਗਲਾ ਲੱਗਾ ਸੀ, ਉਹ ਜਾਲੀ ਲੱਗੀ ਸੀ ਬਰਾਂਡੇ ਵਿੱਚ। ਮੈਂ ਕਿਹਾ ਵੀ ਤੁਸੀਂ ਹੱਸਣਾ ਨਹੀਂ, ਮੈਂ ਤਾਂ ਹੁਣ ਮਜ਼ਾ ਲੈਣਾ। ਮੈਨੂੰ ਸਮਝ ਲੱਗ ਗਈ ਇਹ ਬੰਦਾ ਕੀ ਮੰਮੀ ਕਹਿੰਦੇ ਠੀਕ ਹੈ, ਨਹੀਂ ਹੱਸਦੀ। मैं कहा भाईजान तुम समझ नहीं आ रही। अहमदाद भाई बस ना वो ऐसे ना थोड़ा सा मैं इसे देख रहा हूँ। मैं कहा आप ऐसे करें, वो सावन मोड़ मारा खोलो से आपको समझ लग जाएगी। कहना अच्छा खोलता हूँ सावन मोड़, तो समझ लग रही सावन मोड़ मारा केड़ा मां घर फोन कर रहा साजी, घर फोन करके कहता बाबा वो सावन मोड़ मारा तो बताएं, वो आपने बताया नहीं इंजन के साथ सावन मोड़ मारा कितने। मैं अगों भी कह रहा बेटा आप ऐसे करो इसको उल्टा करो। तो सावन मोड़ महाराज च 15 मिनट लगन डे भी सावन मोड़ महाराज केड़ा ਉਹਨੂੰ ਨਹੀਂ ਸਮਝ ਲੱਗ ਰਹੀ। ਮੈਨੂੰ ਉਹਨੇ ਦੱਸਤਾ, ਉਹਦਾ ਪਿਓ ਕਹਿੰਦਾ ਉਹਨੂੰ ਪੁੱਛ ਤੂੰ ਵੀ ਸਾवन मोड़ महाराज ਇੱਥੇ ਕਿੱਥੇ ਹੈਗਾ। ਉਹ ਮੈਨੂੰ ਕਹਿੰਦਾ अहमदाद भाई बात सुने। मैं कहा जी भाई ये सावन मोड़ महाराज तो नहीं मुझे मिल नहीं रहा। मैं कहा फिर आप ऐसे करें, आपने किससे काम सीखा है। वो ऐसे मेरे टीचर, मैं कहा उनको पूछ लें वो तत्ती रो क्या होता है इसका, वो आप खोल लेंगे ना तो आपको सावन मोड़ सारा नजर आ जाएगा। साजी तत्ती रो कॉल कर रहे हैं अपने साथियों। अस्सलाम वालेकुम साजी। साजी वो जो मेरे कस्टमर उनका मैं ना जनरेटर ठीक करने आया, वो सावन मोड़ में पहले कह रहे थे, मैं वो देख रहा हूँ, वो तो मुझे मिल नहीं रहा। वो उन्होंने मुझे कहा भी आपने उस्ताद जी को कॉल करो, वो बोलो वो तत्ती रो क्या होता है, उसको खोलोगे ना तो आपका जनरेटर ठीक हो जाएगा। आप मुझे बताते हैं, मैं तत्ती रो खोलता हूँ। अंदरों मेरे अम्मी हादसा से आपे अम्मी कहती गड़गी लिया पुत छड़ दे बेचारे किधर लाता ਬੱਸ ਲੈਦਾ ਤੈਨੂੰ ਲਾ ਆ ਲੈ 72 ਸੀਟੀ ਵੱਡੀ ਬੱਸ। मेरी साथ या तो फिर एसी कोच पे अच्छे ਉਹੀ ਉਹ ਵਾਲੀ। ਬੱਸ ਨਹੀਂ ਮਤਲਬ ਕੋਚ ਵੱਡੀ जी वही लेने 72 ਸੀਟੀ, ਉਹਦੇ ਚ ਕਮ ਸੇ ਕਮ 100 ਬੱਚਾ ਆ ਜਾਣਾ।
ਉਹ ਇਦਾਂ ਦੇ ਡਰਾਈਵਰ ਘਰੋਂ ਰੱਜ ਕੇ ਨਾਸ਼ਤਾ ਕਰਕੇ ਨਾ 5 ਮਿੰਟਾਂ ਫੋਨ ਆਉਂਦਾ ਕੀ ਗੱਲ ਕਿਹੜੇ ਪਾਸ ਲੈ ਕੇ ਹਾਂ ਨਹਿਰ ਚ ਦੇ ਕੇ ਭਾਈ ਉਹ ਨਹੀਂ ਲੱਗਣੀ ਗੱਡੀ ਸਾਡੀ। ਹਾਂ ਜ਼ਿਆਦਾ ਬੱਚੇ ਇੰਨੇ ਬੱਚੇ ਨਹੀਂ ਹੋਣੇ। ਇੰਨੇ ਬੱਚੇ ਨਹੀਂ ਹੁੰਦੇ ਮੇਰੀ ਵੱਡੀਆਂ ਸਰਕਾਰੀ ਪੂਰੇ ਸ਼ਹਿਰ ਦੇ ਬੱਚੇ। ਹਾਂ ਤੇ ਫਿਰ ਉਹ ਲੇਟ ਹੀ ਹੋਣੇ, ਮਾਰ ਹੀ ਪੈਣੀ, ਸਾਰਿਆਂ ਨੇ ਗਾਲਾਂ ਕੱਢਣੀਆਂ ਰਾਤ ਹੁਣ ਪਤਾ ਨੀ ਕਿੱਥੇ ਲੈ ਗਏ ਬੱਚੇ ਸਾਡੇ। ਆਖਰੀ ਬੱਚਾ ਲਾਇਆ ਤੇ ਅਗਲੇ ਦਿਨ ਦਾ ਟਾਈਮ ਹੋ ਗਿਆ ਸਕੂਲ ਦਾ। ਇਹ ਪਹਿਲਾ ਬੱਚਾ ਚੁੱਕਣਗੇ। ਨਹੀਂ ਆ ਠੀਕ ਹੈ ਸਰ ਜੀ, ਬਸ ਠੀਕ ਹੈ। ਟੀਚਰਾਂ ਦੋ ਦਿਨ ਦੇ ਵਕਫੇ ਨਾਲ ਬੱਚੇ ਨੂੰ ਸਬਕ ਦਿਆ ਕਰਨਾ ਸੀ ਆ 2 ਦਿਨ ਦਾ ਵਕਫਾ ਤੇਰਾ ਪੁੱਤ ਨਹੀਂ ਟੀਚਰਾਂ ਹੀ ਸੀਗਾ ਸਰ ਟੀਚਰਾਂ ਰੱਖੋ ਬੱਚਿਆਂ ਦਾ ਸਾਜੀ ਉਹਨਾਂ ਦੀ ਛੁੱਟੀਆਂ ਵੀ ਹੋ ਜਾਣ ਸਕੂਲੋਂ ਤੋ ਉਸ ਮਹੀਨੇ ਦੀ ਮੈਂ ਫੀਸ ਦਿੰਦੇ ਸੀ ਵੀ ਯਾਰ ਹੁਣ ਸਾਡਾ ਮੈਂ ਕਹੀ ਤਾਂ ਮੇਰੀ ਤਾਂ ਤੁਹਾਡੇ ਨਾਲ ਲੱਗੀ ਗੱਡੀ ਮੈਂ ਕਿੱਥੇ ਲੈ ਜਾਣੀ। ਉਹ ਇਸ ਤੋਂ ਨਹੀਂ ਹੈ ਮੈਡਮਾਂ ਮੇਰੀ ਫੀਸ- ਵਾਲਦਾ ਵੀ ਟੀਚਰ ਸੀ। ਉਹ ਛੁੱਟੀਆਂ 3 ਮਹੀਨੇ ਰਕਸ਼ੇ ਵਾਲੇ ਚਾਚਾ ਹੀ ਹੁੰਦੇ ਸੀ, ਉਹਨਾਂ ਦੇ ਪੈਸੇ ਜਾਂਦੇ। ਮੈਡਮ ਪੈਸੇ ਲੈ ਕੇ ਦਿੰਦੀ ਸੀ 3 ਮਹੀਨੇ ਦੇ ਵੀ ਬੈਨ ਕੇ ਵੀ ਪੈਸੇ ਦੋ। ਅੱਛਾ ਉਹਦੇ ਵੀ ਪੈਸੇ ਹੁੰਦੇ ਨੇ, ਸਕੂਲ ਦੀ ਵੀ ਫੀਸ ਹੁੰਦੀ ਫੀਸ ਹੁੰਦੀ ਹੈ। ਉਹ ਐਡਵਾਂਸ ਦੇਣੀ 3 ਮਹੀਨੇ ਦੀ ਇਕੱਠੀ। ਇਹ ਕਿਉਂ ਇਹ ਨਹੀਂ ਹੋਣਾ ਉਹਦੀ ਵਜ੍ਹਾ ਇਹ ਹੈ ਕਿ ਜਿਹੜੀਆਂ ਟੀਚਰਾਂ ਵਾ ਹਲ ਅੱਛਾ ਚਲੋ ਇੰਨਾ ਕਦ ਹੋਣਾ ਚਾਹੀਦਾ ਕਿ ਉਹ ਅੱਧੀ ਹੋ ਜੇ, ਯਾਨੀ ਅਗਰ 5000 ਫੀਸ ਹੈ ਨਾ ਤੇ 3000 ਹੋ ਜੇ ਕਿ ਵੀ 3 ਮਹੀਨੇ ਕੀ 10000 ਦੇ ਦੇ। ਉਹਦੀ ਵਜ੍ਹਾ ਹੈ ਕਿ ਟੀਚਰਾਂ ਨੂੰ ਸੈਲਰੀ ਜਾਣੀ ਹੈ। ਟੀਚਰਾਂ ਕੀ ਕਰਨ, ਉਹ ਸੋ ਉਹਨਾਂ ਦੇ ਘਰ ਦੇ ਅਖਰਾਜਾਤ ਕਮੇਟੀਆਂ ਪਾਈਆਂ। ਇਹੀ ਤਾਂ ਮਜ਼ਾ ਸਤਾ ਜੀ ਪੂਰਾ ਸਾਲ ਸਕੂਲ ਵਾਲੇ 3 ਮਹੀਨੇ ਚੁੱਕਣ ਨਹੀਂ ਬੇਟਾ ਉਹਦਾ ਹਿਸਾਬ ਕਿਤਾਬ ਨਾ ਉਹ ਯਾਰ ਤੁਸੀਂ ਸਰਕਾਰੀ ਸਕੂਲਾਂ 'ਚ ਬੱਚੇ ਪਾਓ, ਬਹੁਤ ਅੱਛੇ ਸਕੂਲ ਨੇ, ਟੀਚਰਾਂ ਬਹੁਤ ਨਾਲੇ ਅੱਛੀਆਂ ਇੱਕ ਉਸਤਾਦ ਹੋਰ ਪ੍ਰਾਈਵੇਟ ਸਕੂਲਾਂ ਦਾ Lab ਮਸਲਾ ਬਣ ਵਾ ਗਏ ਨੇ, ਇਹ ਨਹੀਂ ਕਿ ਮੈਂ ਕੋਈ ਖਿਲਾਫ ਗੱਲ ਕਰ ਰਿਹਾ। ਹਰ ਸ਼ੈ ਹੀ ਤੁਸੀਂ ਸਕੂਲ ਚ ਲਵੋ, ਹਰ ਸ਼ੈ ਜਰਾਬਾਂ ਤੱਕ ਵੀ ਸਕੂਲ ਚ ਲੈਣੀਆਂ, ਬਾਹਰੋਂ ਲੱਭਣਗੀਆਂ ਤੁਹਾਨੂੰ, ਬਾਹਰੋਂ ਤੁਸੀਂ ਕਿਤਾਬ ਲੈ ਲਓ ਪ੍ਰਾਈਵੇਟ ਉਸਤਾਦ ਜੀ ਬਹੁਤ ਮਾਫੀਆ ਬਣ ਗਿਆ ਹੈ, ਇੱਡਾ ਵੱਡਾ ਮਾਫੀਆ ਬਣ ਗਿਆ ਕਿ ਯੂਨੀਫਾਰਮ ਦੇ ਬੈਜ ਤੋਂ ਲੈ ਕੇ ਉਹ ਵੀ ਤੁਹਾਨੂੰ ਉੱਥੋਂ ਮਿਲਣਾ। ਪੋਨੀਆਂ ਵੀ ਬੱਚੀਆਂ ਕੰਟੀਨ ਵੀ ਅੰਦਰ ਆ, ਅੱਛਾ, ਉਸ ਤੋਂ ਇਲਾਵਾ ਤੁਸੀਂ ਕੁਝ ਲਿਜਾ ਵੀ ਨਹੀਂ ਸਕਦੇ ਖਾਣ ਵਾਲਾ। ਅੱਛਾ ਗਵਰਨਮੈਂਟ ਇਦਾਂ ਨਹੀਂ ਕਰ ਸਕਦੀ ਕਿ ਠੀਕ ਹੈ ਜੀ ਪ੍ਰਾਈਵੇਟ ਸਕੂਲ ਬਣਾਓ, ਲੇਕਿਨ ਪ੍ਰਾਈਵੇਟ ਸਕੂਲਾਂ ਦੀ ਵਰਦੀ ਜਿਹੜੀ ਉਹ ਆ ਹੋਏਗੀ, ਬੈਚ ਆ ਹੋਣਗੇ ਔਰ ਉਹ ਹਰ ਦੁਕਾਨ ਤੇ ਹੋਣ। ਯਾਨੀ ਟੋਟਲ ਪਾਕਿਸਤਾਨ ਦੇ ਪ੍ਰਾਈਵੇਟ ਸਕੂਲਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਨਾ ਉਹ ਇਦਾਂ ਕਰਦੇ ਨੇ। ਇਹ ਨਹੀਂ ਕਿ ਹਰ ਸਕੂਲ ਆਪਣੀ ਮਰਜ਼ੀ ਨਾਲ ਆਪਣਾ ਸੈਟਅਪ ਸ਼ੁਰੂ ਕਰ ਲਵੇ। ਹੁਣ ਤਾਂ ਕਲਾਸਾਂ ਹੀ ਉਸਤਾਦ ਜੀ ਪ੍ਰੀ ਨਰਸਰੀ ਆ ਯਾਨੀ ਅਗਰ ਤੁਸੀਂ ਸਕੂਲ ਚੇਂਜ ਕੀਤਾ ਤੇ ਤੁਹਾਨੂੰ ਦਿਲ ਕਰੇ ਤੇ ਵਰਦੀ ਵੀ ਚੇਂਜ ਹੋਣੀ, ਫਲਾਣਾ ਵੀ ਚੇਂਜ, ਕਿਤਾਬਾਂ ਵੀ ਚੇਂਜ, ਬੈਚ ਵੀ ਚੇਂਜ, ਸਾਰਾ ਕੁਝ। ਭਲੇ ਵਕਤ ਦੇਖਿਆ ਆਪਾਂ ਪੁਰਾਣੀਆਂ ਕਿਤਾਬਾਂ ਲੈ ਕੇ ਪੜ੍ਹ ਲਈ ਦੱਸਿਆ ਕਜ਼ਨਾਂ ਨੂੰ ਕਹਿਣਾ, ਚਾਚਿਆਂ ਸਾਰਿਆਂ ਨੂੰ ਕਹਿਣਾ ਯਾਰ ਜਿਹੜੀਆਂ ਤੇਰੀ 9ਵੀਂ ਦੀਆਂ ਕਿਤਾਬਾਂ ਹੁੰਦੇ ਸੀ ਮੈਂ ਹੋਰ ਦੀ ਕੀਮਤ ਤੇ ਮਿਲ ਜਾਂਦੀਆਂ ਸੀ। ਹੁਣ ਉਹ ਸਿਸਟਮ ਹੀ ਨਹੀਂ ਹੈਗਾ। ਉਹ ਦੁਕਾਨਦਾਰਾਂ ਕੋ ਵੀ ਮਿਲ ਜਾਂਦੀਆਂ ਸੀ, ਲੋਕੀ ਦੁਕਾਨਦਾਰਾਂ ਨੂੰ ਵੇਚ ਦਿੰਦੇ ਸੀ, ਦੂਜੇ ਦੁਕਾਨਦਾਰਾਂ ਕੋ ਲੈ ਆਉਂਦੇ ਸੀ। ਹੁਣ ਮੈਂ ਉੱਥੇ ਬੁੱਕ ਡਿਪੂ ਨੂੰ ਦੇਖੇ, ਪਹਿਲੇ ਅਰਸ਼ਦ ਬੁੱਕ ਡਿਪੂ ਦਾ ਸੀ ਖਾਕੀ ਰੰਗ ਦੀ ਨਾ ਚੂਹਾ ਰੰਗ ਦਾ ਸਾਡਾ ਯੂਨੀਫਾਰਮ ਹੁੰਦਾ ਸੀ, ਜਿਹੜਾ ਉਹ ਹੁੰਦਾ ਅਕਸਰ ਮੈਂ ਸੂਟ ਇੱਕ ਪਾਇਆ ਹੁੰਦਾ, ਚੂਹੇ ਜਿਹੇ ਕਲਰ ਦਾ ਸੂਟ ਹੁੰਦਾ ਸੀ, ਸਲਵਾਰ ਕਮੀਜ਼ ਸਲਵਾਰ ਕਮੀਜ਼, ਮੈਲ ਸਿਆਹੀ ਦਾ ਵੀ ਨਹੀਂ ਸੀ ਪਤਾ ਲੱਗਦਾ। ਇੱਥੇ ਹੁੰਦੇ ਸੀਗੇ ਆਹੋ ਉਹ ਜਾ ਕੇ ਤੇ ਬਹਿ ਜਾਣਾ ਬਸ ਆਰਾਮ ਨਾਲ, ਤੇ ਥੱਲੇ ਟਾਟਾਂ ਦੇ ਬਹਿ ਕੇ ਪੜੀ ਜਾਣਾ। ਬਲੂ ਵੀ ਨੀਲੀ ਸੀ ਬਲੂ ਹਾਂ ਨੀਲੀ ਵੀ ਹੁੰਦੀ ਸੀ, ਉਹਦੇ ਉੱਤੇ ਵੀ ਇੰਕ ਸ਼ਿੰਕ ਦਾ ਕੋਈ ਮਸਲਾ। ਹਾਂ ਨੀਲੀ ਵੀ ਹੁੰਦੀ ਸੀ। ਯਾਰ ਮੁਸ਼ਰਫ ਸਾਹਿਬ ਨੇ ਆ ਕੇ ਪੈਂਟ ਸ਼ਰਟ ਕਰਤੀ। ਹਾਂ ਠੀਕ ਆ ਕਿਲੇ ਫਿਰ ਜੀ ਉਸਤਾਦ ਜੀ ਦਾਬੇਦਾਰ ਉਸਤਾਦ ਜੀ ਬੱਚਿਆਂ ਉਹ ਨਹੀਂ ਦੂੰਗੀ ਤੈਨੂੰ ਲੈਦਾ ਲਈ ਫਿਰਦੀ ਨਹੀਂ ਉਸਤਾਦ ਜੀ ਯਾਰ ਉਹ ਝੜਨਾ ਉਹਨਾਂ ਨੂੰ ਤੈਨੂੰ ਲੱਗਦਾ ਰੀ ਫਿਰਦੀ ਹੈ ਨਹੀਂ ਸਾਜੀ। ਲੱਖ 1.5 ਲੱਖ ਰੁਪਈਆ ਐਡੀ ਵੱਡੀ ਗੱਡੀ ਚੋਂ ਕਮਾਣਾ ਕੋਈ ਫਨਕਾਰੀ ਨਹੀਂ। ਹਾਂ 60 ਅੱਲਾ ਲੱਖ ਦੇ ਦੀ ਬੰਦੇ 70 ਲੱਖ ਦੀ ਗੱਡੀ। ਉਹ ਭਾਈ ਨੂੰ ਗੱਲ ਵੀ ਤਾਂ ਸੁਣੋ, 70 ਲੱਖ ਦੀ ਗੱਡੀ ਉਹਨੇ ਸਵੇਰੇ ਜਾਣਾ ਵਾ, ਘੰਟੇ ਬਾਅਦ ਉਹਨੇ ਆ ਜਾਣਾ, ਉਸ ਤੋਂ ਬਾਅਦ ਉਹਨੇ ਜਾਣਾ, ਘੰਟੇ ਬਾਅਦ ਆ ਜਾਣਾ। ਇਹ ਮਤਲਬ ਸਿਰਫ 2 ਘੰਟੇ ਦਾ ਕੰਮ ਹੈ। ਨਹੀਂ ਤੂੰ ਜਾ ਨਾ, ਕੈਸੀ ਗੱਲ ਆ, ਤੁਸੀਂ ਇਹ ਤਾਂ ਦੇਖੋ ਨਾ। ਇਸ ਗੱਲ ਦਾ ਗੱਡੀ ਨੂੰ ਤੇ ਨਹੀਂ ਨਾ ਪਤਾ ਕਿ ਮੈਂ ਕਿੰਨੇ ਕੁ ਫਿਰਨ ਨਹੀਂ ਉਹ ਫਿਰੇ ਜਿਨ ਤੁਸੀਂ ਉਸਤਾਦ ਜੀ ਹੁਣ ਗਰਮੀਆਂ ਦੇ ਦਿਨ ਨਾਲ ਨੀਲੀਆਂ ਕੈਨਾਂ ਪੱਥੋਂ ਨਹਿਰ ਤੋਂ ਪਾਓ ਲੈ। ਮੱਲੇ 30 ਰੁਪਏ ਦੀ ਕੈਨ ਵਿਕਣ ਦੀ, ਤੁਹਾਡੀ ਕਿੰਨੇ ਦੀ ਦਿਹਾੜੀ? 5 ਫੇਰੇ ਵੀ ਲੱਗਣ। ਐ ਉਹ ਸਰੀਨੇ ਦਾ ਗੇਟ ਖੁੱਲੇ ਗੜਕੀਲਾ ਕੈਨ ਭਰ ਕੇ ਐ ਬਾਜੀ ਅੰਦਰ ਕਰ ਦਵਾ। ਹੈਗਾ ਕੀ ਗੱਡੀ ਤੇ ਗੱਡੀ ਉਸਤਾਦ ਜੀ, ਕੀ ਕਰੋ ਚੁੰਮਣ ਵਾਲੀ ਗੱਡੀ ਹੈ। ਤੁਸੀਂ ਮੈਨੂੰ ਇਹ ਦੱਸੋ 80 ਲੱਖ ਦੀ ਮਸਲਾ ਗੱਡੀ, ਕਾਲਾ ਕਲਰ ਆ, ਕਿਹੜੀ ਖੂਬਸੂਰਤ ਗੱਡੀ ਹੈ। ਇਹ ਚੋਂ ਡਰਾਈਵਰ ਭਲਾ ਕਿੰਨੇ ਦਾ ਉਤਰਨਾ ਚਾਹੀਦਾ? ਤੁਹਾਡੇ ਵਰਗਾ ਜਾਂ ਸਲਮਾਨ ਸਾਹਿਬ ਵਰਗਾ ਕਾਲੇ ਗਲਾਸਿਸ ਲੱਗੇ ਆ, ਐ ਸੋਹਣਾ ਪੈਂਟ ਕੋਟ ਪਾਇਆ, ਬੇਟਾ ਆਓ ਬੱਚੋ ਸਕੂਲ ਟਾਈਮ ਹੋ ਚੁੱਕਾ ਹੈ, ਇਹ ਲੈ ਕੇ ਜਾ। ਉਹ ਯਾਰ ਮੇਰੀ ਵੀ ਬਹੁਤ ਪਰਸਨੈਲਿਟੀ ਆ ਭਾਈ, ਜਦੋਂ ਮੈਂ ਹੁਣ ਕੱਪੜੇ ਦੇਖੋ। ਕੁਪੜੇ ਪਾ ਕੇ ਵਿੱਚ ਪਹਿਣਾ ਨਾ, ਥੱਲੇ ਸੋਹਣੀ ਖੇੜੀ ਸੂਟ ਪਾ ਕੇ ਚਸ਼ਮਾ ਲਾ ਕੇ। ਭਾਈ ਇਮਦਾਦ ਤੇਰੇ ਵਰਗਾ ਪਤਾ ਟੈਂਟ ਲਾਉਣਾ ਹੋਵੇ ਨਾ ਤੇ ਘਰ ਦਾ ਮਾਲਕ ਹੋਊਗਾ, ਚਲੋ ਅਸੀਂ ਲਾਉਣਾ, ਨਿਕਲ ਜਾ, ਚੱਲ ਦੌੜ ਜਾ, ਕਿਸੇ ਹੋਰ ਨੂੰ ਭੇਜ। ਬੱਚੇ ਹੋਰ ਹਿਸਾਬ ਹਸਾਸ ਨਹੀਂ ਯਾਰ ਕਿਊਟ ਨੇ, ਏਡੇ ਕਿਊਟ। ਇਹ ਕੱਢਿਆ ਗਿਆ ਵਾ, ਕਿਹੜੀ ਗੱਲ ਸਕੂਲੋਂ ਕੱਢਿਆ ਵਾ, ਚਾਹ ਨਾਲ 2 ਬੱਚੇ ਖਾ ਗਿਆ ਸੀ। ਇਹ ਗਾਰਡਰ ਕੇਕ ਸਮਝ ਕੇ ਬੱਚਾ ਖਾ ਗਿਆ ਵਾ। ਇੱਕ ਗਾਡਰ ਕੀ ਮਰ ਵੀ ਅੱਛਾ ਯਾਰ ਆ ਕੈਸਾ ਨਾ ਰੱਖਿਆ ਗਾਰਡਰ ਕੇਕ। ਨਹੀਂ 80 ਲੱਖ ਦੀ ਗੱਡੀ ਨੇ ਉਹ ਯਾਰ ਤੂੰ ਬਾਰ-ਬਾਰ 80 ਦੀ ਕਹੀ ਨਾ, ਲਿਆ ਤੂੰ 60 ਦੇ ਯਾਰ, ਆਓ ਲਿਆ ਯਾਰ 20 ਲੱਖ ਤੂੰ ਐਂ ਤਾਂ ਚਾਹੀਦਾ ਕਰ ਲੈ। ਹਾਂ। 60 ਦੇ ਇਨਵੈਸਟ ਕੀਤਾ ਹੋਵੇ ਨਾ ਤੇ ਮਹੀਨੇ ਦੇ 5 ਲੱਖ ਆਣਾ ਚਾਹੀਦਾ ਘੱਟ ਤੋਂ ਘੱਟ। ਹਾਂ। ਨਹੀਂ ਉਸਤਾਦ ਓਏ ਅੱਲਾ ਦੇ ਬੰਦੇ 60 ਲੱਖ ਇਨਵੈਸਟ ਜਦੋਂ ਤੂੰ ਕਰ ਦੇਣਾ ਨਾ ਕਿਤੇ, ਤੇ ਤੈਨੂੰ 10 ਵੀ ਮਹੀਨੇ ਦਾ ਆਵੇ ਤੇ 60 ਤੇਰਾ ਇਨਵੈਸਟ ਹੋ ਗਿਆ। ਅੱਲਾ ਦੇ ਬੰਦਿਆ, ਇਹ ਤੂੰ ਲੱਖ ਰੁਪਇਆ ਮਹੀਨੇ ਦਾ ਬਚਨ ਦੇ, ਗੱਡੀ 1 ਘੰਟੇ ਬਾਅਦ ਤੇਰੇ ਘਰ ਆ। ਘਰ ਆ, ਤੁਸੀਂ ਆਪਣਾ ਯੂਜ਼ ਕਰੋ ਜਿਸ ਤਰ੍ਹਾਂ ਆਪਾਂ ਰਿਕਾਰਡਿੰਗ। ਕੀ ਹੋ ਗਿਆ ਤੈਨੂੰ?
ਚਲੋ ਉਹ ਤਾਂ ਸਵੇਰੇ 8 60 ਵਜੇ ਲਾ ਲੱਖ। ਕੇ 9:30 ਵਜੇ ਤੱਕ ਸਾਜੀ ਉਧਰੋਂ 1 ਵਜੇ ਜਾਣਾ ਵਾ ਤੇ 1:30 ਵਜੇ ਤੱਕ ਬੱਚੇ ਛੱਡ ਕੇ ਤੇ ਘਰ। ਪਾ ਲੈ, ਇਹ ਨਹੀਂ ਗੱਲ 60 ਲੱਖ ਜਿੱਥੇ ਤੂੰ ਇਨਵੈਸਟ ਕਰਨਾ ਉੱਥੇ ਪਹਿਲੇ 60 ਤੇਰਾ ਗਿਆ, ਰੇਤ ਬੱਜਰ ਵਾਲਿਆਂ ਨਾਲ ਮੈਂ ਤੁਹਾਡੀ ਲਵਾ ਦੇ ਉਹ ਤੇਰਾ ਬਹੁਤ ਫਿਟੇ ਮੂੰਹ ਬੈਠੇ। ਬਿਠਾ ਜੀ ਮੋਟਾ ਬੱਜਰ ਚ ਨਿਊਟੋ ਲੱਦ ਕੇ ਇੱਥੇ ਫੈਸਲਾਬਾਦ ਲੈਣਾ। ਉਹ ਤੂੰ ਕਿਹੜੀ ਮੇਰੇ ਕੋ ਟਰਾਲੀ ਆ ਫਿਟੇ ਮੂੰਹ ਤੇਰਾ ਕੈਸਾ ਤੇਰੇ ਆਈਡੀਆ ਟਰਾਲੀ ਵਿੱਚ ਟਰਾਲੀ ਹੈ ਮੇਰੇ ਕੋ। ਉਸਤਾਦ ਜੀ 60 ਦੀ ਵਿੱਚ ਨਹੀਂ ਇਹ ਮੈਂ 55 ਦੀ ਵੇਚ ਦੇਣਾ ਲਿਆ। ਨਹੀਂ ਕੀ ਗੱਲ ਹੋਈ ਇੱਥੇ ਆ ਤੁਸੀਂ ਆਪਣੇ ਆਡੀਅנס ਨੂੰ ਕਹਿ ਦਿਓ ਅਸੀਂ ਤਸਵੀਰਾਂ ਲਾ ਕੇ ਆਹੋ ਲੈ ਲਓ ਵੀ ਕਿਸੇ ਨੇ ਸਰੀਨਾ ਲੈਣੀ ਤੇ ਨਹੀਂ 60 ਦੀ ਤੇ ਹੈ ਉਸਤਾਦ ਜੀ 55 ਜਿਹੜੀ ਦੀ 55 ਦੀ ਲੈ ਲਓ ਭਾਈ, ਨਹੀਂ ਨਹੀਂ ਜਾਓ 55 ਦੀ ਦੇਤੀ ਤੈਨੂੰ ਅੱਜ ਦੇ ਸ਼ੋਅ ਦਾ ਕਰਕੇ। 55 ਬਹੁਤ ਥੋੜਾ ਹੈ। ਗੱਡੀ genuine ਫੈਸਲਾਬਾਦ ਦੀ ਗੱਡੀ ਨਹੀਂ ਗਈ ਉਹ, ਇਹ ਗੱਲ ਦਾ ਸਰੀਨਾ ਜਿਹੜੀ ਗੱਡੀ ਹੈ ਨਾ ਹਾਂਜੀ। ਫੈਸਲਾਬਾਦ ਦੀ ਗੱਡੀ ਨਹੀਂ ਗਈ, ਇਸਲਾਮਾਬਾਦ ਲਾਹੌਰ ਇਸਲਾਮਾਬਾਦ ਜਿੱਥੇ ਜੰਪ ਹੀ ਨਹੀਂ ਹੈ ਜਿੱਥੇ ਨਹੀਂ ਗਰਾਊਂਡ ਕਲੀਅਰੈਂਸ ਦੀ ਬੜੀ ਅੱਛੀ ਹੈ, ਨੀਵੀਂ ਨਹੀਂ ਹੈਗੀ। ਨੀਵੀਂ ਨਹੀਂ ਕਿੰਨੀ ਕੁ ਵੱਜੀ ਆਪਾਂ Atmosphere ਦੀ ਇੰਨੀ ਗੱਲ ਚਾਹੀਦਾ ਆਪਾਂ ਨਹੀਂ ਨਹੀਂ ਮਹੱਲੇ। ਫੈਸਲਾਬਾਦ ਦੀ ਗੱਡੀ ਨਹੀਂ ਹੈਗੀ, 7 ਸੀਟਰ ਨਾ, ਫੈਸਲਾਬਾਦ 5 ਸੀਟਰ ਚੱਲਦੀ ਹੈ ਨਾ ਜ਼ਿਆਦਾ। ਮਲਤਾਨ ਦੀ ਨਾ ਫੈਸਲਾਬਾਦ ਦੀ। ਉਸਤਾਦ ਜੀ ਗੱਡੀ ਇਸਲਾਮਾਬਾਦ ਲਾਹੌਰ ਇਸਲਾਮਾਬਾਦ ਹਾਂਜੀ ਤੇ ਪਰ ਜਹਾਜ਼ ਹੀ ਹੈ ਉਸਤਾਦ ਹਾਂਜੀ। ਜਹਾਜ਼ ਨਹੀਂ ਉਸਤਾਦ ਜੀ ਨਾ ਵੇਚੋ, ਉਸ ਗੱਡੀ ਨਾਲ ਰੂਹ ਲੱਗੀ ਹੋਈ, ਮੀਨਾ ਵੇਚ ਦੋ, ਮੀਨਾ ਕੱਢ ਦੋ। ਇਹ ਸਭ ਆਪਣੇ ਦਾਇਰੇ ਲਈ ਬੜੀ ਸਹੀ ਹੈ। ਸਾਰਾ ਕੁਝ ਆਪਾਂ ਇਹ ਚ ਪਾ ਕੇ ਆਹੋ। ਕਦੀ ਵੀ ਨਹੀਂ ਅਸੀਂ ਚਾਹੁੰਦੇ ਸਾਰਾ ਕੁਝ ਇਹ ਚ ਪਾ। ਤੁਸੀਂ ਘਰ ਐਡੇ ਸੋਹਣੇ ਨਿਕਲਦੇ ਮੋਟਰਸਾਈਕਲ ਫੜ ਕੇ ਤੇ ਯਾਰ ਲੋਕਲ ਸ਼ੋਅ ਕਰੀਦੇ ਉਸਤਾਦ ਜੀ ਚਾਹੀਦਾ। ਹਾਂ ਲੋਕਲ ਸ਼ੋਅ ਤੇ ਚਾਹੀਦਾ, ਸਹੀ ਗੱਲ। ਸਾਰਾ ਕੁਝ ਵਿੱਚ ਪਾ ਕੇ ਜਾਓ ਹਾਂ ਇੱਧਰ ਇੱਧਰ ਤੇ ਵੇਖ ਲਾ ਉਹ ਗੱਡੀ ਜਿਹੜੀ ਆ, ਪਹਿਲੀ ਵਾਰੀ ਗੱਡੀ 'ਚ ਬੈਠਾ ਵਾ ਤੇ ਉਹਦਾ ਹੁਣ ਗੇਟ ਇੰਜ ਕਰੋ ਤੇ ਆਟੋ ਜਾਂਦਾ ਨਾ ਨਹੀਂ ਭਾਜੀ ਨਹੀਂ ਫੜ ਕੇ ਤੇ ਉਹਨੂੰ ਖਿੱਚ ਓਏ ਹਾਂ ਇਹ ਅਸੀਂ ਬਣਾਇਆ। ਹਾਈ ਐਸ ਤੋਂ ਉਹਨੂੰ ਖਿੱਚ ਕੇ ਤੇ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਓ ਯਾਰ ਇੱਕ ਮੇਰਾ ਟੱਚ ਦਿਲ ਕਰੇ ਮੈਂ ਉੱਤਰ ਕੇ ਦੀ ਗਿੱਚੀ 'ਚ ਮਾਰਾਂ ਇੱਕ। ਨਹੀਂ ਸਾਜੀ ਮੈਨੂੰ ਪਤਾ ਨਹੀਂ ਲੱਗਾ। ਇਹ ਬੜੀ ਬੰਬ ਗੱਡੀ ਆ। ਰੱਖਣ ਵਾਲੀ ਗੱਡੀ ਗੱਡੀ ਵਾਕਈ ਮਾਸ਼ਾਅੱਲਾ ਤੁਸੀਂ ਸਾਡੀ। ਮੀਰਾ ਛੋਟੀ ਲੈ ਲਓ, ਉਹਦੇ 40 ਬੱਚੇ ਲਾ ਲਓ। ਮੀਰਾ 'ਚ 40 ਬੱਚੇ ਲਾ ਲਓ। ਮੀਰਾ ਦੇ ਪਿੱਛੇ ਇੱਕ ਬਣ ਲਾ ਟੈਪ ਕੋਈ ਚੀਜ਼ ਆ ਹੈ ਬਰਫ ਵਾਲੇ ਫੱਟੇ ਮਗਰ ਇੰਜ ਕਰਕੇ ਸੀ ਲੈਂਡ ਸੈਰੋ ਚ 5-5 ਬੱਚੇ ਭਾਏ ਹੋਣ। ਤਫਾਕ ਸਰੀਏ ਵਾਲਿਆਂ ਨਾਲ ਲਵਾਦਾ ਲਾ ਲਓ ਲਾ ਲਓ। ਕਿਹਦੇ ਨਾਲ? ਸਰੀਏ ਵਾਲੇ ਮੇਰਾ ਵੈਸੇ ਹੀ ਸਰੀਆ ਵਾ, ਮੇਰਾ ਸਰ ਗਿਆ ਰਹਿਣ ਦੇ ਆ। ਨਹੀਂ ਭਾਈ ਨਾ ਤੁਸੀਂ ਬਿਲ ਸਹੀ ਦੱਸਣਾ, ਤੁਹਾਡਾ ਰੰਗ ਰੂੰਗ ਦਾ ਉਹ ਕੰਮ ਵੀ ਤਫਾਕ ਸਰੀਆ ਵਾਲੇ ਤੇ ਰੋਜ਼ ਰਾਤ ਨੂੰ ਦੁਕਾਨ ਦੇ ਬਾਹਰ ਲੜਾਈ ਹੋ ਰਹੀ ਹੁੰਦੀ ਭਰਾਵਾਂ ਦੀ। ਕਿਉਂ? ਦੱਸ ਕਿਹੜਾ ਤਫਾਕ ਕਿ ਉੱਤੇ ਲਿਖਿਆ ਤਫਾਕ ਸਰੀਆ। ਥੱਲੇ ਲੜਨ ਦੇ ਨਹੀਂ ਉਸਤਾਦ ਜੀ 55 ਥੋੜਾ ਬਸ ਬਹੁਤ ਥੋੜਾ ਵਾ ਨਾ ਵੇਚੋ, ਠੀਕ ਤੁਸੀਂ ਆ। ਕਾਹਤੋਂ ਵੇਚੀ ਜਾਂਦੇ ਐਵੇਂ ਨਹੀਂ ਯਾਰ ਤੁਸੀਂ 60 ਦੇ ਦਿਓ ਨਹੀਂ 60 ਤੱਕ ਨਿਕਲ ਜਾਣੀ ਆ ਤੇ ਦੇ ਦਿਓ। 60 ਵੀ ਮੇਰੇ ਹਿਸਾਬ ਨਾਲ ਅਸੀਂ ਵੀ ਆਖਰ ਗੱਡੀਆਂ ਵਾਲੇ ਆ, ਮੇਰੇ ਹਿਸਾਬ ਨਾਲ ਕੀ ਗੱਲ 70 ਨਹੀਂ ਉਹ ਵੀ ਗੱਡੀਆਂ ਵੈਗਣ ਵਾਲਾ ਵਾ। ਆਖਰ ਅਸੀਂ ਵੀ ਗੱਡੀਆਂ ਵਾਲੇ ਆ। ਉਸਤਾਦ ਜੀ ਓ ਯਾਰ ਲੌਜੀਕ ਬਸ ਕਰ ਤੂੰ 2023 ਮਾਡਲ ਤੋਂ 24 ਕਰਨਾ ਵਾ ਤੇ ਉਹੀ ਸੋਚੀ ਜਾ ਰਿਹਾ ਕਿ ਯਾਰ 10-20 ਹਜ਼ਾਰ ਰੁਪਏ ਜਾਣਾ ਇਹੀ ਠੀਕ। ਉਹ ਭਰਾਵਾ ਸਾਹਿਬ ਗੱਡੀਆਂ ਵਾਲੇ- ਪਟੀਕਾ ਬਸ ਫੜ ਕਰ ਕੇ ਸਭ ਯਾਰ। ਟੈਨਸ਼ਨਾਂ ਲੈ ਕੇ ਬਹਿ ਗਈਆਂ ਵਾ, ਅੱਜ ਤੇ ਫਸ ਗਏ ਆ ਗੱਲਬਾਤ ਕਰਕੇ ਬਸ। ਗੜਗੀਲਾ ਜੀ ਉਸਤਾਦ ਜੀ ਮੈਨੂੰ ਸੁਣੂਗਾ 80 ਲੱਖ ਵਾਲੀ ਗੱਡੀ ਤੁਸੀਂ ਗੜਗੀਲਾ ਨੂੰ ਨਹੀਂ ਦੇਣੀ, ਗੜਗੀਲਾ ਸਾਹਿਬ ਨੂੰ ਲੋਡਰ ਰਕਸ਼ਾ ਲਿਆ ਦੇਵਾਂ, ਉਹ ਲੈ ਦੇਣੇ ਆਪਾਂ 2-2.5 ਲੱਖ ਦਾ ਹੋਣਾ ਵਾ, ਗੱਡੀ ਇੱਥੇ ਖੜੀ ਰਹੂ, ਨਾਲੇ ਬੱਚੇ ਵੀ ਚੱਲ ਜਾਣਗੇ ਸਕੂਲ, ਤੁਹਾਨੂੰ ਰੁਪਈਆ ਚਲੋ 70,000 ਬਚੀ ਜਾਊਗਾ, ਕਰ ਲਈਏ ਇਹ। ਯਾਰ ਫਰੂਕ ਪੇੜ ਵਾਲੇ ਉਹਨਾਂ ਨੇ ਬਾਲਟੀਆਂ ਰੰਗ ਦੀਆਂ ਲੱਦ ਕੇ ਡਰਮ ਲਓ। ਵੱਡੇ ਚੂਨੇ ਵਾਲੇ ਲੱਦ ਕੇ ਗੋਜਰੇ ਲਿਜਾਇਆ ਕਰਦੀ। ਰੋਜ਼ਾਨਾ ਦਾ ਇੱਕ ਫੇਰਾ ਵਾ, 4 ਵਜੇ ਗੱਡੀ ਘਰ, 3 ਲੱਖ ਰੁਪਈਆ ਮਹੀਨੇ ਦਾ ਇੰਜ ਮਿੰਟ। ਆ ਗੋਜਰੇ ਸੀ ਬਾਤ ਪੇ ਫਿੱਟੇ ਮੂੰਹ। ਤੁਸੀਂ ਅੱਛੇ ਡਰਾਈਵਰ ਹੋ, ਜੀ ਪਰਫੈਕਟ ਡਰਾਈਵਰ ਹੋ। ਨਹੀਂ ਡਰਾਈਵਰ ਕਾਫੀ ਅੱਛੇ ਵੀ ਹੈਗੇ ਆ, ਲੇਕਿਨ ਨਾਰਾਇਣ ਕਗਾਨ ਜਾਓਗੇ? ਨਾਰਾਇਣ ਕਗਾਨ ਯਾਰ ਇਹ- ਹਾਂਜੀ ਹਾਂਜੀ ਤੇ ਅਸੀਂ ਟੂਰਿਜ਼ਮ ਕੰਪਨੀ ਬਣਾ ਲੈਂਦੇ ਆ ਸਰੀਨਾ ਟੂਰਸ। ਯਾਰ ਕਿਸੇ ਅਦਾਰੇ ਦੀ ਗੱਡੀ ਹੋਵੇ ਨਾ, ਅਦਾਰੇ ਦੀ ਗੱਡੀ ਨਹੀਂ, ਉਹ ਵੱਡੀ ਉਹ ਅੱਛੀ ਕੈਟਾਗਰੀ ਦੇ ਲੋਕ ਬਿਠਾ ਮੈਨੂੰ ਇੱਕ ਮੇਲ ਆਈ ਹੈ, ਇੱਕ ਮੇਰਾ ਵੀਰ ਸਾਡਾ ਕਹਿੰਦਾ ਭਾਈਜਾਨ ਉਹ ਜਿਹੜੀ ਵੱਡੀ ਕੋਸਟਰ ਹੁੰਦੀ ਹੈ ਕਿੰਨੇ ਸੀਟਰ ਹੁੰਦੀ ਹੈ? ਅਰੂਸਾ? 28 ਸੀਟਰ ਕੇ ਹਾਈ ਰੂਫ ਪੈਂਥਰ 25 28 ਕਹਿੰਦਾ ਭਾਜਨ ਉਹ ਮੇਰੇ ਵੱਲੋਂ ਸਾਰਾ ਟੂਰ ਮੇਰੇ ਵੱਲੋਂ, ਕੋਸਟਰ ਮੇਰੇ ਵੱਲੋਂ, ਸਾਰਾ ਕੁਝ। ਅੱਛਾ ਹਾਂਜੀ ਸਾਰਾ, ਲੇਕਿਨ ਉਹਦੇ ਚ ਇੱਕ ਰੌਲਾ ਨਾ, ਕੀ? 8 ਬੰਦੇ ਅਸੀਂ ਹੈ ਨਾ, 18 ਉਹਦੇ ਆਪਣੇ ਵੀ ਹੋਣੇ ਆ ਹਾਂ ਜੀ। ਫੇਰ ਨੁਕਸਾਨ। ਨਹੀਂ ਵੀਰੇ ਨਹੀਂ ਉਹਨਾਂ ਨੂੰ ਕਹੋ ਤੁਸੀਂ ਸਾਡੇ ਕੋਲ ਭਾਵੇਂ ਥੋੜੇ ਥੋੜੇ ਲੈ ਲਓ। ਬੰਦੇ ਸਾਡਾ ਆਪਣਾ ਹਿਸਾਬ ਆ। ਹਾਂ ਉਹ ਫਿਰ 18 ਉਸਤਾਦ ਜੀ ਤੇ ਬਹੁਤ ਅੱਛਾ ਹੋਣਾ। ਅਸੀਂ ਆਪਣੀ ਰੂਹਦਾਰੀ ਕਰਦੇ ਜਾਣਾ। ਕਿੰਨੇ ਜਣੇ ਗਏ ਸੀ ਅਸੀਂ ਜਦੋਂ ਗਏ ਸੀ ਨਾਰਾਇਣ ਕਗਾਨੇ? 7 ਜਣੇ ਸੀਗੇ। 7 ਜੁੱਲੋ ਬੜੇ ਈਜ਼ੀ। 7 ਤੇ ਆਹ ਉਹੀ 7 ਤੇ ਸਾਈ ਈਜ਼ੀ, ਫੇਰ ਚਲੀਏ ਕਿਤੇ ਟੁਕੜ ਤੇ। ਹਾਂ ਲੇਕਿਨ ਮੈਂ ਤੁਹਾਨੂੰ ਦੱਸਾਂ ਸਾਨੂੰ ਚੁੱਕੀ ਬਹੁਤ ਪੈਣੀ ਹੈ, ਸਾਡਾ ਬੰਦਾ ਬਹੁਤ ਮਾੜਾ ਹੀ। ਨਹੀਂ ਗੱਡੀ ਇੱਕ ਹੋਰ ਨਾਲ ਬਣਾਵਾਂਗੇ, 3 ਗੱਡੀਆਂ। ਨਹੀਂ ਇੰਨੇ ਕੀ ਕਰਨੀ ਹੈ? ਆਹੀ 7 ਬੰਦੇ ਲੋਕ ਆਪਣੇ ਬਹੁਤ ਪਾਸ ਆ। ਆ 2 ਗੱਡੀਆਂ ਚੱਲਣੀ, ਤੁਹਾਡੀ ਵੀ ਜਾਣੀ ਨਾਲ। ਲੈਓ ਦੋ ਨਹੀਂ ਯਾਰ ਠੀਕ ਆ, ਠੀਕ ਬਹੁਤ ਇਹਦੀ ਆ। ਮਾੜੀ ਗੱਡੀ ਚਲਾਉਂਦੇ ਹਕੂਮਤ ਨੇ ਇਹਨੂੰ 60 ਕਦਮ ਮਾਫ ਕੀਤੇ ਹੋਏ ਵੀ ਇਹਦੇ ਕੋਲ ਕਿਤੇ ਵੀ ਵੱਜ ਜਾਂਦੀ ਹੈ।
ਇੰਜੋਏ ਇੱਕ ਗੱਡੀ 'ਚ ਇੰਜੋਏ ਇੱਕ ਗੱਡੀ 'ਚ ਹੁੰਦਾ ਅਲੱਗ-ਅਲੱਗ ਫਿਰ ਉਹ ਹਾਂਜੀ ਹਰ ਕਿਸਾਨ ਦੀ ਅੱਛਾ ਤੁਹਾਡੇ ਬੱਚੇ ਹੋਣ ਨਾ ਜਿੱਦਾਂ ਸਾਡਾ ਬਾਸ ਸੀ ਸਨੈਣ ਸੀ ਇੰਜ ਦੇ ਪਿੱਛੇ 3 ਬਹਿ ਜਾਂਦੇ ਆਰਾਮ ਨਾਲ ਠੀਕ ਆ 2 ਅੱਗੇ ਬਹਿ ਜਾਓ ਜਿਹੜੇ ਉੱਤੇ 2 ਉਸ ਤੋਂ ਅੱਗੇ ਬਹਿ ਜਾਓ 7 ਬੰਦੇ ਆਰਾਮ ਨਾਲ ਚਲੇ ਜਾਂਦੇ ਲੇਕਿਨ ਮੈਂ ਇੱਕ ਹਿਸਾਬ ਲਾਇਆ ਤੁਸੀਂ ਨਾ ਇਹਦੀ ਸੀਟ ਪਿਛਲੀ ਆ ਇਹਦੀ ਤੁਸੀਂ ਇਹ ਹਮੇਸ਼ਾ ਨੁੱਕਰ ਤੇ ਪਿੱਛੇ ਬਹਿੰਦਾ ਇਹ ਸ਼ਾਇਰਾਂ ਨਾਲ ਤਰੀਕੇ ਨਾਲ ਲਿਖਣਾ ਹੁੰਦਾ ਤਖayul 'ਚ ਜਾਂਦਾ ਵਾ ਨਾਲੇ ਸਿਗਰਟ ਪਾਣੀ ਵੀ ਹੁੰਦਾ ਵਾ ਉਹ ਗੱਡੀ ਹੈ ਸੀ ਮੈਂ ਇੱਕ ਹਿਸਾਬ ਲਾਇਆ ਇਹ ਜਦੋਂ ਗੱਡੀ ਹੋਆ ਹੀ ਬਾਹਰੋਂ ਸਾਜੀ ਉੱਥੋਂ ਲੈ ਨਾਨਕ ਆਰਾਮ ਤੋਂ ਹੋਈ ਯਾਰ ਲੈ ਜਦੋਂ ਕਹਿੰਦਾ ਹੋਇਆ ਹੀ ਦੱਸੀ ਇਹਨੂੰ ਅਸੀਂ ਨਹੀਂ ਮੈਂ ਜਦੋਂ- ਇਹ ਨਹੀਂ ਕਹਿਣਾ ਵੀ ਮਸਲ ਇਹ ਮੈਂ ਵੈਸੇ ਕਿਹਾ ਵੀ ਤੁਸੀਂ ਇਸ ਗੱਡੀ ਤੇ ਗਏ ਹੋਏ ਹਾਂਜੀ ਇਹ ਮੇਰੇ ਕਹਿਣਾ ਹਾਂਜੀ ਗਏ ਪਰ ਉਹ ਮਜ਼ਾ ਨਹੀਂ ਸੀ ਆਇਆ ਵਾਪਸ ਆ ਗਏ ਸੀ ਜਲਦੀ ਉਹ ਵਜ੍ਹਾ ਕਿਸੇ ਵਜ੍ਹਾ ਤੋਂ ਵਜ੍ਹਾ ਬਣ ਗਈ ਸੀ ਪੈਂਦਾਲ ਬੜਾ ਲਵੇਟੇ ਸਾਫ ਵਰਗਾ ਮੂੰਹ ਆ ਅਸੀਂ ਨਾਰਥ ਟੂਰ ਇਸ ਤੋਂ ਨਹੀਂ ਕਰਦੇ ਕਿ ਜਦੋਂ ਨਾਰਥ ਟੂਰ ਕਰਕੇ ਨਾ ਮਹੀਨੇ 1.5 ਮਹੀਨੇ ਬਾਅਦ ਇੱਥੋਂ ਕਿੰਨੇ ਕਰੈਕਟਰ ਨਿਕਲ ਗਏ ਆ ਹੁਣ ਇੱਕ ਟੂਰ ਨਾਨਕਦਾਂ ਦਾ ਕਰਕੇ ਇਹਨੇ 4 ਬੱਚੇ ਹੈ ਨਹੀਂਗੇ ਭਾਈਜਨ ਫੁੱਲ ਗਰਮੀ ਜਦੋਂ ਹੁੰਦੀ ਨਾ ਧੁੱਪ ਹਾਂ ਬਸ ਇਹ ਉਦੋਂ ਇਹ ਮੈਨੂੰ ਕਹਿ ਰਹੇ ਹੁੰਦੇ ਆ ਉਸਤਾਦ ਜੀ ਏਸੀ ਘੱਟ ਕਰ ਦਿਓ ਉਹਦਾ ਇਦਾਂ ਦਾ ਏਸੀ ਆ ਔਰ ਆਖਰੀ ਸੀਟ ਤੱਕ ਸਰੀਨਾ ਦਾ ਯਾਰ ਭਾਈ ਇਮਦਾਦ ਨਹੀਂ ਉਸਤਾਦ ਜੀ- ਉਦੋਂ ਗਏ ਨਹੀਂ ਸਾਜੀ ਆਪਾਂ ਖਾਣਾ ਵੀ ਵਿੱਚ ਖਾਦਾ ਵਾ ਨਹੀਂ ਜਦੋਂ Full ਭਾਈ ਮਜ਼ਾ ਚੱਲ ਸੀ। ਗਏ ਆ ਤੇ ਮੈਂ ਆਪਣਾ ਸਮਝ ਕੇ ਤੁਹਾਡਾ ਬੰਦ ਕਰਤਾ ਵਿੱਚ ਆਹੋ ਯਾਰ ਭਾਈ ਸਲਮਾਨ ਤੋਂ ਮਜ਼ਾ ਲੈਣਾ ਵੀ ਆ ਦਰਿਆ ਨਾਲ ਚੱਲ ਰਿਹਾ ਹਲਕੀ ਜਿਹੀ ਉਚਾਈ ਆ ਮੈਂ ਇਹਦੀ ਸ਼ਾਰਟ ਪਾਈ ਹੋਈ ਆ ਤੇ ਹਲਕੀ ਜਿਹੀ ਭੂਰ ਪੈ ਰਹੀ ਹੈ ਤੇ ਮੈਂ ਇੰਜ ਕਰਕੇ ਮੋਬਾਈਲ ਤੇ ਗਾਣਾ ਲਾਇਆ ਤੇਰੇ ਲਈ ਹਮ ਹੈ ਜੀ ਕੀ ਮਜ਼ੇ ਆਏ ਨੇ ਸਹੀ ਗੱਲ ਹੈ। ਯਾਰ ਵਾਹ ਵਾਹ ਇਹਨੂੰ ਇਹ ਗਾਣਾ ਨਾ ਇਹ ਬਚਪਨ ਦਾ ਯਾਦ ਆ ਇਹ ਜਦੋਂ ਇੱਕ ਵਾਰੀ ਦੁਬਈ ਤੁਹਾਡੇ ਨਾਲ ਆਇਆ ਨਾ ਤੇ 30 ਦਿਨ ਟੂਰ ਦੇ ਪਹਿਲੇ ਸਵੇਰ ਉੱਠਦਾ ਹੀ ਤੇਰੇ ਆਹੋ। ਰਾਤ ਤੱਕ ਤੇ ਇਹਨੂੰ ਪਤਾ ਨਹੀਂ ਫੋਬ ਜਿੱਦਾਂ ਫੈਸਲ ਦੇ ਦਿਮਾਗ ਤੇ ਉਹ ਚੜ ਗਿਆ ਸੀ 10 ਪੁੱਤ ਤੇਰਾ ਹੜੂ ਓਏ ਮੇਰੀ ਮੌਲਾ 1.5 ਮਹੀਨਾ ਉਹਨੇ ਸਾਨੂੰ ਜਿਹੜੀ ਜਾਨ ਖਾਧੀ ਸਾਡੀ ਓਏ ਹੋਏ ਹੋਏ ਭਾਈ ਇਮਦਾਦ ਇੱਕ ਦਿਨ ਉਸਤਾਦ ਜੀ ਜੁੜ ਗਏ ਉਹਨੂੰ ਸਾਈ ਤੁਸੀਂ ਬਾਹਰੋਂ ਆ ਜਾਓ ਅੱਲਾ ਖੈਰ ਕਰੇ ਹੈਂ? ਫਿਰ ਜਾਵਾਂਗੇ ਫਿਰ ਹਾਂ ਚਲੋ ਠੀਕ ਲੇਕਿਨ ਤੁਸੀਂ ਨੀ ਗੱਡੀ ਚਲਾਉਣੀ ਗੱਡੀ ਉਸਤਾਦ ਯਾਰ ਜੀ ਸਾਜੀ ਚਲਾਉਣਾ ਸੀ ਨਾ ਨਹੀਂ ਮੈਂ ਚਲਾਉਂਗਾ ਯਾਰ ਮੈਨੂੰ ਸ਼ੌਕ ਆ ਜਿੱਤੇ ਉਸਤਾਦ ਜੀ ਮੈਨੂੰ ਕਹਿਣਗੇ ਗੜਗੇਲੇ ਹੁਣ ਤੂੰ ਚਲਾ ਉੱਥੇ ਚਲਾ ਦੇਣੀ ਆਪਾਂ। ਉੱਥੇ ਵੀ ਨਹੀਂ ਚਲਾਉਣੀ ਜੇ ਭਾਵੇਂ ਉਸਤਾਦ ਜੀ ਵਾਸਤੇ ਪਾਉਣ ਤੋਂ ਉਹਨੂੰ ਆਪਣੀ ਡਰਾਈਵਰੀ ਤੇ ਮਾਣ ਆ ਨਾ ਇੱਥੇ ਕਿਤੇ ਲਾ ਸਕਦਾ ਚਲਾਉਣੀ ਵਾਸਤਾ ਬਸ ਤੇ ਬੜੀ ਦੂਰ ਦੀ ਗੱਲ ਹੈ ਮਿੱਠਾਈ ਉਸਤਾਦ ਜੀ ਨੂੰ ਇੰਜ ਕਹਿੰਦੇ ਮੈਂ ਫਿਰ ਜਾਣਾ ਉੱਥੇ ਬਸ ਠੀਕ ਹੈ ਯਾਰ ਅਸੀਂ ਚਲੋ ਫਿਰ ਕੱਲੇ ਉਸਤਾਦ ਜੀ ਤੁਸੀਂ ਉਹ ਟੂਰ ਕਰਿਓ ਨਹੀਂ ਸਾਜੀ ਪਿੱਛੇ ਹੋਣਾ ਵਾ। ਮੋਟਰਵੇ ਤੇ ਇਹ ਚਲਾ ਲੈਣ ਅੱਗੋਂ ਪਹਾੜਾਂ 'ਚ ਮੈਂ ਚਲਾਉਂ ਚਲੋ ਇੰਜ ਕਰ ਇਹਦੀ ਡਰਾਈਵਿੰਗ ਪਿਓਰ ਉਹ ਆ ਉਹ ਪ੍ਰੋਫੈਸ਼ਨਲ ਵਾਲੀ ਵੈਗਨ ਵਾਲੀ ਉਹ ਭਾਰੇ ਪੈਰ ਵਾਲੀ ਇਹਦੇ ਤੋਰੀ ਗੱਡੀ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਇਹ ਇਸ ਗੱਡੀ ਦਾ ਡਰਾਈਵਰ ਹੀ ਨਹੀਂ ਇਹਨੂੰ ਹਫਤਾ ਲੱਗਣਾ ਇਸ ਗੱਡੀ ਨੂੰ ਸਮਝਦੇ ਆ ਇਹਦਾ ਪੈਰ ਭਾਰਾ ਹੋਇਆ ਵਾ। ਇਹ ਗੱਲ ਯਾਰ ਇਹਨੂੰ ਮੈਂ ਲੈ ਕੇ ਜਾਣਾ ਹੀ ਡਾਕਟਰ ਕੋਲ ਉਹ ਏਸੀ ਚੱਲਣ ਡਿਆ ਵਾ ਫਿਰ ਵੀ ਸ਼ੀਸ਼ਾ ਥੱਲੇ ਕਰਕੇ ਬਾਂਹ 'ਚ ਰੱਖੀ ਹੋਈ ਆ ਆਹੋ ਵੀ ਏਸੀ ਤਾਂ ਆਪਾਂ ਹਾਈਐਸ ਜਿਹਨੇ ਚਲਾਈ ਆ ਉਹਨੇ ਤਾਂ ਉਸਤਾਦ ਜੀ ਇੱਕ ਦੋ ਵਾਰੀ ਮੈਨੂੰ ਦੱਸੋਗੇ ਵੀ ਪਤਾ ਲੱਗ ਜਾਏਗਾ ਨਹੀਂ ਨਹੀਂ ਇਹਦੇ ਗੱਡੀ ਨੇ ਆਪੇ ਹੀ ਤੈਨੂੰ ਦੱਸ ਦੇਣਾ ਇਹਨੇ ਆਪੇ ਹੀ ਤੇਰੇ ਤੇ ਲਾਂਤਾ ਪਾਉਣੀ ਆ ਉਹ ਮੈਂ ਇਦਾਂ ਨਹੀਂ ਚੱਲਣ ਵਾਲੀ ਤੂੰ ਇਹ ਗੱਲਾਂ ਕਰਦੀ ਆ ਅੱਛਾ ਜੀ ਡਰਾਈਵਰ ਦੇ ਨਾਲ ਨਹੀਂ ਹੁਣ ਕਿਹਦੀ ਗੁੱਡੀ ਤੋਂ ਆਈ ਗੱਡੀ ਮੈਂ ਕਹਿੰਦਾ ਛੱਡ ਦੇ ਤੂੰ ਯਾਰ ਇੱਕ ਅਲਾਰਮ ਜਿਹਾ ਵਿੱਚ ਲਾਲ ਦੀ ਲਾਈਟ ਪਲਦੀ ਉਹ ਚੋਂ ਨਿਕਲਦੀ ਹੈ, ਲਾਂਤ 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 ਹਾਂ ਨਹੀਂ ਉਹ ਇਹ ਗੱਲ ਤੁਹਾਡੀ ਵੱਡੀ ਵੀ 2-4 ਵਾਰੀ ਮੈਂ ਤੁਸੀਂ ਮੈਨੂੰ ਹਾਂ ਕੁਛ ਇਹਦੀ ਕਹੋਗੇ ਨਾ, ਸਮੂਥਨੈਸ ਇਦਾਂ ਦੀ ਹੈ ਉਹ ਸਮਝ ਆ ਜਾਏਗੀ ਹਾਂਜੀ ਲੇਕਿਨ ਨਾਲ ਤੁਸੀਂ ਬਹਿਣਾ ਵਾ ਫੇਰ ਮੈਂ ਡਰਾਈਵਰ ਉਦਾਂ ਨਹੀਂ ਮੈਂ ਹੁਣ ਡਰਾਈਵ ਹਾਂਜੀ 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 ਤੁਸੀਂ ਮਹੀਨਾ ਵੀ ਉਸ ਗੱਡੀ ਤੇ ਡਰਾਈਵਿੰਗ ਕਰਦੇ ਰਹਿਣਾ ਵਿੱਚੋਂ ਅਲਾਰਮ ਬਾਅਦ ਉਦਾਂ ਹੀ ਨਿਕਲਣਾ ਵਾ ਉਦਾਂ ਹੀ ਆ ਉਦਾਂ ਹੀ ਆ ਉਦਾਂ ਹੀ ਆ ਐ ਹੋਣਾ ਵਿੱਚ ਚਲੋ ਜੀ ਲਓ ਜੀ ਭਾਜੀ ਓਕੇ ਰੱਬ ਰੱਖਾ ਜੀ ਆਪਣਾ ਖਿਆਲ ਰੱਖੋ ਸਾਜੀ ਇਹ ਇਨਸ਼ਾਅੱਲਾ ਡਨ ਫਿਰ ਵਾਪਸ ਆ ਗਏ ਕੀ? ਟੂਰ ਟੂਰ ਹਾਂਜੀ ਸਰ ਚਲੋ ਜੀ ਡਨ ਕਰਗੀ ਲੈਵਨ ਲੈ ਕੇ ਜਾ ਹਾਂ ਡਨ ਹੋ ਮਸੇ ਗਿਆ ਭਲਾ ਕੀ ਆ ਨਿਕਣਾ ਪਾ ਕੇ ਤੇ ਰਹਿ ਕਰ ਹਾਰ ਡਨ ਹੋ ਗਿਆ ਜੀ ਜਦੋਂ ਆਵਾਂਗੇ ਉਦੋਂ ਭਾਜੀ ਲੀਆਂ ਦੇ ਪਕੌੜੇ ਜਦੋਂ ਆਵਾਂਗੇ ਉਦੋਂ ਹੋਵੇਗਾ ਹਿਸਾਬ ਉਦੋਂ ਵੇਖ ਲਾਂਗੇ ਓਕੇ ਜੀ ਅੱਲਾ ਹਾਫਿਜ਼ ਅੱਲਾ ਹਾਫਿਜ਼